ਇੰਝ ਕਰਨ ਜਿਵੇਂ ਕਿਸੇ ਨੇ ਕੋਈ ਸ਼ਾਇਦ ਕੋਈ ਰਸ ਖਾ ਰਿਹਾ ਉਹਨਾਂ 3.5 ਘੰਟੇ ਬਾਅਦ 3 ਘੰਟੇ ਕਹਿੰਦਾ ਐ ਇਬਨੇ ਰਜ਼ਾਕ ਮਿੱਠੇ ਪਾਣੀ ਨਹੀਂ ਆ ਨਾਮ ਰੱਖਿਓ ਤੂੰ ਪੌਦਾ ਵਾ ਤੈਨੂੰ ਪਾਣੀ ਦੇਵਾਂ ਇਦਾਂ ਦੀ ਪਾਰਕ ਚ ਘੀਸੀ ਹੁੰਦੀ ਬੱਚੇ ਫਰੀ ਵੀ ਨਹੀਂ ਚੜਦੇ ਅਰੇ ਮਿੱਠੇ ਮੇਰੀ ਕੋਲੀ ਆ ਯਾਰ ਹਲੇ ਕਾਲੂ ਟੰਗ ਲੈ ਕੇ ਆਵੇ अस्सलाम वालेकुम जी। टी टाइम में खुश आमदीद। उदासियां जो न लाते तो और क्या करते, न जश्ने शोला मनाते तो और क्या करते, अंधेरा मांगने आया था रोशनी की भीख, हम अपना घर ना जलाते तो और क्या करते। क्या उम्दा गा वाह 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 ਤੁਹਾਨੂੰ ਲੱਗ ਰਿਹਾ ਹੋਵੇਗਾ ਕਿ ਜਿੱਦਾਂ ਨਾਰਮਲ ਨੌਸਰਬਾਜ਼ ਬੱਸ 'ਚ ਚੜ ਜਾਂਦੇ ਨੇ ਜੀ ਜੀ ਮੈਂ ਵੀ ਉਂਝਦਾ ਹੀ ਹਾਂ ਲੇਕਿਨ ਐਸੀ ਕੋਈ ਗੱਲ ਨਹੀਂ ਇਹ ਡਿਊਟੀ ਹੈ ਸਾਡੀ ਲੱਗੀ ਹਾਂਜੀ ਹਾਂਜੀ ਵੱਡਿਆਂ ਨੇ ਡਿਊਟੀ ਲਾਈ ਹੈ ਖਿਦਮਤ ਕਰਨੀ ਹੈ ਹਾਂਜੀ ਮੇਰਾ ਆਪਣਾ ਮਾਸ਼ਾਅੱਲਾ ਕੱਪੜੇ ਦਾ ਕੰਮ ਆ ਬਹੁਤ ਅੱਛਾ ਲੇਕਿਨ ਮੈਂ 3 ਘੰਟੇ ਕੱਢ ਕੇ ਬੱਸਾਂ ਦੇ ਵਿੱਚ ਇਹ ਖਿਦਮਤ ਆਪਣੀ ਜਿਹੜੀ ਆ ਸਰ ਅੰਜਾਮ ਦੇਣਾ ਵਾਹ ਵਾਹ ਠੀਕ ਹੈ ਜੀ ਭਾਜੀ ਕੀ ਵੇਚਣ ਕੀ ਡਾਇਓ ਮੇਰੇ ਕੋਲ ਜੀ ਇੱਕ ਸਪੈਸ਼ਲ ਤੇਲ ਆ ਜਿਹੜਾ ਰਾਤ ਨੂੰ ਧੁੰਨੀ 'ਚ ਪਾ ਕੇ ਨਹੀਂ ਸੌਂਦਾ ਹਾਂਜੀ ਹਾਂਜੀ ਉਹ ਨਾਫ ਚ ਨਾਫ 'ਚ ਪਾ ਕੇ ਉਹ ਤੁਸੀਂ ਸੌਣਾ ਹੈ ਇੱਕ ਢੱਕਣ ਪੂਰਾ ਅੱਛਾ ਵਾਹ ਸੁਬਾਹ ਨੂੰ ਢੱਕਣ ਤੁਹਾਡਾ ਖੁੱਲ ਜਾਏਗਾ ਔਰ ਅੱਛੇ ਤਰੀਕੇ ਦੇ ਨਾਲ ਤੁਹਾਡੇ ਸਿਰ ਤੋਂ ਲੈ ਕੇ ਮੱਥੇ ਤੱਕ ਹਰ ਸ਼ੈ ਤੁਹਾਡੀ ਕਲੀਅਰ ਹੋ ਜਾਏਗੀ ਫਾਇਦਾ ਕੀ ਹੈ ਜੀ ਇਹਦੇ ਫਾਇਦਾ ਇਹਦਾ ਇਹ ਹੈ ਕਿ ਦੇਖੋ ਧੁੰਨੀ ਦੇ ਅੰਦਰ ਜਦੋਂ ਤੇਲ ਜਾਂਦਾ ਨਾ ਜੀ ਜੀ ਤੇ ਉਹ ਅੰਦਰ ਐਸਾ ਸਿਸਟਮ ਕੁਦਰਤ ਨੇ ਬਣਾਇਆ ਹੈ ਕਿ ਰਗ ਰਗ ਨਸ ਨਸ ਉਹਦੇ ਨਾਲ ਲਿੰਕ ਆ ਹਾਂਜੀ ਹਾਂਜੀ ਹੋ ਜਾਂਦੀ ਹੈ ਜੀ 930 ਬਿਮਾਰੀਆਂ ਵਾ ਦੂਰ ਹੁੰਦੀਆਂ ਤੇਲ ਪਾਣ ਦੇ ਨਾਲ ਜੀ ਕਿੰਨੀਆਂ ਜੀ ਧੁੰਨੀ 'ਚ ਔਰ ਤੁਸੀਂ ਲੀਟਰ ਵਾਲੀ ਬੋਤਲ ਲੈਣਾ ਕਿਉਂਕਿ ਤੁਹਾਡੀ ਨਹੀਂ ਉਹਨੇ ਚ ਤੇਲ ਪਾਉਣਾ ਤਾਂ ਭੰਵਰ ਜਿਹਾ ਬਣਨਾ ਇੰਜ ਕਰਕੇ ਪੂਰਾ ਆਈਡੀ ਤੁਸੀਂ ਕਿਉਂਕਿ ਤੁਸੀਂ ਧੁੰਨੀ 'ਚ ਜਦੋਂ ਤੇਲ ਪਾਉਣ ਲੱਗਣਾ ਤੁਹਾਡੇ ਉੱਥੋਂ ਬੋਤਲ ਡਿੱਗੀ ਨਾ ਤੇ ਉਹ ਵੀ ਜਾਂਦੀ ਤੁਸੀਂ ਇੰਜ ਵੇਖਣਾ ਹੋਇਆ ਕਿੱਥੇ ਚਲੀ ਗਈ ਫਿਰ ਤੁਸੀਂ ਸਹੇਲ ਨੂੰ ਕਹਿਣਾ ਯਾਰਾ ਦੇਖੀ ਸ਼ੀਸ਼ੀ ਅੰਦਰ ਡਿੱਗ ਪਈ ਤੇਲ ਤੁਸੀਂ 1.5 ਲੀਟਰ ਵਾਲੀ ਤੇਲ ਦੀ ਬੋਤਲ ਲਵੋ ਨਹੀਂ ਨਹੀਂ ਉਸਤਾਦ ਜੀ ਜਿਹੜੀ ਹੈ ਉਸਤਾਦ ਜੀ ਇਹ ਤੇ ਉਹ ਡੀਜ਼ਲ ਵਾਲਾ ਡਰਮ ਨਹੀਂ ਜਿਹੜਾ ਐ ਕਰਕੇ ਗੇੜੀ ਦਾ ਉਹ ਕੰਮ ਉਹ ਭਰਾਵਾ ਜਿਹੜਾ ਅਰਬ ਮਮਾਲਕ ਹੱਥ ਖੜੇ ਕਰ ਗਏ ਇਹਦੀ ਧੁੰਨੀ 'ਚ ਤੇਲ ਕਹਿੰਦੇ ਵੱਧਦਾ ਭਾਈ ਏਡੇ ਰਾਜ ਨੇ ਕਿਹਾ ਵਾ ਕਿ ਫੈਸਲ ਸਾਹਿਬ ਨੇ ਧੁੰਨੀ ਦਾ ਤੇਲ ਬੰਦ ਕਰ ਦਿਓ ਰਿਸ਼ਤ ਕਰਾਇਆ ਫੈਸਲ ਸਾਹਿਬ ਤੁਸੀਂ ਤਾਂ ਅੱਛਾ ਗੁੱਡ ਹੋ ਗਿਆ ਲੇਕਿਨ ਇਹ ਕਰਾਇਆ ਮੈਸੇਜ ਕਿਹਨੂੰ ਆ ਪੀਐਸਓ ਵਾਲੇ ਟਰੱਕ ਇੰਜ ਬੈਕ ਹੋ ਕੇ ਧੁੰਨੀ ਤੇ ਲੱਗਣ ਦੇ ਅੱਜ ਮੋਬਲੈਲ ਸੁੱਟਣ ਦੇ ਭਾਈ ਐਸੀ ਭਾਜੀ ਠਹਿਰ ਜੋ ਕੀ ਹੋ ਗਿਆ ਉਸਤਾਦ ਜੀ ਇਹਦੇ ਫਵਾਇਦ ਨੇ ਅਕਸਰ ਲੋਕ ਨਹੀਂ ਨਾ ਪਾਉਂਦੇ ਉਹਨਾਂ ਨੂੰ ਨੁਕਸਾਨ ਹੈ ਇਹ ਬਹੁਤ ਫਾਇਦਾ ਹੈ ਜੀ ਹਾਂਜੀ ਹਾਂਜੀ ਉਹ ਰੇਤ ਬਜਰੀ ਘੋਲਣ ਵਾਲੀ ਮਸ਼ੀਨ ਨਹੀਂ ਉਹਦੇ 'ਚ 3-4 ਤੇਲ ਮਿਕਸ ਕਰਕੇ ਆ ਧੁੰਨੀ ਤੇ ਲੁੱਦਣ ਇੱਕ ਬੰਦਾ ਧੁੰਨੀ ਦੇ ਅੰਦਰ ਖਲੋਤਾ ਹੁੰਦਾ ਤੇ ਉੱਤਰ ਮੂੰਹ ਕਰਕੇ ਕਹਿ ਰਿਹਾ ਹੁੰਦਾ ਆਉਂਦੇ 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 ਉਹ ਫੈਕਟਰੀਆਂ ਮਿੱਲਾਂ 'ਚ ਨਹੀਂ ਸਾਜੀ ਵੱਡੇ ਟੈਂਕਾਂ ਤੇ ਫੌਜੀ ਪੇਂਟ ਕੀਤਾ ਹੁੰਦਾ ਇੱਧਰ ਵੀ ਹੋਇਆ ਧੁੰਨੀ ਤੇ ਵੀ ਆਹ ਇੱਕ ਬੰਦੇ ਨੇ ਅੱਛਾ ਇਹਦਾ ਤੇ ਇਹਦਾ ਕੋਈ ਏਡਾ ਫਰਕ ਤੇ ਨਹੀਂ ਮਾਮਾ ਤੁਸੀਂ ਉਹਨੂੰ ਐਵੇਂ ਕੀਤਾ ਨਹੀਂ ਉਹਦੀ ਧੁੰਨੀ ਬਾਹਰ ਨੂੰ ਆ ਇਹਨਾਂ ਦੀ ਟੋਇਆ ਨੂੰ ਮਾਰ ਨਹੀਂ ਨਹੀਂ ਪਾਇਰੀ ਉਹਨਾਂ ਦਾ ਸਮਾਰਟ ਆ ਹਾਂ ਤੁਹਾਡਾ ਚੌੜਾ ਵਾ ਤੁਹਾਡਾ ਬੁੱਗਾ ਹੀ ਜਾਂ ਪੋਲਟ ਗਿਆ ਵਾ ਪੁਲਟ ਗਿਆ ਹਾਂ ਨਹੀਂ ਟਿਕਾ ਤਾਂ ਚੀਟਿੰਗ ਕਰ ਰਹੇ ਸਾਜੀ ਇਹ ਮੇਰੇ ਹਾਂਜੀ ਹਨਾ ਨਹੀਂ ਅੱਛਾ ਮੇਰੀ ਸੁਣੋ ਗੱਲ ਹੁਣ ਤੁਸੀਂ ਕਹਿੰਦੇ 930 ਬਿਮਾਰੀਆਂ ਦਾ ਇਲਾਜ ਵਾ ਜੇ ਬੰਦੇ ਨੂੰ ਹੋਣ 10-15 ਬਾਕੀ ਬਿਮਾਰੀਆਂ ਕੋਲੋਂ ਪਾਉਣਗੀਆਂ ਹਾਂ ਉਹ ਪਾ ਦੇਗੀ ਉਹ ਪਹਿਲੇ ਜਾ ਕੇ 1000 ਬਿਮਾਰੀ ਲਾਏਗੀ ਪੂਰੀ ਅੱਛਾ 930 ਠੀਕ ਸਰ ਜੀ ਉਹਦਾ ਫਾਇਦਾ ਇਹ ਕੀ ਹੈ ਕਿ ਤੁਹਾਨੂੰ ਐਕਸਟਰਨਲ ਫਿਰ ਲਾਉਣ ਦੀ ਲੋੜ ਨਹੀਂ ਕਿਤੇ ਵਾਹ ਜੀ ਯਾਨੀ ਕਿ ਸਿਰ ਨੂੰ ਹਾਂ ਨਾ ਇੰਟਰਨਲ ਉਹਨੇ ਸਾਰਾ ਮਾਮਲਾ ਤੁਹਾਡਾ ਤਰ ਕਰ ਦੇਣਾ ਇਹਦਾ ਕਨੈਕਸ਼ਨ ਹੈ ਨਾ ਉਸਤਾਦ ਜੀ ਭਾਈ ਨਾ ਇਹ ਬੜਾ ਵੱਡਾ ਰੌਲਾ ਵਾ ਹਾਂਜੀ ਸਿਆਣੇ ਵੀ ਇਹ ਜਿੱਦਾਂ ਕਹਿੰਦੇ ਨਹੀਂ ਕਿ ਜ਼ਮੀਨ ਦਾ ਇੱਕ ਸੈਂਟਰ ਆ ਜਾਂ ਗੱਲਬਾਤ ਜਿਹੜਾ ਇਹ ਜਿਹੜਾ ਨਾ ਧੁੰਨੀ 0 ਪੁਆਇੰਟ ਆ ਜੀ ਹੈ ਇਹ ਹਾਂਜੀ ਇਹ ਤੁਹਾਡੇ ਸਿਹਤ ਨਾਲ ਕਦੀ ਵੀ ਧੁੰਨੀ ਕੀ ਨਹੀਂ ਹੋਣ ਦੇਗੀ ਕਈਆਂ ਨੂੰ ਨਹੀਂ ਪਤਾ ਯਾਰ ਕਦੀ ਕਦੀ ਬਹੁਤ ਬੱਚਿਆਂ ਨੂੰ ਹੱਸਦਾ ਯਾਰ ਮਿੱਠਾ ਏਦਾਂ ਹੀ ਮੈਨੂੰ ਬੜੀ ਖੁਸ਼ੀ ਹੁੰਦੀ ਯਾਰ ਮਿੱਠਾ ਮੇਰੀ ਗੱਲ ਤੇ ਹੱਸ ਰਿਹਾ ਯਾਰ ਐਡਾ ਵੱਡਾ ਫਨਕਾਰ ਵਾਲੀ ਗੱਲਾਂ ਬਹੁਤ ਯਾਦ ਹੁੰਦੀਆਂ ਪਤਾ ਬੜੀ ਕੀ ਗੱਲ ਗੱਲ ਨਹੀਂ ਇਹ ਕਿਸਮਤ ਵਾਲੀ ਗੱਲ ਹੈ ਕਿ ਮਿੱਠਾ ਮੇਰੀ ਗੱਲ ਤੇ ਹੱਸ ਪਿਆ ਨਹੀਂ ਨਹੀਂ ਉਹ ਮੈਂ ਵੈਗ ਕਾਮੇਡੀ ਹੋਰ ਦੇਖੋ ਕਿਹੜਾ ਜਿਹੜਾ ਛੇਤੀ ਹੱਸਦਾ ਨਹੀਂ ਕਿਸੇ ਗੱਲ ਮੈਂ ਵੈਗ ਵਾਲੀ ਗੱਲਾਂ ਤੁਹਾਨੂੰ ਦੱਸਾਂ ਨਾ ਨਾਲ ਹੀ ਬੜਾ ਹੱਸਦਾ ਪਤਾ ਕੀ ਧੁੰਨੀ ਦਾ ਕਈਆਂ ਨੂੰ ਨਹੀਂ ਪਤਾ छोड़ो इस बात को वो व्हाट्सएप कर ਵੈਗਣ ਵਾਲੀ ਗੱਲ ਨਾ ਕਰੀ ਨੋਨੀ ਗਿਆ ਹਲੀਮ ਲੈਣ ਨੋਨੀ ਹਲੀਮ ਲੈਣ ਗਿਆ ਨੋਨੀ ਹਲੀਮ ਲੈ ਕੇ ਆਉਂਦਾ ਨੋਨੀ ਨੂੰ ਮੈਂ ਇੱਥੇ ਬਿਠਾਵਾਂਗਾ ਤੇ ਫਿਰ ਤੁਹਾਨੂੰ ਮੈਂ ਇੱਕ ਵਾਕਿਆ ਸੁਣਾਉਣਾ ਕਿ ਜਦੋਂ ਅਸੀਂ ਮਰੀਓ ਆਏ ਆ 6 ਘੰਟੇ ਰਸਤੇ 'ਚ ਨੋਨੀ ਨੇ ਕੀਤਾ ਕੀ ਉਹਨੇ ਕੀ ਹਰਕਤ ਕੀਤੀ 6 ਘੰਟੇ ਜੈਨੂਇਨ ਗੱਲ ਇਹ ਹੈ ਕਿ ਨੋਨੀ ਉਸਤਾਦ ਜੀ
ਬਹੁਤ ਹੀ ਬਲੂੰਗੜਾ ਟਾਈਪ ਬੱਚਾ ਜਿਹਾ ਟਾਈਪ। ਜੀ ਜੀ ਯਾਨੀ ਤੁਸੀਂ ਕਹਿੰਦੇ ਨਾ ਉਹ ਯਾਰ ਇਹ ਬੱਚਾ ਜਿਵੇਂ 8-10 ਸਾਲ ਦਾ, ਨਹੀਂ ਜਿਵੇਂ 2-3 ਸਾਲ ਦਾ ਬੱਚਾ ਨਹੀਂ ਹੁੰਦਾ ਉਹ ਟਾਈਪ ਆ। ਮੈਂ ਤੈਨੂੰ ਉਹਦੀ ਗੱਲ ਸੁਣਨੀ, ਤੂੰ ਉਹਦੀ ਅਕਲ ਤੇ ਹੈਰਾਨ ਹੋਣਾ ਕਿ ਯਾਰ ਬੱਚਾ ਵੀ ਨਹੀਂ ਕਰ ਸਕਦਾ ਇਹਦਾ, ਇੰਨੀ ਦੇਰ ਚ ਬੱਚਾ ਵੀ ਭੁੱਲ ਜਾਂਦਾ ਜੋ ਉਹਨੇ ਕੀਤਾ ਇਹਨਾਂ ਦੋਵਾਂ ਨਾਲ। ਉਸਤਾਦ ਜੀ ਲੇਕਿਨ ਉਹ ਗੁੱਡ ਮੇਰੇ ਨਾਲ ਕਿਉਂ ਕੀਤਾ? ਤੂੰ ਵੀ ਤੇ ਕਹਿੰਦੇ ਆ ਉਹ ਨੋਨੀ ਚੁੱਪ ਕਰ ਜਾ ਯਾਰ। ਨਹੀਂ ਉਹ ਤਾਂ ਸਮਝਾ ਰਹੇ ਸੀਗੇ, ਉਹ ਤਾਂ ਕਿਸੇ ਅਸੀਂ ਤਾਂ ਹੋਰ ਕਿਸੇ ਤਰੀਕੇ ਨਾਲ ਘੁਆ ਰਹੇ ਸੀ ਭਾਈ ਵੈਸੇ। ਹਾਂ ਆਲੇ ਤਾਂ ਮੈਂ ਤਾਂ ਉਹ ਵਿੱਚ ਦੱਸਦਾ ਉਸਤਾਦ ਜੀ ਆ ਗਏ ਯਾਰ ਉਸਤਾਦ ਜੀ ਵਿੱਚ ਨਾ ਆਂਦੇ, ਮੈਂ ਸਿਰਫ ਸਮਝਦਾ ਮਿਲਦੇ ਰਹਿੰਦੀ ਗੇਮ। ਮੈਂ ਸਮਝਦਾ ਸੀ ਕਿ ਮੈਂ ਇਸ ਜ਼ਮਾਨੇ ਦਾ ਬੁਜ਼ਦਲ ਆਦਮੀ ਆ। ਨਹੀਂ ਭਰਾਵਾ ਦੁਨੀਆ ਭਰ ਚ ਮਾਈਨਸ ਚ ਬੁਜ਼ਦਲ ਆ। ਉਹ ਬੁਜ਼ਦਲ ਨਹੀਂ, ਨਹੀਂ ਉਹਨੇ ਕੀ ਬੁਜ਼ਦਲੀ ਕੀਤੀ ਹੈ ਸਮਝ ਯਾਰ ਇਹੀ ਕਿ ਮੋਟਰ ਆ ਕਿ ਯਾਰ ਨਹੀਂ ਮੋਟਰ ਆ। ਹਾਂ ਜ਼ਿੰਦਗੀ ਦੇ ਵਿੱਚ ਗੱਲ ਯਾਦ ਰੱਖੀ, ਸਭ ਤੋਂ ਬਹਾਦਰ ਆਦਮੀ ਭਲਾ ਕੌਣ ਹੈ? ਕੌਣ ਆ ਉਸਤਾਦ ਜੀ ਕੌਣ ਹੈ ਦੱਸੋ ਜ਼ਰਾ। ਗੱਲ ਤੁਸੀਂ ਸਭ ਤੋਂ ਬਹਾਦਰ ਆਦਮੀ ਕੌਣ ਹੈ? ਜਿਹੜਾ ਵਿਚਾਰਾ ਸਵੇਰ ਨੂੰ ਜਾਂਦਾ, ਕਿਰਾਏ ਦਾ ਮਕਾਨ ਆ, ਚਾਰ ਨਿੱਕੇ ਨਿੱਕੇ ਬੱਚੇ ਨੇ, ਸਕੂਲ ਪੜ੍ਹਦੇ ਨੇ। ਸਭ ਤੋਂ ਬਹਾਦਰ ਆਦਮੀ ਹੋਵੇ ਜਿਹੜਾ ਬਰਦਾਸ਼ਤ ਕਰਦਾ ਹੈ, ਗੁੱਸਾ ਪੀਜੇ ਜਿਹੜਾ ਜਿਹੜਾ ਤੇ ਗੁੱਸਾ ਉਹੀ ਗੱਲ ਉੱਥੇ ਹੀ ਆ ਰਹੀ ਜਿਹੜੀ ਮੈਂ ਵੀ ਕਹਿ ਰਿਹਾ। ਤੁਹਾਡੇ ਨਾਲ ਗੱਲ ਬੁਜ਼ਦਲ ਦੀ ਕੀਤੀ ਇਹਨਾਂ ਨੇ। ਅੱਛਾ ਹੁਣ ਬੱਸ ਦੇ ਵਿੱਚ ਨਾ ਇਹ ਤੇ ਪਤਾ ਨਹੀਂ ਕੌਣ ਨੋਨੀ ਠੁਕੀ ਜਾ ਰਹੇ ਕਿ ਵੀ ਤੇ ਅਸੀਂ ਇਸ ਇੰਤਜ਼ਾਰ 'ਚ ਵੀ ਹੁਣੇ ਲੜੇ ਤੇ ਐਂਡ ਤੇ ਇਹਨੇ ਕਿਹਾ ਸੀ, ਮੈਂ ਕਿਹਾ ਸੀ। ਇਹਨੇ ਕਿਹਾ ਇਹ ਤਾਂ ਨੋਨੀ ਖਿੱਚ ਰਹੇ ਨਾ, ਤੇ ਉਹ ਐਂਡ ਤੇ ਕਹਿੰਦਾ ਉਹ ਯਾਰ ਚਲੋ ਸੋਈਏ ਯਾਰ ਇਹਨਾਂ ਨੇ ਨਹੀਂ ਲੜਨਾ। 100 ਮਿੱਠੇ ਬਾਦਸ਼ਾਹ ਇਹ ਕਹਿੰਦਾ 100 ਮਿੱਠੇ ਬਾਦਸ਼ਾਹ ਇਹਨਾਂ ਨੇ ਨਹੀਂ ਲੜਨਾ। ਅਸੀਂ ਇਹਦਾ ਪਾਇਆ ਸਮੁੰਦਰ ਹੀ ਆ। ਤੁਸੀਂ ਉਹਨੇ ਮੁਨਾਫਕਤ ਸੁੱਟੀ ਹੋਣੀ ਕਿ ਲੜਨੇ ਬੜੀ ਭਾਈ ਫੈਸਲ। ਭਾਈਜਾਨ ਇਹ ਸੌ ਗਿਆ। ਹੁਣ ਦੇਖੋ ਨੋਨੀ ਨੇ ਇੱਕ ਬੜਾ ਅੱਛਾ ਕੰਮ ਕੀਤਾ। ਨੋਨੀ ਬੈਠਾ ਸੀ ਪਿਛਲੀ ਤਿੰਨਾਂ ਵਾਲੀ ਦਰਮਿਆਨ ਚ ਸੀਟ 'ਚ, ਤੇ ਉਹ ਉੱਲੂ ਰਾਤ ਨੂੰ ਉਹਨੂੰ ਨੀਂਦ ਨਹੀਂ ਹੁੰਦੀ। ਉਹਨੇ ਦੇਖਿਆ ਇਧਰਲਾ ਵੀ ਜਾ ਪਿਆ ਵੀ ਜਿੱਥੇ ਮਿੱਠਾ ਸੌ ਗਿਆ ਪਿੱਛੇ ਕੀ ਰਹਿ ਗਿਆ। ਬਾਕੀ ਤਾਂ ਠੋਸ ਸਕੋ। ਤੇ ਉਹ ਜਿੱਥੇ ਮਿੱਠਾ ਸੌ ਜੇ ਉਸ ਜਗ੍ਹਾ ਦੀ ਕੀ ਸੁਨਸਾਨ ਉੱਤੇ ਪਏਗੀ। ਤੂੰ ਹਿਸਾਬ ਲਾ, ਅੱਗੇ ਪਿੱਛੇ ਦਰਮ ਬਰਮ ਹੋ ਗਿਆ ਵੀ ਸਨਾਟੇ ਛਾ ਗਏ। ਉੱਤੋਂ ਗੱਡੀ ਦੀ ਬੰਦ ਤੇ ਨੋਨੀ ਜਿਵੇਂ ਬੱਚਾ ਨਹੀਂ ਰਾਤ ਨੂੰ ਲਾਈਟਾਂ ਬੰਦ ਕਰਦੇ ਉਹ, ਕਿਸ ਟਾਈਮ ਬੱਚੇ ਨੇ ਨਹੀਂ ਸੋਣਾ ਹੁੰਦਾ ਤੇ ਉਹ ਕਹਿੰਦਾ ਵੀ ਮੈਂ ਖੇਡਣਾ ਵਾ। ਆਹੋ ਭਗਤ ਤੇ 3 ਵਜੇ ਤੱਕ ਮਾਂ ਪਿਓ ਲੱਗੇ ਰਹਿੰਦੇ ਵੀ ਉਹ ਕਹਿੰਦਾ ਭਾਈ ਮੈਨੂੰ ਕੀ ਰਾਤ ਦੇ ਦਿੰਦਾ, ਮੈਂ ਕਿਹੜਾ ਸਵੇਰੇ ਕੰਮ ਤੇ ਜਾਣਾ, ਮੈਂ ਖੇਡਣਾ ਵਾ। ਉਹ ਨੋਨੀ ਦਾ ਉਹ ਹਿਸਾਬ ਕਿ ਹੁਣ ਉਧਰੋਂ 2-3 ਬੱਚੇ ਨੇ ਤੇ ਨੋਨੀ ਨੇ ਅਸੀਂ ਕਿ ਯਾਰ ਇਹ ਸਾਰੇ ਸੌਂ ਗਏ, ਬੋਰ ਹੋਣ ਲੱਗ ਪਿਆ। ਤੇ ਹੁਣ ਗੜਕੀਲਾ ਅੱਗੇ ਹਲਕਾ ਇੰਜ ਹੋ ਰਿਹਾ ਬਸ, ਤੇ ਨਾਲ ਹਲਕਾ ਜਿਹਾ ਮੇਰੇ ਨਾਲ ਵੀ ਦੇਖ ਤੇ ਮੈਂ ਹੁਣ ਗੜਕੀਲੇ ਨੂੰ ਇਸ ਚੱਕਰ 'ਚ ਵੀ ਗੜਕੀਲਾ ਸੌਵੇਂ ਤੇ ਮੈਂ ਇੱਧਰੋਂ ਦੇ ਛਿੱਟਾਂ ਵੀ ਅਗਲੀ ਸੀਟ ਤੇ ਬਹਿ ਕੇ ਸੌਣਾ ਨਹੀਂ, ਤੈਨੂੰ ਕਿਸੇ ਨੇ ਦੱਸ। ਤੇ ਗੜਕੀਲੇ ਆਪਣੇ ਆਪ ਨਾਲ ਫਾਈਟ ਚੱਲਣ ਦੀ ਨੀਂਦ ਦੇ ਨਾਲ ਵੀ ਐਂ ਕਰਕੇ ਫਿਰ ਐਂ ਹੋ ਕੇ, ਤੇ ਹੁਣ ਨੋਨੀ ਦੀ ਮੁਸਲਸਲ ਆਵਾਜ਼ ਆਈ ਜਾ ਰਹੀ। ਤੇ ਨੋਨੀ ਦਾ ਉਹ ਆਏਗਾ ਤੇ ਮੈਂ ਉਹਦੀ ਸ਼ਕਲ ਤੁਸੀਂ ਨਾਲ ਵੇਖੋਗੇ ਤੁਹਾਨੂੰ ਮਜ਼ਾ ਆਏਗਾ। ਯਾਰ ਉਹਨੇ ਇੰਨਾ ਇਹਨੂੰ ਖਿਚਾਤਾ ਐਂਡ ਤੇ ਗੜਕੀਲਾ ਜੈਨੂਨ ਖਿੱਚ ਗਿਆ, ਸੱਚੀ ਖਿੱਚ ਗਿਆ। ਜੈਨੂਨ ਖਿੱਚ ਗਿਆ। ਉਹ ਮੈਂ ਕਿਹਾ ਵੇ ਤੈਨੂੰ ਵਾਸਤਾ ਜਿਹਨੂੰ ਮੰਨਦਾ ਤੂੰ ਨਹੀਂ ਤੇ ਤੂੰ ਉਹਦੇ ਲਾਈ ਲੂਈ ਕਿਉਂ ਨਹੀਂ ਯਾਰ ਹੁਣ ਉਹ ਬੋਲ ਕਿੱਦਾਂ ਰਿਹਾ, ਹੁਣ ਤੂੰ ਬੋਲ ਰਿਹਾ, ਤੂੰ ਹੁਣ ਨਾ ਹਰ ਗੱਲ ਖਿੱਚ ਵੀ ਗਿਆ ਤੂੰ। ਯਾਨੀ ਤੂੰ ਮੈਨੂੰ ਗਾਲਾਂ ਵੀ ਕੱਢਤੀਆਂ ਕਿ ਤੂੰ ਚੁੱਪ ਨਹੀਂ ਕਰ ਰਿਹਾ ਨੂੰ, ਨਹੀਂ ਜੇ ਉਹ ਫਲਾਣੇ ਤੈਨੂੰ ਅਕਲ ਨਹੀਂ ਆ, ਤੂੰ ਫਲਾਣਾ ਟਿੰਗੜਾ, ਤੈਨੂੰ ਆਵੇ, ਤੈਨੂੰ ਫਲਾਣੇ ਦਾ ਵਾਸਤਾ ਹੀ, ਤੈਨੂੰ ਮੰਨਦਾ ਉਹਦਾ ਵਾਸਤਾ ਹੀ। ਤੈਨੂੰ ਨਹੀਂ ਚੁੱਪ ਕੀਤਾ 1.5-2 ਸਕਿੰਟ ਸਿਰਫ ਐ ਚੁੱਪ ਉਹਦੇ ਨਾਲ ਕਹਿੰਦਾ ਗੜਕੀਲਾ ਭਾਈ ਤੁਹਾਨੂੰ ਬੁਰਾ ਲੱਗਾ? ਉਹ ਕਹਿੰਦਾ ਯਾਰ ਚੁੱਪ ਕਰ ਜਾ। ਨਹੀਂ ਭਾਈ ਮੈਂ ਤੁਹਾਡੇ ਕੋਲ ਮਾਫੀ ਮੰਗਦਾ, ਪਤਾ ਕੀ ਗੱਲ ਆ ਮੈਂ ਤੁਹਾਡੇ ਕੋਲ ਨਾ ਸੌਰੀ, ਮੈਂ ਜਾਣ ਕੇ ਨਹੀਂ, ਮੈਂ ਵੈਸੇ ਮਜ਼ਾਕ ਕਰਦਾ। ਉਹ ਚੁੱਪ ਕਰ ਜਾ, ਉਹ ਮੈਂ ਤੈਨੂੰ ਮਾਫ ਕੀਤਾ, ਉਹ ਚੁੱਪ ਕਰ ਜਾ। ਤੇ ਉਹ ਹਟ ਨਹੀਂ ਰਿਹਾ। ਤੇ ਮੁੜ ਕੇ ਮੈਂ ਗੜਕੀਲੇ ਨੂੰ ਕਿਹਾ, ਮੈਂ ਕਿਹਾ ਹੁਣ ਨਾ ਥੋੜਾ ਜਿਹਾ ਤਣਾਅ ਜਿਹਾ ਪੈਦਾ ਹੋ ਗਿਆ ਗੱਡੀ 'ਚ, ਅੱਗੋਂ ਫੈਸਲ ਸਾਹਿਬ ਵੀ ਸੁੱਤੇ ਨੇ। ਤੇ ਮੈਂ ਹੁਣ ਕਿਹਾ ਯਾਰ ਗੜਕੀਲੇ ਤੂੰ ਅਸਲ 'ਚ ਨਾ ਮੇਰੀ ਗੱਲ ਸੁਣ, ਨੋਨੀ ਨੇ ਤੂੰ ਸੁਣਿਆ ਨਹੀਂ, ਨੋਨੀ ਸੁਰੀਲਾ ਕਿੱਡਾ ਗਾਣਾ ਕਿੱਡਾ ਅੱਛਾ ਗਾਉਂਦਾ, ਇਹ ਸੁਣਿਆ? ਕਹਿੰਦਾ ਨਹੀਂ। ਮੈਂ ਕਿਹਾ ਲਓ ਜੀ ਹੁਣੇ ਨੋਨੀ ਤੈਨੂੰ ਗਾਣਾ ਸੁਣਾਏਗਾ, ਜੇ ਵਾਕਈ ਤੂੰ ਸੁਰ ਨੂੰ ਸਮਝਦਾ ਵਾ ਤੇ ਤੈਨੂੰ ਅੱਛਾ ਲੱਗੇ ਤੇ ਮਾਫ ਕਰ ਦੇਗਾ। ਤੇ ਇਹਨੂੰ ਕਹਿੰਦਾ ਨਹੀਂ ਉਸਤਾਦ ਜੀ ਹਾਲੇ ਨਾ ਸੁਣਾਵੇ। ਮੈਂ ਕਿਹਾ ਸੁਣ ਲਾ। ਉਹਨੂੰ ਮੈਂ ਇੰਨਾ ਕਿਹਾ ਨੋਨੀ ਭਾਜੀ ਨੇ ਇੱਕ ਗਾਣਾ ਸੁਣਾ, ਹੁਣ ਅੱਗੋਂ ਹਾਲੇ 1.5 ਘੰਟਾ ਪਿਆ ਤੇ ਉਹਨੂੰ ਮੈਂ ਕਿਹਾ ਤੇ ਗਾਣਾ ਸੁਣਾ। ਨੋਨੀ ਨੇ ਇੰਜ ਕਰਕੇ ਗਾਣਾ ਸ਼ੁਰੂ ਕੀਤਾ ਤੇ ਵਿੱਚ ਨਾ ਇੱਕ ਜਗ੍ਹਾ ਤੇ ਆ ਕੇ ਬਸੂਰਾ ਹੋ ਗਿਆ। ਤੇ ਬਸੂਰਾ ਆਇਆ ਤੇ ਮੈਨੂੰ ਕਹਿੰਦਾ ਲਓ ਆ ਲਓ, ਇਹ ਮੈਨੂੰ ਕਹਿ ਰਿਹਾ ਹੁਣ ਦੱਸੋ। ਤੇ ਉਹ ਨੋਨੀ ਖਿੱਚ ਗਿਆ, ਨੋਨੀ ਕਹਿੰਦਾ ਨਹੀਂ ਭਾਜੀ ਮੈਂ ਤੁਹਾਨੂੰ ਇੱਕ ਹੋਰ ਸੁਣਾਉਣਾ ਵਾ, ਮੈਂ ਤੁਹਾਨੂੰ ਸੁਣਾਉਣਾ ਵਾ, ਤੁਸੀਂ ਦੇਖਣਾ ਜ਼ਰਾ। ਤੇ ਉਹਨੇ ਵਾਕਈ ਨੈਸ਼ ਨੇ ਬੜਾ ਅੱਛਾ ਸੁਣਾਇਆ। ਬਾਹਰ ਵਾਲਾ ਜਿਹੜਾ ਸੀ ਸ਼ਾਹਦ ਅਲੀ ਖਾਨ ਸਾਹਿਬ ਦਾ, ਤੂੰ ਕੀ ਜਾਣੇ ਭੋਰੀਏ ਮੱਝੇ ਨਾਲ ਕਲੀਆਂ ਨਿਸ਼ਾਨਾ ਗਾਣਾ ਜਿਹੜਾ ਇੱਕਦਮ ਕਿੱਧਰ ਜਾਣੇ ਸਾਰੇ ਸ਼ੱਕ ਦਾ ਕਿਉਂ ਕਰਦਾ। ਹਾਂ ਇਹ ਬਸ ਲੱਗ ਗਈ ਸਮਝ ਕਿੰਨਾ ਹੁੰਦਾ ਵਾ
ਤੇ ਉਹ ਹੁਣ ਉਹਨੇ ਸੁਣਾਇਆ ਤੇ ਵਾਕਈ ਇਹਨੇ ਵੀ ਹੁਣ ਮੈਨੂੰ ਕਿਹਾ ਕਿ ਨਹੀਂ ਸਾਡੀ ਠੀਕ ਹੈ। ਅੱਛਾ ਸੁਣਾ। ਲੇਕਿਨ ਉਹ ਹੁਣੇ ਕਹਿਤਾ ਹੁਣ ਉਹ ਗਾਣਿਆਂ ਤੋਂ ਨਹੀਂ ਹਟ ਰਿਹਾ। ਅੱਛਾ ਹੁਣ ਮੈਂ ਇੱਕ ਟਰੈਕ ਲਾਇਆ ਨਾਜ਼ਰੀਨ ਦਾ ਮਜ਼ਾ ਲੈਣ, ਸਿਚੁਏਸ਼ਨ ਦਾ ਮਜ਼ਾ ਲੈਣ। ਹੁਣ ਇਹਨੂੰ ਮੈਂ ਨਾਲ ਗੜਗੀਲੇ ਨੂੰ ਕਹਿ ਰਿਹਾ ਯਾਰ ਗੜਗੀਲੇ ਇਦਾਂ ਨਹੀਂ, ਤੈਨੂੰ ਇਹਦਾ ਪਤਾ ਨਹੀਂ ਇਹਨੇ ਚੁੱਪ ਕਰਨਾ ਕਿੱਦਾਂ, ਤੇ ਤੂੰ ਇਹਨੂੰ ਐਵੇਂ ਬੇਵਕੂਫ। ਅੱਛਾ ਇਹ ਕਈਆਂ ਅਸੀਂ ਨਿੱਕੇ ਨਿੱਕੇ ਹੁੰਦੇ ਸੀ ਨਾ, ਜਦੋਂ ਨਿੱਕੇ ਤੋਂ ਮਰਾਦ ਜਦੋਂ ਅੱਜ ਤੋਂ 20-25 ਸਾਲ ਪਹਿਲੇ ਸਾਡਾ ਇੱਕ ਦੋਸਤ ਹੁੰਦਾ ਸੀ, ਉਹਨੂੰ ਬਿਮਾਰੀ ਸੀ ਇੱਥੋਂ ਇੰਝ ਫੜ ਕੇ ਇੰਝ ਕਰਕੇ ਗੱਲ ਕਰਨ ਦੀ। ਆਪਣੇ ਵੱਲੋਂ ਉਹ ਅਕਸਰ ਬੰਦਿਆਂ ਨੂੰ ਹੁੰਦੀ ਹੈ, ਉਹਦੇ ਠੋਡੀ ਫੜ ਉਹ ਸਾਨੂੰ ਬਹੁਤ ਖੇਚ ਚੜਦੀ। ਉਹਨੇ ਗੱਲ ਕਰਨੀ ਨਾ, ਗੱਲ ਕਰਦੇ ਕਰਦੇ ਉਹਨੇ ਇੱਥੋਂ ਇੰਝ ਹੱਥ ਪਾ ਕੇ ਨਾ ਇੰਝ ਕਰਨਾ। ਬੜੇ ਬੰਦੇ ਤੁਹਾਡੀ ਵੀ ਲਾਈਫ 'ਚ ਹੋਣਗੇ ਇੰਝ ਕਰਨੇ। ਤੂੰ ਬੜਾ ਕਹਿੰਦਾ ਯਾਰ ਤੂੰ ਉੱਦਾਂ ਗੱਲ ਕਰੀ ਜਾ। ਕਈਆਂ ਨੂੰ ਉਹਦੀ ਠੂੰਗੇ ਦੀ ਆਦਤ। ਉਹ ਨੋਨੀ ਇਹਨੂੰ ਬੈਠਾ ਨਾ ਹੁਣ ਇਹਦੇ ਮੋਢੇ ਤੇ ਠੂੰਗੇ ਮਾਰੀ ਜਾ ਰਿਹਾ ਤੇ ਉੱਤੋਂ ਨੀਂਦ ਜਾ। ਚਲੋ ਕੱਲੀ ਆਵਾਜ਼ ਆਵੇ ਤਾਂ ਬੰਦਾ ਬਰਦਾਸ਼ਤ ਕਰ ਲੈਂਦਾ, ਉੱਤੋਂ ਨਾਲ ਮਤਲਬ ਉੱਥੋਂ ਮੈਂ ਸਾਡੀ ਫਿਜ਼ੀਕਲੀ ਵੀ ਨਾਲ ਠੂੰਗੇ ਮਾਰ ਰਿਹਾ ਕਿ ਹੈ ਇਹ ਆਪਣਾ ਗਿਰਗੀਲਾ ਭਾਈ ਹੱਥ ਚਲਾਕੀ ਨਾਲ ਤੇ ਗੱਲ ਪੂਰੀ ਤਮੀਜ਼ ਨਾਲ ਕਰ ਰਿਹਾ। ਅਲਫਾਜ਼ਾਂ 'ਚ ਬਦਤਮੀਜ਼ੀ ਨਹੀਂ ਹੈਗੀ, ਅਲਫਾਜ਼ਾਂ 'ਚ ਗਿਰਗੀਲਾ ਭਾਈ, ਮਾਦਰਤ, ਝੁਕਾਓ, ਸਾਰਾ ਕੁਛ ਆ। ਤੇ ਕਰੈਕਟਰ ਦੇ ਵਿੱਚ ਯਾਨੀ ਖਜਾਓ ਕਰੈਕਟਰ ਸਾਰਾ। ਜੀ ਇੱਕ ਨੂੰ ਹਾਸ਼ਮ ਨੂੰ ਫੋਨ ਕਰਨ ਲੱਗਾ, ਚੱਲ ਉਹਨੂੰ ਕਹਾ ਅੱਛਾ ਯਾਰ ਹਲੀਮ ਜ਼ਰਾ ਭੇਜਣਾ ਮਜ਼ੇਦਾਰ ਜਿਹਾ। ਫੈਸਲਾਬਾਦ 'ਚ ਤੁਸੀਂ ਆਓ ਤੇ ਯਾਰ ਹਾਸ਼ਮ ਹਲੀਮ ਲਾਜ਼ਮੀ ਖਾਣਾ ਯਾਰ, ਕਿਆ ਕਹਿੰਦੇ। ਤੇ ਉਹ ਜਨਾਬ ਜੀ ਉਸਤਾਦ ਮੈਂ ਦੱਸਣ ਲੱਗਾ ਹੁਣ ਠੁੰਨੇ ਨਹੀਂ ਠਹਿਰ ਜਾ, ਠੂੰਗੇ ਵੱਜਦੇ ਨਹੀਂ ਇੱਕ ਤੋਂ ਠੂੰਗੇ ਵੱਜਦੇ। ਤੇ ਹੁਣ ਮੈਨੂੰ ਬਹੁਤ ਖੇਜਾ। ਹੁਣ ਮੈਂ ਇੱਕ ਟਰੈਕ ਲਾਇਆ, ਮੈਂ ਕਿਹਾ ਯਾਰ ਥੋੜਾ ਮਾਹੌਲ ਚੇਂਜ ਕਰਾਂ। ਮੈਂ ਇੱਕ ਟਰੈਕ ਲਾਇਆ। ਅਸਲਾਮ ਅਲੈਕੁਮ ਭਾਜੀ। ਯਾਰ ਭਾਜੀ ਮੁੰਡਾ ਉੱਥੇ ਖਲੋ, ਉੱਥੇ ਉਹਨੂੰ ਕਿਹਾ ਫੋਨ ਕਰ ਦਿਓ, ਕਹਿੰਦੇ ਸਾਨੂੰ ਫੋਨ ਕਰਨ ਹਾਸ਼ਮ ਭਾਈ। ਓਕੇ ਨੋਨੀ ਨਾ ਉਹਦਾ ਨੋਨੀ ਮਿਲ ਗਿਆ, ਕਹਿੰਦੀ ਮਿਲ ਗਿਆ। ਅੱਛਾ ਜੀ। ਤੇ ਉਹ ਨਾ ਮੈਂ ਕਿਹਾ ਯਾਰ ਮੈਂ ਟਰੈਕ ਲਾਵਾਂ, ਤੇ ਮੈਂ ਇੱਕ ਟਰੈਕ ਲਾਇਆ। ਤੇਰੇ ਮਦ ਬਰੇ ਨੈਣ ਮਿਲ ਪੈਣ ਦੇ ਜੰਦਰਾ ਸ਼ਰਾਬ ਜੱਟ। ਇਹ ਤੁਹਾਡੇ ਸ਼ਗਿਰਦ ਦਾ ਤੇ ਹੁਣ ਨੋਨੀ ਨੂੰ ਤਰਸ ਯਾਦ ਆ, ਸ਼ਾਇਰੀ ਨਹੀਂ ਯਾਦ। ਤੇ ਮੈਨੂੰ ਸ਼ਾਇਰੀ ਵੀ ਯਾਦ ਆ, ਤਰਸ ਵੀ ਯਾਦ ਆ। ਤੇ ਜਿਹਨੂੰ ਯਾਦ ਆ ਉਹਨੂੰ ਗਾ ਲੈਂਦੇ। ਤਾਂ ਮੈਂ ਇੱਕ ਟਰੈਕ ਚਲਾਇਆ ਪਹਿਲੇ ਤੇ ਮੈਂ ਆਪ ਚੁੱਪ ਕਰ ਗਿਆ। ਤੇ ਹੁਣ ਇਹ ਵੀ ਤੇ ਨੋਨੀ ਸ਼ੁਰੂ ਫੇਸ ਕਿੱਥੇ ਸੀ ਉਹਦਾ ਸਾਡੀ? ਯਾਨੀ ਇਹ ਮੈਂ ਇਹ ਗੜਗੀਲਾ ਬੈਠਾ ਨਾਲ ਦੀ ਸੀਟ ਤੇ ਦਰਮਿਆਨ ਚ ਨੋਨੀ ਬੈਠਾ, ਤੇ ਇਹ ਮੈਂ ਸੀਟ ਤੇ ਹੱਥ ਰੱਖਿਆ। ਠੀਕ ਹੈ ਜੀ। ਅੱਛਾ ਹੁਣ ਦੇਖ ਲਿਆ ਵੀ ਭਾਜੀ ਇੱਕ ਵਾਰੀ ਮੈਂ ਟਰੈਕ ਚਲਾਇਆ ਲੇਕਿਨ ਸ਼ਾਇਰੀ ਕਿਸੇ ਨਹੀਂ ਯਾਦ, 27 ਅੰਤਰਾ ਮੁੱਕ ਗਿਆ। ਹੁਣ ਮੈਂ ਦੂਜੀ ਰੀ ਚਲਾਇਆ ਕਿ ਮੈਂ ਗਾਉਣਾ ਕਿਉਂਕਿ ਮੈਨੂੰ ਯਾਦ ਆ ਸ਼ਾਇਰੀ। ਤੇ ਮੈਂ ਦੂਜੀ ਰੀ ਗਾ ਕੇ ਮੈਂ ਫੇਰ ਕਿਹਾ ਵਾ ਕਿ ਤੇਰੇ ਮੱਧ ਪਰ ਤੇ ਨਾਲ ਉਹ ਵੀ ਰਾ। ਤੇ ਮੈਂ ਮੁੱਕਾ ਨਹੀਂ ਮਾਰਿਆ, ਮੈਂ ਅੱਗੋਂ ਆ ਨਹੀਂ ਹੁੰਦਾ, ਮੈਂ ਜੇ ਕਰਕੇ ਨਾ ਤੇ ਨੋਨੀ ਦੀ ਆ ਪਈ ਆ। ਤੇ ਮੈਂ ਐਂਜੀ ਆਇਆ ਤੇ ਨੋਨੀ ਦੀ ਬੱਤੀ ਬੰਦ ਹੋ ਗਈ। ਤੇ ਮੈਂ ਬੰਦ ਕਰਕੇ ਮੈਂ ਕਿਹਾ ਨੋਨੀ ਸਾਹਿਬ ਇੱਕ ਮਿੰਟ, ਮੈਂ ਪਹਿਲੇ ਪੂਰਾ 1.5 ਮਿੰਟ ਚੁੱਪ ਰਿਹਾ ਕਿ ਤੂੰ ਗਾ ਲਾ, ਤੈਨੂੰ ਸ਼ਾਇਰੀ ਵੀ ਨਹੀਂ ਯਾਦ, ਤੂੰ ਨਾ ਕਰਕੇ ਮੁਕਾ ਲਿਆ। ਹੁਣ ਮੈਂ ਪਿੱਛੇ ਕਰਕੇ ਦੁਬਾਰਾ ਲਾਇਆ ਤੇ ਮੈਂ ਤੂੰ ਸੁਣ ਵੀ ਰਿਹਾ ਕਿ ਉਸਤਾਦ ਨੇ ਸ਼ਾਇਰੀ ਨਾ ਕਹਿ ਰਿਹਾ ਤੇ ਤੂੰ ਫਿਰ ਵਿੱਚ ਆਵਾਜ਼ ਤੇ ਨੋਨੀ ਚੁੱਪ। ਨਹੀਂ ਉਸਤਾਦ ਤੂੰ ਮੈਂ ਕਿਹਾ ਗੜਗੀਲਾ ਜੀ ਇੰਨਾ ਕੰਮ ਸੀ ਜਿਹਨੂੰ ਤੂੰ 4 ਘੰਟੇ ਹੋ ਗਏ। ਤਾਂ ਜੀ ਇੱਕ ਮੌਕੇ ਤੇ ਮੈਨੂੰ ਇਸ ਤਰ੍ਹਾਂ ਲੱਗਾ ਕਿ ਭਾਈ ਇਮਦਾਦ ਨੇ ਇੰਜ ਕਰਕੇ ਪਿੱਛੇ ਨੂੰ ਟਰਨ ਲਈ, ਅਸੀਂ ਪਿੱਛੇ ਬੈਠਣਾ ਮੇਰਾ ਨੋਨੀ। ਮੈਂ ਕਿਹਾ ਲੈ ਵੀ ਇਸ ਬੰਦੇ ਨੇ ਡਬਲ ਕਸੋਨਾ ਇੱਕੋ ਹੀ ਇਹਦਾ ਡਬਲ ਸੀ। ਮੈਂ ਕਹਿੰਦਾ ਘੁਮਾ ਕੇ ਮਾਰਨਾ ਤੇ ਨੋਨੀ ਦੇ ਸਿਰ ਛਿਛੜੇ ਰਹੇ ਨੇ। ਤੂੰ ਚੁੱਕਿਆ ਤੇ ਗੱਲ ਮੈਂ ਕਿਹਾ ਸੀ ਤਾਂ ਇਸ ਕਿਸੇ ਦਾ ਚੁੱਕਿਆ ਕੋਈ ਉੱਥੇ ਮੇਰੇ ਵਰਗਾ ਵੀ ਹੁੰਦਾ ਕਤਲ ਕਰ ਦਿੰਦਾ। ਨਹੀਂ ਉਹ ਜੈਨੂਇਨ ਗੱਲ, ਸੱਚੀ ਗੱਲ ਇਹ ਆ ਕਿ ਉਹ ਵਾਕਈ ਉਹ ਇਦਾਂ ਦਾ ਉਹਨੂੰ ਪਤਾ ਹੀ ਨਹੀਂ ਸੀ ਮੈਂ ਕੀ ਕਰਨ ਡਿਆ। ਯਾਰ ਤੇ ਮੈਂ ਸਦਕੇ ਜਾਵਾਂ 5 ਵਾਰੀ ਮਾਈਨਸ ਬਹਾਦਰੀ ਭਾਈ ਦੀ ਹੈ ਹੀ ਨਹੀਂ ਬਹਾਦਰੀ। ਤੇ ਇੰਜ ਕਰਕੇ ਭਾਈ ਨੇ ਟਰਨ ਲਿਆ ਤੇ ਟਰਨ ਲੈ ਕੇ ਤੇ ਯਾਰ ਤੈਨੂੰ ਤੇਰੀ ਮਾਂ ਦਾ ਵਾਸਤਾ ਤਾਂ ਉਹਨੇ ਚੁੱਪ ਕਰ ਜਾ। ਮੈਨੂੰ ਉੱਥੇ ਕਿਹਾ ਮੈਂ 100 ਮਿੱਠੇ ਨਹੀਂ ਲੜਦਾ। ਨਹੀਂ ਉਹਨੂੰ ਗੁੱਸਾ ਪਾਉਣ ਲੱਗ ਗਿਆ ਯਾਰ। ਉਹ ਗੁੱਸੇ ਮਿੱਠੇ ਤੂੰ ਜੜਾਂ ਵਾਲੇ ਨਹੀਂ ਵੇਖਿਆ ਉਹ ਲਾਨਤ ਬਾਤ ਸਾਨੂੰ ਜੜਾਂ ਵਾਲਾ ਸਾਡੇ ਕੋਲ ਦਿਲ ਰਾਤ ਹੀ ਭਾਈ ਸਾਰੇ ਰਾਹੀ ਕਹੇਗਾ ਜੜਾਂ ਵਾਲੇ ਨੇ ਪਤਾ ਨਹੀਂ ਕਿਹਨੂੰ ਕੁੱਟਤਾ। ਮੈਂ ਕਿਹਾ ਮੈਨੂੰ ਵਾਕਈ ਫੇਕ ਲੱਗਣ ਡਿਆ ਵਾ। ਉਸਤਾਦ ਜੀ ਜੜਾਂ ਵਾਲੇ ਨਾ ਜੜਾਂ ਵਾਲੇ ਗੜਗੀਲਾ ਬਾ ਡਰਾਮਾ ਕਰਨ ਦੇ ਤੇ ਇਹਦਾ ਭਰਾ ਸੀਗਾ ਉਹ ਗੱਡੀ ਤੇ ਬਹਿ ਗਿਆ ਕਿਉਂਕਿ ਗੱਡੀ ਸਾਰੇ ਫਨਕਾਰ 3 ਜਣੇ ਸੀ। ਉਹ ਹੁਣ ਇਹਨੇ ਨਾ ਫਨਕਾਰ ਗੱਡੀ ਤੇ ਬਿਠਾਇਆ ਤੇ ਜਿਹੜੇ ਮੇਨ ਕਰੈਕਟਰ ਨੇ ਨਾ ਉਹ ਬਾਹਰ ਬੈਠੇ, ਉਹਨਾਂ ਨੂੰ ਸੀਟ ਹੀ ਨਹੀਂ ਲੱਗੀ। ਤੇ ਪ੍ਰੋਡਿਊਸਰ ਕਹਿੰਦੇ ਯਾਰ ਮੈਂ ਤੇ ਪੂਰੇ ਕਰੈਕਟਰ ਲੈ ਕੇ ਆਇਆ, ਘੱਟ ਕਿੱਦਾਂਗੇ ਬੰਦੇ, ਸੀਟ ਕਿਉਂ ਨਹੀਂ? ਉਹਨੇ ਵੇਖਿਆ ਕਹਿੰਦਾ ਹਾਂਜੀ ਭੈਣ ਤੁਸੀਂ ਕਿਹਦੇ ਨਾਲ? ਕਹਿੰਦੇ ਜੀ ਅਸੀਂ ਗੜਗੀਲੇ ਦੇ ਭਾਈ। ਕਹਿੰਦਾ ਆਜੋ ਥੱਲੇ। ਉਹਨੇ ਥੱਲੇ ਲਾਤੇ ਤੇ ਗੜਗੀਲਾ ਉਧਰੋਂ ਆ ਕੇ ਕਹਿੰਦਾ ਕੀ ਹੋਇਆ? ਉਹਦਾ ਭਰਾ ਕਹਿੰਦਾ ਭਾਈ ਨੇ ਉਹਨੇ ਥੱਲੇ ਲਾਤਾ। ਗੜਗੀਲਾ ਕਹਿੰਦਾ ਤੂੰ ਮੈਨੂੰ ਡਾਇਰੈਕਟ ਕਹਿ, ਤੂੰ ਇਹਨਾਂ ਨੂੰ ਕਿਉਂ ਕਿਹਾ? ਗੜਗੀਲੇ ਨੇ ਆ ਮੁੱਕਾ ਨਹੀਂ ਗੱਡੀ ਦਾ ਸ਼ੀਸ਼ਾ ਤੋੜਤਾ। ਦੇਖੋ ਜੀ ਮੇਰੀ ਸੁਣੋ ਗੱਲ,
ਗੱਡੀ ਦਾ ਸ਼ੀਸ਼ਾ ਤੋੜਤਾ। ਭਾਈ ਫੈਸਲ 7 ਘੰਟੇ ਮੁਸਲਸਲ ਸਪਾਈ ਮੈਂ ਬੁੱਗੇ ਵਾਲੀ ਵੇਖੀ ਗਿਆ ਉੱਥੇ। ਜਦੋਂ ਇਦਾਂ ਦੀ ਗੱਲ ਕਰਨੀ ਹੋਵੇ ਨਾ ਉਹਨੂੰ ਥੋੜਾ ਜਿਹਾ ਇਸ਼ਾਰਾ ਕਰ ਦੇ ਕਿ ਜ਼ਰਾ ਐਕਟਿਵ ਹੋ ਕੇ ਸੀਰੀਅਸ ਹੋ ਕੇ ਬਹਿਣਾ। ਉਹਦੀ ਆਵੇ ਜਿਹਦੀ ਤੂੰ ਗੱਲ ਸੁਣਾ ਰਿਹਾ ਉਹ ਆ ਮੂੰਹ ਹੈਗਾ ਆ ਦੇ ਦਾ ਮੂੰਹ ਦੇ ਸਾਜੀ ਉਹਦੇ ਮੈਂ ਨਕਸ਼ੇ ਹਿਲਾਤੇ ਤੇ ਉਹ ਆਪਣੇ ਗਾਰਡਨ ਕਹਿੰਦਾ ਮੇਰਾ ਗੜਗੀਲਾ ਮਾਰਨ ਡਿਆ ਮੈਨੂੰ। ਸਾਜੀ ਸੱਚੀ ਮੁੱਚੀ ਮੈਨੂੰ ਨਹੀਂ ਪਤਾ ਲੱਗਾ ਗੜਗੀਲੇ ਚ ਇੰਨੀ ਚੇਂਜਿੰਗ ਆ ਗਈ। ਦੂਰ ਫਟੇ ਮੂੰਹ ਯਾਰ। ਉਹ ਯਾਰ ਹਾਲ ਦੇ ਵਿੱਚੋਂ ਇੱਕ ਕਰੈਕਟਰ ਕਹਿੰਦਾ ਓਏ ਮੈਂ ਡਰਾਮਾ ਨਹੀਂ ਚੱਲਣ ਦੇਣਾ। ਉਹਨੇ ਇੰਜ ਵੈਪਨ ਲੈ ਕੇ ਖਲੋਤਾ ਆ ਹਾਲ ਚ। ਵੈਪਨ ਲੈ ਕੇ ਯਾਰ ਅਸਲਾ ਲੈ ਕੇ ਖਲੋਤਾ ਹੈ ਕਿ ਮੈਂ ਡਰਾਮਾ ਨਹੀਂ ਚੱਲਣ ਦੇਣਾ। ਕੋਈ ਫਨਕਾਰ ਐਂਟਰੀ ਨਹੀਂ ਕਰਨ ਡਿਆ ਤੇ ਗੜਗੀਲਾ ਕਹਿੰਦਾ ਮੈਂ ਕਰਨਾ। ਗੜਗੀਲਾ ਗਿਆ ਤੇ ਅੱਧਾ ਪੌਣਾ ਘੰਟਾ ਲਾ ਕੇ ਉੱਥੇ ਆਇਆ। ਅੱਲਾ ਹੀ ਰਹਿਮਨ। ਸਟੇਸ਼ਨ ਦੇ ਬਾਹਰ ਆਇਆ ਫਿਰ ਮੁੜ ਤੇ ਸਟੇਸ਼ਨ ਤੇ ਨਹੀਂ ਉਹ ਸਹੀ ਬੈਠਾ ਉਹਨੂੰ ਗੱਲ ਕਹਿੰਦਾ ਵੀ ਮਾਰ। ਇਹ ਕਹਿੰਦਾ ਇੱਕ ਗੱਲ ਦੇਣ ਚ ਰੱਖੀ। ਗੜਗੀਲੇ ਨੂੰ ਸਾਈ ਜਾਂਦੇ ਪਤਾ ਕੀ ਕਿਹਾ ਉਹਨੂੰ? ਗੱਲ ਸੁਣ ਮੇਰੇ ਵੀਰਾ, ਨਿਸ਼ਾਨਾ ਲਾਣੀ ਸਿੱਧਾ ਇੱਥੇ ਲਾਈ ਤਾਂ ਕਿ ਮੈਂ ਫਖਰ ਨਾ ਜਾਵਾਂਗਾ ਸੀਨੇ ਤੇ ਗੋਲੀ ਬੈਕ ਤੇ ਇਧਰ ਉਧਰ ਲੱਤ ਲੁੱਤ ਚ ਨਾ ਮਾਰੀ। ਐ ਯਾਰ ਉਹ ਮੈਨੂੰ ਤੇ ਸਮਝ ਨਹੀਂ ਯਾਰ ਉਹ ਬਰਾਦਰੀ ਹੋਰ ਆ, ਪੁੱਠਾ ਬਰਾਦਰੀ, ਖੋਖਰ ਬਰਾਦਰੀ, ਚੰਦੂਆ ਅੱਛਾ ਬਰਾਦਰੀ। ਸਾਜੀ ਇੱਕ ਸਵਾਲ ਸੁਣਨਾ ਜ਼ਰਾ ਜੀ। ਕਾਗ ਪਤਨ ਡਰਾਮਾ ਕਰਦੇ ਹੋਈਏ ਸਾਜੀ ਰੋਜ਼ਾਨਾ ਉੱਥੇ ਇੱਕ ਕਰੈਕਟਰ ਆਵੇ ਸ਼ੂਕਾ ਭਲਵਾਨ ਜੀ। ਕੌਣ? ਸ਼ੂਕਾ ਭਲਵਾਨ ਉਹਦਾ ਨਾਮ ਹੈ। ਆ ਕੇ ਰੋਜ਼ਾਨਾ ਡਰਾਮਿਆਂ ਦਾ ਥੋੜਾ ਜਿਹਾ ਚੱਲਦਾ ਤੇ ਉਹਨੇ ਆ ਕੇ ਹਾਲ ਚ ਉਹਨੇ ਇੱਕ ਕਰੈਕਟਰ ਜਿਹਨੂੰ ਪੰਪ ਐਕਸ਼ਨ ਕਹਿੰਦੇ ਇੰਜ ਕਰ ਉਹਨੇ ਪੜ੍ਹੀ ਹੋਣੀ। ਉਹਨੇ ਇੱਕ ਹੱਥ 'ਚ ਸ਼ਰਾਬ ਦੀ ਬੋਤਲ ਤੇ ਇੱਕ ਹੱਥ 'ਚ ਐਂ ਕਰਨਾ ਤੇ ਸਾਰਾ ਹਾਲ ਇੰਜ ਹੋ ਜਾਣਾ। ਕੋਈ ਨਹੀਂ ਹੱਸ ਰਿਹਾ ਸਾਜੀ, ਕੋਈ ਲਾਫ ਨਹੀਂ ਦੇ ਰਿਹਾ। ਮੈਂ ਕਿਹਾ ਯਾਰ ਇਹ ਬੰਦਾ ਕੌਣ ਆ? ਤੇ ਮੈਂ 4 ਦਿਨ ਤੋਂ ਉਹਦੀ ਰਿਕੁਐਸਟ ਉਹਦੀ ਮਿਹਨਤ ਕਰ ਰਿਹਾ। ਮੈਂ ਕਿਹਾ ਭਲਵਾਨ ਜੀ ਸਾਡੀ ਰੋਟੀ ਰੋਜ਼ੀ ਆ, ਪਲੀਜ਼ ਤੁਸੀਂ ਏਦਾਂ ਦਾ ਕੋਈ ਨਿਜ਼ਾਮ ਕਰਨਾ ਹੁੰਦਾ ਤੇ ਪਿੱਛੇ ਆਓ, ਤੁਹਾਡੀ ਆਨਰ ਕਰਦੇ, ਤੁਹਾਨੂੰ ਪੁੱਛਦੇ ਧੱਕਾਵਾਨੇ ਪਿਆਉਨੇ। ਚੱਲ ਨਾਲ ਉਹਨੇ 4 ਗਾਲਾਂ ਕੱਢਤੀਆਂ। ਮੈਂ ਹੁਣ ਵੇਖ ਰਿਹਾ, ਮੈਂ ਕਿਹਾ ਯਾਰ ਇਹ ਬੰਦਾ ਕਿੱਦਾਂ ਹਟੇਗਾ? ਪੀਰ ਵਾਲਾ ਦਿਨ ਹੋਵੇ ਸਾਜੀ ਇੱਥੇ। ਅੱਛਾ ਯਾਨੀ ਗਾਲਾਂ ਸੁਣ ਕੇ ਵੀ ਤੂੰ ਇਹ ਸੋਚ ਰਹੀ ਯਾਰ ਇਹ ਕਿੱਦਾਂ? ਅੱਛਾ ਹਾਂਜੀ ਹਿਸਾਬ ਇਹ ਜ਼ਿਆਦਾ ਅੱਛੀ ਗੱਲ। ਮੈਂ ਤਰੀਕੇ ਨਾਲ ਸ਼ੁਰੂ ਹੋਣਾ ਸੀ ਉਹਦੇ ਦੁਆਲੇ। ਅੱਛਾ ਤਰੀਕੇ ਨਾਲ। ਹਾਂਜੀ ਉਹਨੇ ਤਰੀਕੇ ਨਾਲ ਕੱਢੀਆਂ ਸੀ। ਨਹੀਂ ਸਾਜੀ ਅਸਲ 'ਚ ਨਾ ਉਹ ਉੱਥੇ ਦਾ ਉਹ ਪੂਰਾ ਉਹਦਾ ਨਾਮ ਸੀ। ਸਾਜੀ ਸਟੇਜ ਤੇ ਹੋਰ ਫਿਰ ਹੁੰਦਾ ਹੱਥ 'ਚ ਗਨ ਵੀ ਅਸੀਂ ਹੁਣ ਸਟੇਜ ਦੇ ਉੱਤੇ ਜੜਨਾ ਨਾਲੇ ਗੱਲ ਇਹ ਆ ਕਿ ਇਹਨਾਂ ਨੇ ਲੁੱਕ ਨਹੀਂ ਸਕਦੇ। ਇਹਨਾਂ ਨੇ ਸਾਹਮਣੇ ਆਉਣਾ, ਪਤਾ ਕੋਈ ਨਹੀਂ ਕਿਹੜਾ। ਉਤੋਂ ਗਾਲ ਨਹੀਂ ਅਸੀਂ ਕੱਢ ਸਕਦੇ ਤਾਂ ਹਜ਼ਾਰ ਪਾਬੰਦੀ ਹੈ ਸਟੇਜ ਤੇ ਤੁਸੀਂ ਗਾਲ ਕੱਢਦੇ। ਅੱਛਾ ਜੀ ਫੇਰ ਸਹੀ ਪੀਰਾਂ ਦੇ ਉਹਨੂੰ ਮੈਂ ਨਾ ਕਿਹਾ ਵੀ ਸ਼ੂਕੇ ਬਸ ਬਹੁਤ ਹੋ ਗਈ, ਇੰਨੀ ਹੁੰਦੀ ਹੈ ਯਾਰ। ਕਹਿੰਦਾ ਓਏ ਤੂੰ ਸਿੱਧਾ ਹੀ ਸ਼ੂਕਾ ਕਹਿ ਰਿਹਾ। ਮੈਂ ਕਿਹਾ ਤੈਨੂੰ ਕੀ ਕਹਿਣਾ, ਮੈਨੂੰ ਇਹ ਦੱਸ ਦੇ, ਮੈਂ ਤੈਨੂੰ ਉਹ ਕਹਿ ਦਿੰਦਾ। ਸੱਜ ਨਹੀਂ ਹਟਿਆ, ਉਹ ਲਾਗੇ ਆ ਗਿਆ ਉਹਨੇ ਨਾ। ਮੈਂ ਕਿਹਾ ਸ਼ੂਕੇ ਤੈਨੂੰ ਹੁਣ ਮੈਂ ਕੱਢਣਾ ਇੱਥੋਂ ਜਿੱਦਾਂ ਕੱਢਣ ਦਾ ਹੁੰਦਾ ਹੱਲ, ਜਾਂ ਸ਼ੂਕਾ ਰਹੇਗਾ ਇੱਥੇ ਜਾਂ ਮੈਂ ਰਵਾਂ। ਕਹਿੰਦਾ ਓਏ ਉਹਨੇ ਇੰਜ ਕੀਤਾ। ਸਾਜੂ ਨੇ ਆਇਆ ਕੇ ਨਾ ਸਟੇਜ ਦੇ ਉੱਤੇ ਆਪਣੀ ਪੰਪ ਐਕਸ਼ਨ ਜੀ ਰੱਖੀ, ਬੋਤਲ ਉਹਨੇ ਪਰੇ ਰੱਖੀ। ਜਿਹੜੀ ਉਹਨੇ ਬੋਤਲ ਪਰੇ ਰੱਖੀ ਨਾ ਉਹਨੂੰ ਤਾਂ ਮੈਂ ਪਹਿਲੇ ਠੁੱਡ ਮਾਰ ਕੇ ਸਾਈਡ ਤੇ ਸੁੱਟਦਾ। 2 ਨੰਬਰ ਗਨ ਚੁੱਕ ਕੇ ਮੈਂ ਪਰਾਂ ਸਾਈਡ ਤੇ ਕੀਤੀ ਸਾਜੀ। ਉਹ ਟੁੰਨ ਜਿਹਾ ਹੈਗਾ ਜੀ, ਉਹਦੇ ਮੈਂ ਮਾਰੀ ਬਹਿ ਕੇ ਲੱਤਾਂ ਚ ਕਿੱਕ ਮੂੰਹ ਦੇ ਵਿੱਚ ਛੱਗ ਥੱਲੇ ਡਿੱਗ ਪਿਆ। ਥੱਲੇ ਉਤਰ ਕੇ ਮੈਂ ਫਿਰ ਧੋਤਾ ਲਾਇਆ ਸਾਜੀ। ਪਸਲੀਆਂ ਤੋੜਦੀਆਂ ਸੀ। ਛੋਟਾ ਵੱਡਾ ਬਦਮਾਸ਼ ਉਹ ਕੱਲਾ ਹੀ ਆਉਂਦਾ ਸੀ। ਸਾਜੀ ਇਕੱਲਾ ਹੀ ਆਉਂਦਾ ਸੀ। ਪੀਰ ਨੂੰ ਉਹਨੇ ਇਕੱਲੇ ਹੀ ਆਉਣਾ ਸੀ, ਇਹਨੇ ਕੁੱਟਣਾ ਸਾਜੀ ਸੀ ਦਾ ਨਾ। ਸਿਸਟਮ ਐਸਾ ਸੀ, ਉਹਨੇ ਉਹਦਾ ਨੈਟਵਰਕ ਬਣ ਗਿਆ ਸੀ ਨਾ। ਓਕੇ ਲੋਕ ਉਹ ਤੋਂ ਕੰਨੀ ਕੁਤਰਾਂਦੇ। ਅੱਛਾ ਯਾਨੀ ਹੁਣ ਮੈਂ- ਹਵਾ ਜੀ ਬਣ ਗਈ ਸੀ। ਹਾਂ ਮੈਨੂੰ ਨਹੀਂ ਸੀ ਪਤਾ ਵੀ ਉਹਦੀ ਗੇਮ ਕੌਣ ਆ, ਕੀ ਹੈ ਪਿੱਛੇ ਗੇਮ। ਮੈਨੂੰ ਇਹ ਵੀ ਆਉਂਦਾ ਵਾ ਤੇ ਬਸ ਅੱਛਾ ਤੂੰ ਉਹਦੇ ਪੰਪ ਐਕਸ਼ਨ ਵੇਖ ਕੇ ਸਾਰਾ ਕੁਝ ਵੇਖ ਕੇ ਵੀ ਤੂੰ ਸਮਝ ਰਿਹਾ ਵੀ ਕੁਝ ਨਹੀਂ। ਸਾਜੀ ਮੈਨੂੰ ਕਈ ਲੋਕ ਹੁੰਦੇ ਆ ਠੇਠਾਂ 'ਚ ਐਵੇਂ ਰੰਗ ਦਾਸਲਾ ਨਾਲ ਲੈ ਹੁੰਦੇ ਰੰਗਬਾਜ਼ੀ ਵਾਲੇ ਬੰਦੇ। ਬੇਸਿਕਲੀ ਉਹਦੀ ਐਂਟਰੀ ਇਦਾਂ ਸੀਗੀ ਉਹਦੇ ਲੋਈ ਸਾਜੀ ਜਦੋਂ ਮੈਂ ਧੋਤਾ ਲਾਇਆ ਇਹਨਾਂ ਦੇ ਪੂਰੇ ਸ਼ਹਿਰ ਦੇ ਵਿੱਚ ਖਾ ਪੈ ਗਈ ਯਾਰ। ਉਹ ਮੁੰਡਾ ਡਰਾਮੇ ਵਾਲਾ ਨਹੀਂ, ਉਹ ਫੀਨਾ ਜਿਹਾ, ਉਹਨਾਂ ਨੇ ਸ਼ੂਕੇ ਨੂੰ ਕੁੱਟਤਾ। ਉਹਨੇ ਬਾਗਪਤਨ 'ਚ ਖਾ ਪੈ ਗਈ ਯਾਰ। ਉਹ ਕਿਹੜਾ ਮੁੰਡਾ ਜਿਹਨੇ ਸ਼ੂਕੇ ਨੂੰ ਕੁੱਟ ਦਿੱਤਾ? ਤੇ ਸ਼ੂਕਾ ਅੱਗੋਂ ਚੰਗਾ ਜਵਾਨ ਭਾਈ ਟੀਪੂ ਦਰਾਉਂ ਦਾ ਘੱਟ ਹੋਵੇ ਭਾਈ। ਜਦੋਂ ਗੱਲ ਧੁੰਮੀ ਨਾ ਸਾਜੀ, ਉਹਦੇ ਹੁਣ ਵਾਲਿਦ ਸਾਹਿਬ ਮਾਂ ਮਸਜਿਦ, ਉਹਦੇ 3 ਭਰਾ ਉਹ ਵੀ ਮਾਂ ਮਸਜਿਦ, ਉਹ ਸਾਰੇ ਉਹਨੂੰ ਗਾਲਾਂ ਕੱਢਦੇ ਵੀ ਕੋਈ ਚੰਗਾ ਕੰਮ ਕਰ। ਉਹ ਜਦੋਂ ਆਹ ਗੱਲ ਧੁੰਮੀ ਨਾ ਵੀ ਯਾਰ ਉਹ ਮੁੰਡਾ ਹਲਕਾ ਜਿਹਾ ਵਾ ਜਿਹਨੇ ਇਹਨੂੰ ਕੁੱਟਿਆ, ਪੀਨਾ ਜਿਹਾ ਵਾ, ਡਰਾਮੇ ਹੀ ਕੰਮ ਕਰਦਾ। ਹਲਕਾ ਜੀ ਆਹੋ ਮੈਂ ਉਦੋਂ ਸਾਜੀ 10 ਸਾਲ ਪਿੱਛੇ ਗੱਲ ਦੱਸਣ 10-12 ਸਾਲ ਸਹੀ ਹੈ ਤੇ ਉਸਤਾਦ ਅੱਛਾ। ਗੜਗੀਲਾ ਉਸਤਾਦ ਜੀ ਵੱਖੀ ਚ ਮੁਕਾ ਮਾਰਦਾ ਸਾਜੀ ਸੀ ਪਸਲੀ ਤੋਂ। ਪੰਚਾਇਤ ਲੱਗ ਗਈ ਉੱਥੇ ਦੇ ਡੀਐਸਪੀ ਸਾਹਿਬ ਨੇ ਮੇਰੀ ਸਾਈਡ ਦੇ ਸਾਜੀ। ਬੜਾ ਵੱਡਾ ਮੀਡੀਆ ਬਹੁਤ ਇਕੱਠਾ ਹੋ ਗਿਆ। SSP ਆ ਗਿਆ ਸੀ ਆਪ। ਸਿਸਟਮ ਬਣ ਗਿਆ ਤੇ ਉੱਤੇ ਉਹਨਾਂ ਨੇ ਕਿਹਾ ਜੀ ਉਹ ਬੰਦਾ ਲਿਆਓ। ਉਹਦਾ ਪਿਓ ਕਹਿੰਦਾ ਜਿਹਨੇ ਸ਼ੂਕੇ ਨੂੰ ਮਾਰਿਆ। ਮੇਰੇ ਨਾਲ ਹੁਣ ਡੀਐਸਪੀ ਨੇ ਮੈਨੂੰ ਨਾ ਸੈਪਰੇਟ, ਮੈਨੂੰ ਨਾ ਬੇਟਾ ਕਹਿੰਦਾ ਬੇਟਾ ਪਰੇਸ਼ਾਨ ਨਹੀਂ ਹੋਣਾ, ਅਸੀਂ ਤੇਰੇ ਨਾਲ ਆ। ਉਹ ਸਾਨੂੰ ਪਤਾ ਬੰਦਾ ਗੰਦਾ ਵਾ ਤੇ ਇਹ ਪੰਚਾਇਤ 'ਚ ਆਉਣਾ ਵਾ। ਤੈਨੂੰ ਮੈਂ ਕਹਿ ਰਿਹਾ, ਉਹਨੇ ਬੰਦੇ 2 ਮੁਲਾਜ਼ਮ ਭੇਜੇ ਵੀ ਸਿਵਲ ਵਰਦੀ 'ਚ ਵੀ ਇਹਦੇ ਨਾਲ ਲਾਓ, ਇਹਨੂੰ ਉੱਥੇ ਵਿਚਾਰੇ ਨੂੰ ਕੋਈ ਮਸਲਾ ਨਾ ਬਣ ਜਾਏ। ਉਹਦਾ ਪੂਰਾ ਨੈਟਵਰਕ ਸੀ ਸਾਜੀ। ਮੈਂ ਨਹੀਂ ਡਰਿਆ। ਮੈਂ ਕਿਹਾ ਸਾਜੀ ਸਰ ਜੇ ਤੁਸੀਂ ਮੇਰਾ ਸਪੋਰਟ ਕਰ ਰਹੇ ਹੋ ਤਾਂ ਮੈਂ ਆਵਾਂਗਾ। ਇਹ ਕਿਹੜੀ ਗੱਲ? ਇਹ ਤੇ ਉਹਦਾ ਪਿਓ ਹੁਣ ਮਾਂ ਮਸਜਿਦ ਏਡੀ ਮਾਸ਼ਾਅੱਲਾ ਉਹਨਾਂ ਦੀ ਦਾੜੀ ਬੜੇ ਨੇਕ ਸਨ।
ਲੋਈ ਬੰਦੇ ਇਕੱਠੇ ਹੋ ਗਏ ਤੇ ਹੁਣ ਸ਼ੂਕਾ ਵੀ ਬੈਠਾ ਹੈ, ਸ਼ੂਕੇ ਦੀਆਂ ਜਗ੍ਹਾ ਕਾਲੀਆਂ ਹੋਈਆਂ ਹੋਣੀਆਂ, ਨੀਲ ਪਏ। ਹੋਇਆ ਮਾਰਿਆ ਤਸੱਲੀ ਨਾਲ ਧੋਤਾ ਲਾਇਆ। ਮੈਂ ਇਹਦਾ ਬਿਲਕੁਲ ਯੰਗ ਸੀ ਉਦੋਂ, ਚੰਗਾ ਤਸੱਲੀ ਨਾਲ ਮਾਸ਼ਾਅੱਲਾ ਮੈਂ ਧੋਤਾ ਲਾਇਆ। ਲੋਈ ਉਹਦਾ ਅੱਬੂ ਕਹਿੰਦਾ ਜੀ ਉਹ ਕਿਹੜਾ ਬੱਚਾ ਹੀ ਜਿਹਨੇ ਸ਼ੂਕੇ ਨੂੰ ਕੁੱਟਿਆ। ਹੁਣ ਸ਼ੂਕਾ ਆਪ ਦਾ ਆਓ ਬੈਠਾ ਜਦੋਂ ਨੇ ਕਿਹਾ ਨਾ ਆਓ ਬੈਠਾ ਤੇ ਉਹ ਕਦੀ ਸ਼ੂਕੇ ਨੂੰ ਵੇਖੇ ਕਦੀ ਮੈਨੂੰ ਵੇਖੇ, ਕਹਿੰਦਾ ਕਾਕਾ ਤੂੰ ਵਾਕਈ ਨੂੰ ਮਾਰਿਆ। ਮੈਂ ਕਿਹਾ ਤੁਹਾਨੂੰ ਦੱਸਣ ਨਹੀਂ ਦਿਆ, ਮਾਰੇ ਜੇ ਇਹਨੂੰ ਮੈਂ ਹੋਰ ਮਾਰਨਾ ਕਿ ਮੈਂ ਇਹਦੀ ਮੈਂ ਸਾਰੀ ਸ਼ੂਕੇ ਪਾਣੀ ਕੱਢਣੀ ਸੀ। ਮੈਂ ਕਿਹਾ ਇਹ ਸਾਡਾ ਮੈਂ ਕਿਹਾ ਰੀਜ਼ਰ ਖਰਾਬ ਕਰਤਾ। ਅਸੀਂ ਜੋ ਵੀ ਹਾਂ ਸਾਡਾ ਉਹ ਠੀਆ ਵਾ, ਅਸੀਂ ਰੋਟੀ ਰੋਜ਼ੀ ਕਮਾ ਰਹੇ ਹਾਂ। ਇਹ ਸਭ ਨੂੰ ਸੈਪਰੇਟ ਆ ਕੇ ਮਿਲੇ ਵੀ ਯਾਰ ਮੇਰੀ ਆਹ ਟੈਨਸ਼ਨ ਆ, ਅਸੀਂ ਇਹਦੀ ਗੱਲ ਨਾ ਸੁਣੀਏ, ਇਹਦੀ ਨਾ ਰਿਸਪੈਕਟ ਕਰੀਏ, ਫਿਰ ਇਹ ਬਣਦਾ। ਇਹ ਤੇ ਮੈਂ ਕਿਹਾ ਸਾਰਾ ਹੀ ਸਿਸਟਮ ਖਰਾਬ ਕਰਨ ਡਿਆ। ਫਿਰ ਕੋਈ ਐਸੀ ਗੱਲ ਨਹੀਂ, ਅਸੀਂ ਵੀ ਸ਼ੂਕੇ। ਮੈਂ ਕਿਹਾ ਸ਼ੂਕੇ ਤੁਹਾਡੇ ਸਾਹਮਣੇ ਹਾਏ ਡੀਅਰ ਉਹ ਭਾਈ ਵੱਡੀ ਗੱਲ, ਅਸੀਂ ਵੀ ਸ਼ੂਕੇ। ਸਾਹਿਬ ਮੈਨੂੰ ਪੂਰਾ ਸਪੋਰਟ, ਸਾਹਿਬ ਦੀ ਸਪੋਰਟ ਸੀ ਨਾ, ਸਾਹਿਬ ਵਿੱਚ ਬੈਠਾ ਹੋਇਆ ਸੀ। ਉਸਤਾਦ ਜੀ ਮੈਂ ਨਾ ਇੱਕ ਜਗ੍ਹਾ ਤੇ ਪਹਿਲਾ ਡਰਾਮਾ ਪਹਿਲੇ ਗੱਲ ਮੁੱਕ ਗਈ। ਇਹ ਗੱਲ ਭਾਜੀ ਵੱਡੀ ਗੱਲ। ਸਾਹਿਬ ਦੀ ਸਪੋਰਟ ਸੀ ਸਾਡੀ। ਹਾਂ। ਸ਼ੂਕਾ ਸਾਜੀ ਉੱਥੇ ਉੱਠਿਆ ਨਹੀਂ ਕਰਕੇ ਉਹਨੇ, ਮੈਂ ਵਿੱਚੋਂ ਇੱਕ ਵਾਰੀ ਨੱਥੀ ਹੋ ਗਿਆ ਵੀ ਹੁਣ ਨਿਊਟਰਲ ਆ। ਉਹਨੇ ਪੀਤੀ ਹੋਈ ਨਹੀਂ ਚੰਗਾ ਜੋੜ ਜਿਹੜਾ ਹੱਥ ਸਾਡੀ ਮੇਰੇ ਚ ਤੇ ਉਦੋਂ ਉਹ ਦਲੇਰੀ ਇਹ ਆ ਗਈ। ਮੈਂ ਲੜਾਈ ਹਮੇਸ਼ਾ ਜਾਣ ਨਾਲ ਨਹੀਂ ਹੁੰਦੀ, ਜਿਗਰੇ ਨਾਲ ਹੁੰਦੀ। ਆਉਣ ਨਾ ਹੁੰਦੀ। ਜਜ਼ਬਾਤ ਉਹ ਸਾਜੀ ਮੈਂ ਤੇ ਇੰਨਾ ਕੁ ਜਜ਼ਬਾਤ ਹੈ, ਮੈਂ ਉਹਨੂੰ ਮਸ਼ਲਾ ਲਾਈ ਪੈਂਟੀ ਲਓ ਜੀ। ਮਾਸ਼ਾਅੱਲਾ ਚੰਗਾ ਕੁੱਟਿਆ। ਉਹ ਜਦੋਂ ਉੱਠਿਆ ਨਾ ਇੰਜ ਕਰਕੇ ਉਹ ਸ਼ੂਕਾ ਸਰ ਵੀ ਉੱਠ ਕੇ ਜਿਹੜੇ ਡੀਐਸਪੀ ਸਾਹਿਬ ਜੀ ਕਹਿੰਦੇ ਓਏ ਬੈਠ ਕੇ ਗੱਲ ਕਰ। ਉਹ ਬੈਠਾ ਨਹੀਂ ਹੋਈ, ਬੈਠ ਕੇ ਗੱਲ ਕਰ। ਲੋ ਜੀ ਗੱਲ ਉੱਥੇ ਵੱਡਿਆਂ ਨੇ ਮੈਂ ਬੁਹਾ ਕੇ ਨਾ ਸੁਲਾਹ ਕਰਾਤੀ। ਜਦੋਂ ਡੀਐਸਪੀ ਸਾਹਿਬ ਨੇ ਫਿਰ ਮੈਨੂੰ ਸਾਈਡ ਤੇ ਲੈ ਗਏ, ਉਹਨੂੰ ਵੀ ਲੈ ਗਏ, ਸੁਲਾਹ ਹੋ ਗਈ ਸਾਡੀ। ਨਹੀਂ ਤੂੰ ਵਾਰ ਮੈਨੂੰ ਵੀ ਕਿਹਾ ਸਾਰੇ ਕਹਿੰਦੇ ਉਹ ਸਾਹਿਬ ਕਹਿੰਦੇ ਯਾਰ ਤੂੰ ਨਾ ਇੰਜ ਕਰ, ਮੇਰਾ ਬੇਟਾ ਨਾ ਹੁਣ ਡਰਾਮਾ ਨਾ ਇੱਥੇ ਕਰ ਫਿਰ ਲਾ। ਉਹ ਬਸ ਇਹ ਬੰਦੇ ਗੰਦੇ ਜਿਹੇ ਹੈਗੇ, ਫਿਰ ਵੀ ਕਹਿੰਦੇ ਇਹਦਾ ਕੋਈ ਇਤਬਾਰ ਨਹੀਂ, ਤੈਨੂੰ ਇੱਥੋਂ ਕਿਤੇ ਮਿਲ ਕੇ ਤੈਨੂੰ ਸੈੱਟ ਲਾ ਦੇਣ ਕੋਈ ਮਾੜਾ ਜਿਹਾ। ਹੋ ਇਹ ਸਕਦਾ ਆਪ ਨਾ ਸ਼ੋਅ ਹੋਵੇ, ਕਿਸੇ ਹੋਰ ਬੰਦੇ ਤੈਨੂੰ ਪਵਾ ਦੇ, ਤੂੰ ਮੇਰਾ ਬੇਟਾ ਕਹਿੰਦਾ ਇੱਥੋਂ ਚੱਲ ਜਾ। ਉਹ ਟੀ ਮੈਂ ਕਿਹਾ, ਟਾਈਮ ਵੀ ਦਾ ਸਾਜੀ ਵਿਊਅਰ ਹੋ ਸਕਦਾ, ਸ਼ਾਇਦ ਸ਼ੂਕਾ ਸਾਹਿਬ ਦੇਖਦੇ ਹੋਣ ਭਾਈ। ਲੇਕਿਨ ਸ਼ੂਕਾ ਸਾਹਿਬ ਤੂੰ ਹੈ ਤੇ ਵੇਖ ਸ਼ੂਕਾ ਨਾ ਭਾਜੀ ਡੀਐਸਪੀ ਸਿੱਧਾ ਹੀ ਪਾ ਲਿਆ ਹੁਣ। ਅੱਛਾ ਰਹਿਣ ਦਿਓ ਫਿਰ। ਇਹ ਐਸਾ ਹੀ ਸੀਗਾ। ਅੱਛਾ ਤੇ ਨੋਨੀ ਨੇ ਤੇ ਤੈਨੂੰ ਜ਼ਲੀਲ ਕਰਤਾ ਖਜਾ ਕੇ। ਹੁਣ ਉਹਨੂੰ ਮੇਰੀ ਗੱਲ ਸੁਣ ਲਓ ਸਾਜੀ। ਹਾਂ। ਪਹਿਲੇ ਦੀ ਗੱਲ ਨਹੀਂ, ਸਾਡਾ ਘਰ ਆ, ਅਸੀਂ ਤੁਹਾਡੇ ਸਾਰੇ ਬੱਚੇ ਆ। ਲਓ ਉਹਨੇ ਜਿੰਨਾ ਫਾਈਨਲ ਖਜਾਤਾ ਮੈਂ ਉਹਦੇ ਨਾਲ ਲੜ ਵੀ ਪੈਣਾ ਨਾ, ਮੈਂ ਉਸ ਲਿਮਿਟ ਦਾ ਲੜਦਾ ਸੀ ਵੀ ਜਿਹੜੀ ਹੁੰਦਾ ਵੀ ਯਾਰ ਤੂੰ ਪਰੇ ਹੋ ਜਾ, ਤੂੰ ਮੈਨੂੰ ਨਹੀਂ ਬੁਲਾਉਣਾ ਤੇ ਤੂੰ ਮੈਨੂੰ ਨਹੀਂ ਬੁਲਾਉਣਾ। ਨਹੀਂ ਇੰਜ ਤਾਂ ਤੇ ਹੋ ਗਿਆ ਸੀ ਕੰਮ। ਹੋਇਆ ਜੀ ਹੋ ਗਿਆ ਸੀ ਨਾ, ਲੜੇ ਤੇ ਨਹੀਂ ਨਾ, ਬਸ ਇਹ ਸੀ ਵੀ ਅਸੀਂ ਘਰ ਸੀ ਸਾਡਾ। ਗਿੜਗੀਲਾ ਨਾ ਹੁਣ ਇੰਜ ਸੀਟ ਤੇ ਬੈਠਾ ਨਾ ਤੇ ਉਹਦਾ ਇੱਥੇ ਮੂੰਹ ਨੂੰ ਨਹੀਂ ਦਾ ਤੇ ਗਿੜਗੀਲਾ ਨਾ ਉਹ ਬੋਲੀ ਯਾਰ ਗਿੜਗੀਲਾ ਅੱਗੇ ਹੋ ਕੇ ਨਾ ਡਰਾਈਵਰ ਵਾਲੀ ਤੋਂ ਨਾਲ ਦੀ ਸੀਟ ਦੇ ਵਿੱਚੋਂ ਜਿਹੜਾ ਹੁੰਦਾ ਉੱਥੋਂ ਐਂ ਕਰਕੇ ਉੱਤੇ ਦੇਖ ਰਿਹਾ ਕਰਕੇ ਤੇ ਉਹ ਫਿਰ ਉੱਤੇ ਚੜ ਕੇ ਨਾ ਪਿੱਛੋਂ ਐਂ ਲੱਕ ਦੇ ਭਾਜੀ ਗਿੜਗੀਲਾ ਫੇਰ ਪਿੱਛੇ ਹੋ ਕੇ ਨਾ ਯਾਰ ਮੈਂ ਦੇਖੀ ਇਹਦੀ ਬੇਬਸੀ ਵਿਚਾਰੇ ਐਂਡ ਫਿਰ ਖਿਜਿਆ। ਲੇਕਿਨ ਉਹ ਤੈਨੂੰ ਵਾਸਤਾ ਹੀ ਕਹਿੰਦਾ ਤੈਨੂੰ ਜਿਹਨੂੰ ਤੂੰ ਮੰਨਦਾ ਉਹਦਾ। ਹੱਥ ਦੇ ਵਿੱਚ ਮੈਂ ਆ ਗਿਆ ਸੀ ਨਾ। 100 ਬਦਮਾਸ਼ਾਂ ਦੇ ਭਾਰੇ ਦਾ ਮੈਨੂੰ ਇੰਨਾ ਪਤਾ, ਜਿੱਦਣ ਭਾਈ ਗੜਗੀਲਾ ਖੁੱਲ ਗਿਆ ਨਾ, ਇਹਨੇ ਲੋਕਾਂ ਨੇ ਮੈਨੂੰ ਬਹੁਤ ਬੰਦੇ ਮਾਰਨੇ ਇਸ ਬੰਦੇ ਨੇ। ਨਹੀਂ ਉਹ ਤਾਂ ਮੈਂ ਫਨਕਾਰ ਆਦਮੀ ਆ। ਮੈਂ ਉਹਦੇ ਨਾਲ ਘੜੀਲੇ ਮੈਂ ਸਿੱਧਾ ਹੋ ਗਿਆ ਸੀ, ਨੋਨੀ ਨਾਲ ਮੈਂ ਸਿੱਧਾ ਹੋ ਗਿਆ ਸੀ। ਮੈਂ ਕਿਹਾ ਓਏ ਮੇਰੇ ਨਾਲ ਨਹੀਂ। ਉਹਨੇ ਇੱਕ ਗੱਲ ਨਾ ਉਸਤਾਦ ਜੀ ਰੋਂਗ ਕਰ ਦਿੱਤੀ ਸੀ। ਮੈਂ ਕਿਹਾ ਉਹਨੇ ਤੈਨੂੰ ਮਾਰਨਾ, ਕਹਿੰਦਾ ਫਿਰ ਭਾਜਦਿਆਂ ਨੂੰ ਮਾਣ ਇੱਕੋ ਜਿਹਾ। ਇਹ ਹੁਣ ਜੇ ਮੈਨੂੰ ਲੱਗਦਾ ਢਿੱਡ 'ਚ ਵੀ ਮਸਲਾ ਬਣਿਆ ਸਾਜੀ। ਹਾਂ ਓਏ ਉਸਤਾਦ ਜੀ ਉੱਥੇ ਤਿੰਨ ਬੰਦੇ ਨਸਾਤੇ ਘੜੀਲੇ ਨੇ ਕਿਹਾ ਨਸ ਦਿਓ। ਜਾ ਕੇ ਮੈਂ ਹਾਲ 'ਚ ਉਤਰ ਗਿਆ ਸਾਜੀ, ਹਾਲ ਜੁੜ ਗਿਆ ਉਹਨਾਂ ਨਾਲ। ਭਾਜੀ ਨੇ ਫੜ ਲਿਆ ਇੱਕ ਵਾਰ, ਇੱਕ ਹੱਥ 'ਚ ਡੰਡਾ ਫੜਿਆ, ਦੂਸਰੇ ਹੱਥ ਦੇ ਵਿੱਚ ਉਹ ਸੀ ਉਹ ਕੀ ਉਹਨੂੰ ਕਹਿੰਦੇ ਨੇ ਮੇਰੇ ਵੀ ਪਵਾਵਾਂ ਪਈਆਂ ਉਹਨਾਂ ਤਿੰਨਾਂ ਕੋ ਮਾਸ਼ਾ। ਨਹੀਂ ਇਹ ਬੰਦੇ ਨੂੰ ਸੌਂਦੇ ਬਹੁਤ ਪੈਪ ਕਰ ਲੈਂਦੇ ਅੱਜ ਕਰਕੇ। ਮੇਰੇ ਵੀ ਪਈਆਂ ਉਦਾਂ ਦੇ। ਬਾਜੀ ਉਸਤਾਦ ਜੀ ਨੈਣ ਜੇ ਨੋਨੀ ਆਉਂਦਾ ਨਾ, ਹੁਣ ਨੋਨੀ ਨੂੰ ਇੱਥੇ ਪਾ ਕੇ ਨਾ ਹਾਂਜੀ ਤੇ ਬਾਬਾ ਜੀ ਕੋਈ ਨਾ ਜਿੰਨਾ ਚੜੇਲਾਂ ਵਾਲੀ ਗੱਲ ਸ਼ੁਰੂ ਕਰ ਲੈਣੀ ਇੱਥੇ ਚੱਲ ਲੈ ਲਓ। ਨਹੀਂ ਚੇਲਾ ਕਰ ਦੇਣਾ। ਨਹੀਂ ਉਸਤਾਦ ਜੀ ਤੁਸੀਂ ਰਹਿਣ ਉਹ ਰਹਿਣ ਦੇ ਉੱਤੋਂ ਲਾ ਮੈਂ ਕਹੂੰਗਾ ਮੈਂ ਰਾਤੀ ਸਾਜੀ ਮੈਂ ਕੱਲਾ ਛਾਤਾ ਸੁੱਤਾ, ਮੇਰੀ ਮਜੀ ਰਾਹ ਜਾਣ ਇੱਥੇ ਦਫ਼ਤਰ 'ਚ ਓਕੇ ਇੱਕ ਦਫ਼ਤਰ 'ਚ ਨਾ ਸਾਜੀ ਜੈਨੂਅਨ ਉਹ ਹੈ ਵਾ ਕੋਈ ਸਿਸਟਮ। ਨੋਨੀ ਨੂੰ ਗੱਲ ਕੋਈ ਨਹੀਂ ਕਰਨੀ, ਸਿਰਫ ਸੁਣੇ ਨੋਨੀ ਬਸ। ਠੀਕ ਹੋ ਗਿਆ। ਤੇ ਮੈਂ ਕਹਿੰਦਾ ਮੈਂ ਤਾਂ ਤੁਹਾਨੂੰ ਕਹਿਣਾ ਤਾਂ ਤੁਸੀਂ ਹੁਣ ਵੇਖਿਆ ਆਪਣੀ ਅੱਖੀਂ ਤੇ ਤੁਹਾਨੂੰ ਪਤਾ ਲੱਗਾ। ਤੁਸੀਂ ਮੈਨੂੰ ਇਹ ਗੱਲ ਦੱਸੋ, ਸਾਰੀ ਸਹੀ ਦੱਸਿਓ। ਤੁਸੀਂ 1.5 ਘੰਟਾ ਇੱਥੇ ਰੱਖੋ, 1.5 ਘੰਟਾ ਪੂਰ ਜ਼ੋਰ ਤਰੀਕੇ ਨਾਲ ਦੇਖਣਾ, ਤੁਹਾਨੂੰ ਕਿਤੇ ਲੱਗੂਗਾ ਇੱਕ ਮਸਾਮ ਵੀ ਹੋਵੇ ਲੜਾਈ ਵਾਲਾ ਭਾਈ ਦੇ ਵਿੱਚ। ਉਸਤਾਦ ਜੀ ਜਦੋਂ ਕਰੈਕਟਰ ਕਿਸੇ ਨੂੰ ਦੱਸ ਦੇਣਾ ਨਾ ਤੁਸੀਂ ਯਾਰ ਇਹ ਬੰਦਾ ਫਾਰਗ ਆ, ਟੈਨਸ਼ਨ ਨਹੀਂ ਲੈਣੀ, ਇਹਨੂੰ ਉਤੋਂ ਦੀ ਪਏਗਾ ਨਾ ਤੇ ਅੱਗੋਂ ਇਹਨੇ ਨਥੀ ਹੋ ਜਾਣਾ, ਤੇ ਅਗਲੇ ਕਰੈਕਟਰ 'ਚ ਨਾ ਆਟੋਮੈਟਿਕਲੀ ਥੋੜਾ ਜਿਹਾ ਜੋਸ਼ ਆ ਜਾਂਦਾ। ਤੇ ਉਸਤਾਦ ਜੀ ਮੰਦਰਵਾ ਥੀਏਟਰ ਦੇ ਵਿੱਚ ਇੱਕ ਹੈ ਸਾਡਾ ਦੋਸਤ, ਮੈਂ ਨਾਂ ਨਹੀਂ ਲੈਣਾ, ਉਹਨੇ ਨਾ ਨੰਦੂ ਲਾਲ ਸਾਹਿਬ ਨੇ ਉਹ ਕਰੈਕਟਰ ਨੂੰ ਕਿਹਾ ਯਾਰ ਫੈਸਲ ਨੂੰ ਥੋੜਾ ਜਿਹਾ ਖਿੱਚ ਦੇਣਾ ਹੈ। ਉਹ ਕਹਿੰਦਾ ਨਹੀਂ ਯਾਰ ਫੈਸਲ ਭਰਾ ਯਾਰ ਕੌਣ ਨੇ ਬੋਲ ਪੈਣਾ। ਉਹ ਕਹਿੰਦਾ ਨਹੀਂ
ਬਿੱਲੀ ਹੈਗਾ ਤੂੰ ਉਹਨੂੰ ਦਬਕਾ ਮਾਰਨਾ ਤੇ ਉਹਨੇ ਰੋਣ ਲੱਗ ਪੈਣਾ, ਉਹਨੇ ਇੰਜ ਕਰਨ ਲੱਗ ਪੈਣਾ, ਉਹਨੇ ਇੰਜ ਕਰਨ ਲੱਗ ਪੈਣਾ। ਨਹੀਂ ਯਾਰ, ਫਿਰ ਕਹਿੰਦਾ ਯਾਰ ਤੈਨੂੰ ਮੈਂ ਕਹਿ ਰਿਹਾ। ਨੰਦੂ ਲਾਲ ਸਾਹਿਬ ਨੇ ਹੁਣ ਫੁੱਲ ਭਜਾਤਾ ਤੇ ਅੱਲਾ ਪਾਕ ਭਲਾ ਕਰੇ ਮੇਰੇ ਯਾਰ, ਮੈਂ ਉਹਨੂੰ ਫਖਰ ਨਾਲ ਕਹਿੰਦਾ, ਗੰਗੂਆ ਸ਼ਹਜ਼ਾਦ ਕਪੂਰ ਦਾ ਕਪੂਰ ਸ਼ਹਜ਼ਾਦ ਕਪੂਰ ਨੇ ਮਤਲਬ ਵੀਰ ਸਾਹਿਬ ਜੀ ਉਹਨੇ ਮੈਨੂੰ ਦੱਸਤਾ, ਕਹਿੰਦਾ ਨੰਦੂ ਲਾਲ ਨੇ ਪਲੈਨਿੰਗ ਕੀਤੀ ਕਿ ਫਲਾਣੇ ਕਰੈਕਟਰ ਦੇ ਨਾਲ ਤੇਰਾ ਚੇਲਾ ਕਰਨੀ ਤੇ ਉਹਨੇ ਤੈਨੂੰ ਦਬਕਾ ਮਾਰਨਾ। ਮੈਂ ਕਿਹਾ ਯਾਰ ਇਹਨੂੰ ਕੀ ਸੁਝੀ? ਕਹਿੰਦਾ ਬਸ ਇਹਨਾਂ ਨੇ ਕਿਹਾ ਚੇਲਾ ਕਰਨਾ ਤੇ ਇਹ ਸਾਰਿਆਂ ਨੇ ਲੁੱਕ ਜਾਣਾ ਵਾ, ਤੇ ਜਦੋਂ ਕਹਿੰਦੇ ਜੀ ਦਬਕਾ ਮਾਰਾਂਗਾ ਤੇ ਰੁਆ ਕੇ ਫੈਸਲ ਨੂੰ ਤੇ ਉੱਤੋਂ ਅਸੀਂ ਸਾਰੇ ਆ ਜਾਣਾ। ਠੀਕ ਹੈ ਜੀ। ਹੁਣ ਮੈਂ ਉਸਦਾ ਜੀ ਥੱਲੋਂ ਨਾ ਮੋਟਰਸਾਈਕਲ ਕੱਢਣ ਡਿਆ ਆਪਣੀ ਤੇ ਉਹ ਕਰੈਕਟਰ ਆਇਆ, ਓਏ ਇੱਥੇ ਗੱਡੀ ਤੂੰ ਲਈ ਏ? ਮੈਂ ਕਿਹਾ ਹਾਂ ਮੈਂ ਲਈ। ਹੁਣ ਮੈਨੂੰ ਕਪੂਰ ਨੇ ਦੱਸਤਾ ਕਿ ਉਹ ਤੈਨੂੰ ਰੋਬ ਉਹਨੇ ਪਾਣਾ। ਮੈਂ ਹੁਣ ਮੈਨੂੰ ਪਤਾ ਸਾਰੀ ਪਲੈਨਿੰਗ ਦਾ। ਮੈਨੂੰ ਕਹਿੰਦਾ ਉਹ ਗੱਡੀ ਤੂੰ ਲਈ ਏ? ਹੈਂ ਕਿਹਦੇ ਕੋਲ ਪੁੱਛ ਕੇ ਲਈ ਏ? ਮੈਂ ਉਸਦਾ ਜੀ ਗੱਡੀ ਨੂੰ ਲਾਗ ਲਿਆ। ਮੈਂ ਕਿਹਾ ਉਧਰੋਂ ਨੰਦੂ ਲਾਲ ਸਾਰੇ ਲਾਜ਼ਮਾ ਤੇਰੀ ਮਾਫ ਕਰ ਦੇ ਮਾਫ ਕਰ ਨੰਦੂ ਲਾਲ ਆ ਜਾ ਬੇਟੇ, ਏਦਾਂ ਹੀ ਆ ਜਾ, ਨੰਦੂ ਲਾਲ ਨੂੰ ਏਦਾਂ ਹੀ ਆ ਜਾ, ਏਦਾਂ ਹੀ। ਲਓ ਜੀ ਸਭ ਇੱਧਰ ਆਓ। मुबैया ना तौर पे ਇੱਧਰ ਆ, ਇੱਧਰ ਆ ਦੋ ਕਰੈਕਟਰ ਬਰਾਬਰ ਹੋ ਜਾਣਗੇ। ਲਓ ਜੀ गिड़गिले को मुसलसल हरासा करने वाला नाजरीन ਆ ਨਾਲ ਨਾ ਹਾਂਜੀ ਦਾ ਲਓ ਜੀ ਹਾਸ਼ਮ ਹਲੀਮ। ਕਿਆ ਆ ਮੇਰੇ ਭਰਾ ਨੇ ਹਲੀਮ ਭੇਜਿਆ ਜਾਂ ਕੰਨਾ ਜ਼ਰਾ ਕਿੰਨੇ ਖੂਬਸੂਰਤੀ ਨਾਲ ਭੇਜਦਾ ਉਹ, ਵਾਹ ਉਸਤਾਦ ਜੀ ਚੈੱਕ ਕਰੋ। ਏਸ਼ੀਆ ਚ ਇੰਨੀ ਦੀ ਹਲੀਮ ਨਹੀਂ ਹੈ, ਏਸ਼ੀਆ ਦੀ ਗੱਲ। ਤੁਸੀਂ ਕਿਤੇ ਬਾਹਰ ਤਾਂ ਨਿਕਲੇ ਨਹੀਂ ਹੈਗੇ। ਹੈ ਨਾ? ਨਹੀਂ ਉਹ ਬੜਾ ਪਿਆਰ ਕਰਦਾ ਯਾਰ। ਅੱਲਾਹ ਵਾਕਈ ਨਹੀਂ ਹੈਗੀ ਇਦਾਂ ਦੀ, ਇਦਾਂ ਦੇ ਪੂਰੇ ਪਾਕਿਸਤਾਨ ਚ ਨਹੀਂ ਹੈ ਮਾਸ਼ਾਅੱਲਾ। ਅੱਲਾਹ ਉਹਦੀ ਇਹ ਚੀਜ਼ ਸਿਹਤ ਬਹੁਤ ਵੱਡੀ ਗੱਲ ਤੰਦਰੁਸਤੀ ਆ। ਦੇਵੇ ਉਹਨੂੰ। ਆ ਦੇਖੋ ਜ਼ਰਾ, ਸਾਜੀ ਉਹਨਾਂ ਨੇ ਮੱਖਣ ਪਾ ਕੇ ਭੇਜਿਆ। ਹਾਂਜੀ ਆਹਾ ਉਹਨੇ ਕਿਹਾ ਜੀ ਮੱਖਣ ਖਾਣਾ ਵਾ ਤੇ ਦੱਸ। ਨਹੀਂ ਉਹ ਬਹੁਤ ਪਿਆਰ ਕਰਦਾ ਯਾਰ। ਅੱਛਾ ਯਾਰ, ਲੇਕਿਨ ਹਾਂ ਕੀ ਉਹਦੇ ਤੇ ਇੱਕ ਦੋ ਤਿੰਨ ਯਾਰ ਬਹੁਤ ਜ਼ਿਆਦਾ ਉਹਨੇ ਉਸਤਾਦ ਜੀ ਭੇਜੇ। ਸਟੀਕਰ ਵੀ ਬੰਦੇ ਵੀ ਤਾਂ ਬਹੁਤ ਆ ਸਾਜੀ। ਕਿੰਨੇ ਬੰਦੇ ਆ ਅਸੀਂ? आपका उस्ताद जी कड्ढना भी ते हफ्ता हुआ ਉਸਤਾਦ ਜੀ तेरा ਆ ਚੁੱਕਣਾ ਜ਼ਰਾ ਉਸਤਾਦ ਜੀ, ਉਹ ਥੱਲੇ ਕੀ ਸਟੀਕਰ ਕਰਦਾ ਆ ਆਹਾ ਹਾਸ਼ਮ ਹਲੀਮ ਦਾ। ਨਹੀਂ ਬਹੁਤ ਜ਼ਿਆਦਾ, 3 ਤੋਂ 4 ਬੰਦੇ ਇੱਕ ਖਾਂਦੇ ਆ। ਚਲੋ ਠੀਕ ਆ, ਕਿੰਨੇ ਅਸੀਂ? ਤੇਰਾ ਤਾਂ ਜਾ ਰਹੀ ਚਲੋ ਹਾਂ। ਅੱਲਾਹ ਖੈਰ ਕਰੇ। ਹੈ कर लेने मैनेज ਯਾਰ ਇੱਕ ਇੱਕ ਨਾਲ ਲੈਣਾ, ਬੰਡਲ ਢੇੜ ਕੇ ਰੱਖ ਦੇਣਾ। ਮੈਂ ਉੱਥੋਂ ਰੱਖਿਆ ਤੇ ਏਸੀ ਦੇ ਥੱਲੇ ਠੰਡਾ ਹੋ ਜਾਣਾ। ਉੱਥੇ ਕਿਤੇ ਅੰਦਰ ਬਿੱਲੀ ਤੋਂ ਬਚਾਈ। ਬਿੱਲੀ ਤੋਂ ਭੱਜ ਯਾਰ ਮੈਨੂੰ ਇੱਕ ਗੱਲ ਦੱਸੋ, ਰਾਤੀ ਇੱਕ ਬੰਦੇ ਨੇ ਏਡੀ ਖੂਬਸੂਰਤ ਪੋਸਟ ਪਾਈ ਸੀ ਇੱਕ ਚੂਹੇ ਦੀ। ਕੜਿੱਕੀ ਦੇ ਵਿੱਚ ਚੂਹਾ ਫਸਿਆ, ਅੱਗੇ ਕੋਈ ਸੇਬ ਟੈਪ ਚੀਜ਼ ਲੱਗੀ ਹੈ ਤੇ ਕੜਿੱਕੀ 'ਚ ਫਸਿਆ ਤੇ ਉੱਥੇ ਮਰਿਆ ਤੇ ਉਹਨੇ ਥੱਲੇ ਲਿਖਿਆ ਕਿ ਯਾਰ ਇਹ ਇੰਨਾ ਬੁਰਾ ਨਹੀਂ ਹੈਗਾ ਕਿ ਤੁਸੀਂ ਇਹਨੂੰ ਖੁਰਾਕ ਦੀ ਲਾਲਚ ਦੇ ਕੇ ਉਹਦੀ ਭੁੱਖ ਦੇ ਨਾਲ ਗੇੜਾ ਦੇ ਕੇ ਤੁਸੀਂ ਇਹਨੂੰ ਮਾਰ ਦਿਓ। ਵਾਹ 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 ਵਾਹ। ਹਾਲਾਂਕਿ ਚੂਹਾ ਵਾ ਨਾਰਮਲ ਗੱਲ, ਓਏ ਹੋਏ ਹੈਨਾ? ਭਾਜੀ ਨੂੰ ਸਮਝ ਆਈ। ਕਹਿੰਦਾ ਮੈਂ ਕਿੰਨਾ ਕੁ ਖਾ ਜਾਣਾ ਸੀ। ਬਿੱਲੀਆਂ ਦੀ ਨਹੀਂ ਕੜਿੱਕੀ ਮਿਲਦੀ ਕੋਈ, ਉਸਤਾਦ ਜੀ ਸ਼ਿਕੰਜਾ ਮਿਲਦਾ। ਉਹਦੇ 'ਚ ਚੱਲ ਜਾਂਦੀਆਂ ਨੇ, ਹਾਂਜੀ ਉਸਤਾਦ। ਫਸ ਜਾਂਦੀਆਂ। ਹਾਂਜੀ ਉਸਤਾਦ ਜੀ। ਉਹ ਲਿਆ ਯਾਰ ਬੜਾ ਈਜ਼ੀ। उस्ताद जी ਸ਼ਿਕੰਜਾ ਲਿਆਉਣਾ ਕੀ ਹੈ? ਤੁਸੀਂ ਹਲਕਾ ਬੁਗਾ ਖੋਲਣਾ, ਬਿੱਲੀ ਅੰਦਰ ਥੱਲੇ ਕੋਲ। ਜਿੱਦਾਂ ਬਿੱਲੀਆਂ ਨਹੀਂ ਪਾਲਦੇ ਕੁੱਤੇ ਪਾਲਦੇ, ਇਦਾਂ ਉਹ ਚੂਹੇ ਵੀ ਗੋਰੇ ਪਾਲਦੇ ਆ। हाँ जी ਮੈਂ ਉਹਨੂੰ ਸਿਖਾਉਂਦੇ ਵੀ ਆ। ਉਹ ਇੱਥੇ ਭਾਈ ਹਾਂਜੀ ਉਹ ਚਿੱਟੇ ਰੰਗ ਦੇ हाँ जी हाँ जी हाँ जी वो फिल्मों में ਜੀ बिल्कुल सही ਇੱਕ ਕਰੈਕਟਰ ਨੇ ਸੱਪ ਪਾਲੇ ਨੇ, ਉਹਨੇ ਪੂਰਾ ਘਰ ਦਾ ਬਣਾਇਆ। ਉਹ ਸੱਪ ਰੋਜ਼ ਕੱਢ ਕੇ ਉਹਨੇ ਸਫਾਈ ਉਹ ਚਾਚਾ ਕਰਦਾ, ਇਹ ਆ। ਕੱਪੜਾ ਕੁਪੜਾ ਮਾਰ ਕੇ ਤੇ ਵੇਖ ਸਕਦਾ। ਸਾਜੀ ਹਾਂਜੀ ਚਾਚਾ ਇਹ ਉਹ ਸੱਪ ਫੜ ਕੇ ਸਿੱਧਾ ਸਿੱਧਾ ਕੱਪੜਾ ਮਾਰਦਾ ਉਹਨੂੰ। ਤੇਲ ਵਾਲੀ ਟਾਕੀ ਮਾਰ ਕੇ ਸਭ ਦੋ ਚਮਕਾ ਕੁ ਕੇ। ਦਿਨ ਹੋ ਗਏ ਆ, ਮੈਂ ਤੁਹਾਨੂੰ ਅੱਗੇ ਹੋ ਦੱਸਣਾ ਜਾਣਾ। ਚਾਹਨਾ ਸੀ ਹਾਂ ਤੇ ਮਜ਼ਾਕ ਹੀ ਨਾ ਸਮਝੋ ਇਸ ਗੱਲ ਨੂੰ, ਰੀਅਲ ਗੱਲ ਦੱਸਣ ਲੱਗਾ। ਮੈਂ ਉਸ ਕਮਰੇ 'ਚ ਆ ਕੇ ਦੁਪਹਿਰ ਦੇ ਟਾਈਮ ਆ ਜਾਂਦਾ, ਮੈਂ 1:30 ਵਜੇ ਨਾਲ 12 ਵਜੇ ਨਾਲ ਅੱਛਾ ਅੱਛਾ ਗੜਗੀਲਾ ਨਵਾਂ ਆਇਆ ਨਾ। ਹਾਂਜੀ ਓਹੋ ਅੱਛਾ ਤੇ ਸਾਜੀ ਮੈਨੂੰ ਇਦਾਂ ਲੱਗਦਾ ਜਿਵੇਂ ਨਾ ਕੋਈ ਸ਼ਾਇਦ ਚ ਖਲੋਤੀ ਆ। ਠੀਕ ਆ ਤੇ ਉਹ ਕਿਚਨ 'ਚ ਮੈਂ ਆਇਆ ਦੁਪਹਿਰੇ, ਮੈਂ ਤਾਂ ਕੋਈ ਵੀ ਨਹੀਂ, ਤੁਹਾਡੀ ਚਾਹ ਨਹੀਂ ਬਣਾ ਨਹੀਂ ਲਈ। ਇਹ ਅਸਲ 'ਚ ਨਾ ਤੈਨੂੰ ਦੱਸਣਾ ਯਾਦ ਨਹੀਂ ਰਿਹਾ। ਤੈਨੂੰ ਮਹੀਨਾ 2 ਮਹੀਨੇ ਹੋਏ ਨਾ ਹਲੇ, ਲੇਕਿਨ ਇਹ ਸੈਟਅਪ ਬਹੁਤ ਪੁਰਾਣਾ ਵਾ ਇੱਥੇ। मुस्तकिल ही है ਧੱਕਾ ਵੱਜਾ ਹਾਂਜੀ ਹਾਂਜੀ ਉਹ ਇਦਾਂ ਦੇ ਕੰਮ ਹੁੰਦੇ ਨੇ। ਉਹ ਇਹਨਾਂ ਨੂੰ ਪੁੱਛ ਲੈ ਜਿਹਨੂੰ ਮਰਜ਼ੀ ਬਲਕਿ ਮੈਨੂੰ ਪੁੱਛ। जेड़े रात ਸੱਚ। ਹਾਂਜੀ ਇਹ ਜਿਹੜੀ ਇਹਦੀ ਬੈਕ ਸਾਈਡ ਨੇ, ਹਾਂਜੀ ਇਹ ਜਿਹੜੀ ਇਹਦੀ ਬੈਕ ਸਾਈਡ ਹਾਂਜੀ ਹਾਂਜੀ। ਉੱਥੇ ਰਹਿਸ਼ ਉਹਨਾਂ ਦੀ ਅੱਛਾ ਬਾਬਾ ਜੀ ਨੇ, ਨਾਲ 8-10 ਬੱਚੇ ਉਹਨਾਂ ਦੇ ਸੈਟਅਪ ਸਾਰਾ। ਉਹ ਸਾਰੇ ਜਿਹੜੀ ਆਫਿਸ 'ਚ ਫਿਰਦੇ ਰਹਿੰਦੇ ਨੇ। ਉਹ ਜਾਂਦੀ ਕਰੋ ਉਸਤਾਦ ਜੀ। ਉਹ ਭਾਈ ਮੈਨੂੰ ਝਟਕਾ ਵੱਜਾ, ਮੈਂ ਕਿਚਨ 'ਚ ਉਹ ਬੱਚਾ ਤੈਨੂੰ ਝਟਕਾ ਲੱਗਾ ਤੂੰ ਛੱਡ ਦੇ ਇੱਥੇ। ਯਾਰ ਝਟਕਾ ਉਸਤਾਦ ਜੀ ਅੱਛੀ ਗੱਲ ਸਮਝਾ ਦੇਣਾ ਚਾਹੀਦਾ ਭਰਾਵਾ। हंसना चाहिए ਗੱਲ ਉਹਦੀ ਕਰਨ ਦੇ ਸੀ ਉਸਤਾਦ ਜੀ ਆ। ਉਹ ਦੱਸਣਾ ਚਾਹੀਦਾ ਯਾਰ, ਬਿਹਤਰ ਹੁੰਦਾ ਵਾ ਕਿ ਉਹ ਪਤਾ ਹੋਵੇ, ਅਗਾਹ ਹੋਣ। ਸਹੀ ਯਕੀਨ ਸਹੀ ਕਰੋ, ਕੀਤਾ ਮੈਂ ਸਹੀ। ਕਿੰਨੀ ਦੇਰ ਪਰੇਸ਼ਾਨ, ਮੈਨੂੰ ਮੇਰਾ ਬੀਪੀ ਲੋ ਹੋ ਗਿਆ, ਤਰੇਲੀਆਂ ਆਈ ਜਾਣ ਸਾਜੀ। ਮੈਂ ਤੁਹਾਨੂੰ ਦੱਸਣਾ ਚਾਹ ਰਿਹਾ ਹਾਂ, ਲੇਕਿਨ ਹੁਣ ਦੱਸਿਆ ਮੈਂ ਤੁਹਾਨੂੰ।
ਬਈ ਮੇਰਾ ਹੁਣ ਮੈਂ ਦੱਸਣਿਆ ਤੇ ਸੱਚ ਮੇਰਾ ਦਿਲ ਇਦਾਂ ਦਾ ਨਹੀਂ ਉਹ ਹੈ ਵਾ, ਉਹਦਾ ਟੈਨਸ਼ਨ ਨਹੀਂ ਲੈਣੀ, ਉਹ ਵੀ ਅੱਲਾ ਦੀ ਮਖਲੂਕ ਆ ਯਾਰ, ਕੁਛ ਨਹੀਂ ਕਹਿੰਦੇ ਉਹ। ਨਹੀਂ ਤੁਸੀਂ ਤਾਂ ਕਹਿੰਦੇ ਹੋ ਓਏ ਅਸੀਂ ਵੈਸੇ ਕੋਈ ਗੱਲ ਨਹੀਂ ਯਾਰ, ਸਾਜੀ ਐਵੇਂ ਉਹ ਚਵਲਾ ਮਾਰਦਾ ਪਿਆ। ਇੱਕ ਪੈਗਾਮ ਸੀ ਤੁਹਾਡੇ ਵਾਸਤੇ। ਕਾਹਦਾ? ਹਾਸ਼ਮ ਦਾ ਕੀ? ਉਹ ਗਿਆ ਵੀਡੀਓ 'ਚ ਦੱਸ ਦੇਣਾ, ਮਾਸ਼ਾਅੱਲਾ ਬਹੁਤ ਸੋਹਣੇ ਲੱਗਦੇ। ਤੂੰ ਉਸਤਾਦ ਜੀ ਮੈਂ? ਮਾਰੇ ਹਾਂਜੀ, ਉਹਨੂੰ ਸੋਹਣਾ ਲੱਗਦਾ? ਨਹੀਂ ਸਾਰਿਆਂ ਨੂੰ ਕਹਿੰਦੇ ਸਾਡੇ ਮੁੰਡਿਆਂ ਸਾਰਿਆਂ ਨੂੰ ਸੋਹਣੇ ਲੱਗਦੇ ਬੇਟੇ, ਮਾਸ਼ਾਅੱਲਾ ਫਿਟਨੈਸ ਬਹਾਲ ਰੱਖੀ। ਮੈਂ ਹਾਂਜੀ ਓਕੇ ਐ ਉਹਨੇ ਕਿਹਾ ਵਾ ਹਾਂਜੀ ਤੇ ਮੈਨੂੰ ਫੋਨ ਤੇ ਕਹਿ ਦਿੰਦੇ ਹੈ। ਉਹ ਕਿਤੇ ਬਿਜ਼ੀ ਸੀ ਯਾਰ, ਕਹਿ ਦੇਗਾ ਕੁਛ ਨਹੀਂ ਉਹਨਾਂ ਨੇ ਤਮਾਦ ਵਾਲੇ ਬੰਦੇ ਨੂੰ ਕਹਿਣਾ ਸੀ ਉਹਦੇ ਆਪਾਂ ਨਾ ਬਣਾਉਣੀ ਹੈ ਮਸ਼ਹੂਰੀ ਹਲਕੀ ਜੀ, ਬਾਪ ਵਾਲੇ ਵੀ ਖਾਏ ਯਤੀਮ, ਹਾਸ਼ਮ ਕਾ ਹਲੀਮ। ਹਾਂ ਨਹੀਂ ਯਾਰ ਯਾਰ। ਸੈਟਅਪ ਬਸ ਉਸਤਾਦ ਜੀ ਜੰਗਲ 'ਚ ਮੰਗਲ ਲਾਉਣ ਵਾਲੀ ਗੱਲ ਇਹ ਜੇ ਬਹੁਤ ਸੈਟਅਪ ਮਾਸ਼ਾਅੱਲਾ ਹੁੰਦਾ ਯਾਰ। ਬਈ ਮੈਂ ਕਹਿੰਦਾ ਉਹ ਮੈਂ ਪਤਾ ਕਿਦੋਂ ਉਹਨਾਂ ਕੋਲ ਲੀਮ ਖਾਦਾ ਵਾ, ਕਦੋਂ? ਜਦੋਂ ਥੱਲੇ ਸਫਾਂ ਦੇ ਉੱਤੇ ਉਹਨਾਂ ਦੇ ਵਾਲਦ ਸਾਹਿਬ ਲੀਮ ਲਾਉਂਦੇ ਸੀ ਜੀ 88 90 ਚ, ਉਸਤਾਦ ਉਦੋਂ ਦਾ ਮੈਂ ਲੀਮ ਖਾਦਾ ਉੱਥੇ। ਉਦੋਂ ਪੁੱਲ ਵੀ ਨਹੀਂ ਸੀ ਹੁੰਦਾ, ਸਾਡਾ ਇੱਕ ਯਾਰ ਰਹਿੰਦਾ ਹੁੰਦਾ ਸੀ ਨਈਮ, ਰੇਲਵੇ ਕਲੋਨੀ। ਯਾਨੀ ਪੁੱਲ ਨਹੀਂ ਚੜਨਾ, ਉਹਦੀ ਸੱਜੀ ਸਾਈਡ ਤੇ ਰਹਿ ਕੇ ਤੇ ਕੋਈ ਖੱਬੇ ਹੱਥ ਮੁੜ ਜਾਣਾ ਤੇ ਐਂਡ ਤੇ ਜਾ ਕੇ ਉਹ ਰਹਿੰਦਾ ਸੀ। ਉਦੋਂ ਅਸੀਂ ਉੱਥੇ ਨਿੱਕੇ ਨਿੱਕੇ ਪਲੇਟਾਂ 'ਚ ਸਫਾਂ ਦੇ ਉੱਤੇ ਬਹਿ ਕੇ ਖਾਣੇ ਰਹੇ ਆ ਉਹਦੇ ਵਾਲਦ ਸਾਹਿਬ ਕੋ। ਤੁਸੀਂ ਲੇਟ ਖਾਦਾ ਮਾਫੀ ਦੇ ਨਾਲ, ਉਦੋਂ ਇਧਰ ਦਾ ਬਹਿਣ ਦਾ ਰਿਵਾਜ ਨਹੀਂ ਸੀ ਹੈਗਾ, ਰਲੀਮ ਦੇ ਉੱਤੇ ਰੱਖ ਕੇ ਨਾਨ ਦੇ ਉੱਤੇ ਲੈ ਲੈਂਦੇ ਸੀ। ਨਹੀਂ ਸਫਾਂ ਹੁੰਦੀਆਂ ਸੀ, ਮੈਂ ਭਲਾ ਕਦੋਂ- ਔਰ ਥੋੜਾ ਉਰੇ ਹੁੰਦਾ ਸੀ, ਉਹ ਪੁੱਛ ਲਈ ਉਹਨੂੰ ਭਾਵੇਂ। ਮੈਂ ਉਸਤਾਦ ਜੀ ਭਲਾ ਕਦੋਂ ਖਾਦਾ ਉੱਥੇ? ਮੈਂ ਖਾ ਰਿਹਾ ਹਲੀਮ ਨਾਲ ਨਾਨ ਉੱਥੇ ਪਿਛਲੀ ਸਾਈਡ ਤੇ ਲਾਮਾ ਇਕਬਾਲ ਸਾਹਿਬ ਤੇ ਕਾਇਦੇ ਆਜ਼ਮ ਵੀ ਖਾਂਦੇ, ਇੰਨੀ ਪੁਰਾਣੀ ਗੱਲ। ਲੇਕਿਨ ਮੈਂ ਇਸ ਤੋਂ ਪਿੱਛੇ ਹੁਣ ਜਾ ਕੇ ਬਹੁਤ ਇਹ ਤੇ ਕੱਲ ਦੀ ਗੱਲ ਆ ਜਿਹੜੀ ਤੂੰ ਦੱਸਣਿਆ ਲਾਮਾ ਇਕਬਾਲ ਸਾਹਿਬ ਵਾਲੀ। ਮੈਂ ਉਸ ਤੋਂ ਵੀ ਪਹਿਲੇ ਗਿਆ, ਇੱਕ ਦਿਨ ਮੈਂ ਗਿਆ ਤੇ ਉਹਨੇ ਲੇਡੀਜ਼ ਦੇ ਪਰਦੇ ਦਾ ਲਹਿਦਾ ਇੰਤਜ਼ਾਮ ਕੀਤਾ। ਅੱਛਾ ਜੀ। ਮੈਂ ਕਿਹਾ ਯਾਰ ਮੈਂ ਅੰਦਰ ਚੱਲਾਂ, ਕਹਿੰਦਾ ਭਾਈ ਜਾਨ ਇੱਧਰ ਨਹੀਂ ਜਾਣਾ, ਇੱਧਰ ਅੰਦਰ ਲੇਡੀਜ਼ ਮੇਰੀ ਫੈਮਿਲੀ। ਮੈਂ ਕਿਹੜੀ ਐਸੀ ਫੈਮਿਲੀ ਯਾਰ, ਏਡੀ ਕਿਹੜੀ ਗੱਲ। ਮੈਂ ਇੰਜ ਕੀਤਾ ਤੇ ਭਾਜੀ ਨੂਰਜਹਾਨ ਤੇ ਸ਼ਾਹ ਜ਼ੇਬ ਅਨਾਰਕਲੀ ਦੇ ਉਹ ਦੂਜੇ, ਅੱਜ ਇਹਨਾਂ ਦਾ ਕੀ ਨਾਮ ਸੀ? ਅਕਬਰ ਬਾਦਸ਼ਾਹ, ਨਹੀਂ ਸ਼ਹਜ਼ਾਦਾ ਸਲੀਮ ਨਹੀਂ, ਮੁਮਤਾਜ਼ ਤਾਜ ਮਹਿਲ ਵਾਲੇ, ਤਾਜ ਮਹਿਲ ਵਾਲੇ, ਜਹਾਂਗੀਰ ਭਾਈ, ਜਹਾਂਗੀਰ ਭਾਈ ਤੇ ਨਾਲ ਉਹ ਜਿਹੜੀ ਮੁਮਤਾਜ਼, ਨੂਰਜਹਾਨ ਦਾ ਨਾਮ। ਹਾਂ ਉਹ ਦੋਵੇਂ ਬੈਠੇ। ਨੂਰ ਜਹਾਂ ਦੇ ਬੰਦੀ ਜ਼ਿੰਦਾਬ। ਨਹੀਂ ਉਹ ਪੁਰਾਣੇ ਹੀ ਹੋਏ। ਉਹ ਨਹੀਂ ਭਰਾ। ਅੱਜ ਇਹਨਾਂ ਨੇ ਇਹਨਾਂ ਦਾ ਬਣਿਆ, ਉਹ ਮੈਨੂੰ ਵੇਖ ਕੇ ਕਹਿੰਦੇ ਤਖਲੀਆ। ਮੈਂ ਕਿਹਾ ਸੌਰੀ ਸਰ। ਦੇਖ ਫਿਰ ਤੁਸੀਂ ਕਹਿੰਦਾ ਢੱਕ ਲਿਆ। ਆਹੋ ਮੈਂ ਕਿਹਾ ਸਰ, ਉਹਨੇ ਕਿਹਾ ਤਖਲੀਆ ਦੇਖ ਲਿਆ। ਉਸ ਤੋਂ ਉੱਥੇ ਬਣਦਾ ਸੀ ਤੇ ਬਾਅਦ ਸਾਡੀ ਮੈਂ ਬਾਹਰ ਆ ਕੇ ਦੇਖਿਆ ਸਾਹਮਣੀ ਸਾਈਡ ਤੇ ਬੱਗੀਆਂ ਸਾਈਡ ਤੇ ਲਾਈਆਂ ਸੀ ਉਹਨਾਂ ਨੇ, ਏਡੇ ਪੁਰਾਣੇ। ਇਹ ਵੀ ਕੁਛ ਨਹੀਂ ਲਾ ਇਸ ਦੱਸ। ਤੋਂ ਵੀ ਪਹਿਲੇ ਹਾਂ ਹਾਂਜੀ ਬਹੁਤ ਮੈਂ ਉਹ ਬਹੁਤ ਤੁਹਾਨੂੰ ਹੁਣ ਹਾਸ਼ਮ ਦੇ ਹਲੀਮ ਦੀ ਖਾਸੀਅਤ ਦੱਸਾਂ ਉਸਤਾਦ ਜੀ, ਇਹ ਘੋਟੇ ਵਾਲਾ ਹੁੰਦਾ, ਮਸ਼ੀਨ ਵਾਲਾ ਨਹੀਂ ਹੁੰਦਾ। ਘੋਟਾ ਹਾਂਜੀ ਇਹ ਹਲੀਮ ਖਾਣ ਵਾਲਾ ਹੁੰਦਾ। ਇਹ ਉਸ ਤੋਂ ਵੀ ਮੈਂ ਪਹਿਲੇ ਇੱਕ ਵਾਰੀ ਗਿਆ ਅੱਛਾ ਜੀ। ਤੇ ਮੈਂ ਉਹਨੂੰ ਕਿਹਾ ਹਲਚਲ ਮੱਚੀ ਉੱਥੇ, ਤੇ ਦੋ ਬੰਦੇ ਖੜੇ ਇੰਜ ਕਰਕੇ, ਉਹਨਾਂ ਨੇ ਨਾ ਵੱਡੀ ਉਹ ਇੱਥੇ ਤਖਲੇ ਜੇ ਪਾਏ ਤੇ ਇੰਜ ਖੜੇ, ਤੇ ਕਿਸੇ ਨੂੰ ਦੇ ਹੀ ਨਹੀਂ ਰਿਹਾ ਹਲੀਮ। ਕਹਿੰਦਾ ਇਹਨਾਂ ਨੂੰ ਫਰਕ। ਮੈਂ ਕਿਹਾ ਜੀ ਇਹ ਕਹਿੰਦਾ ਯਾਰ ਉਹਨੇ ਫਰੌਨ ਨੇ ਬੰਦੇ ਭੇਜੇ, ਕਹਿੰਦਾ ਹਾਂ ਤੂੰ ਕਰਦਾ ਇਹ ਤੋਂ ਪਹਿਲੇ ਦਾ ਇਸ ਤੋਂ ਪਹਿਲੇ ਵੀ ਹਾਂ ਸਾਡੀ ਉਹ ਗੱਲ ਕਹੀ। ਨਹੀਂ ਉਹ ਹੈ ਵਾ ਰੌਲਾ, ਡਰ ਨਾ ਉਹਦੇ ਤੋਂ। ਉਹਦਾ ਰੌਲਾ ਕੋਈ ਨਹੀਂ। ਅੱਛਾ ਠੀਕ ਹੈ ਜੀ। ਹਾਂਜੀ। ਅੱਛਾ ਉਹਨਾਂ ਦੀ ਪ੍ਰੋਬਲਮ ਇਹ ਆ, ਤੇਰੀ ਸ਼ਾਦੀ ਹੋਈ ਹੈ, ਹਾਂਜੀ ਤੈਨੂੰ ਕੋਈ ਰੌਲਾ ਨਹੀਂ। ਉਹ ਜਿਹੜੇ ਕੁਆਰੇ ਨੇ ਨਾ, ਉਹਨਾਂ ਨੂੰ ਜ਼ਿਆਦਾ ਡਿਸਟਰਬ ਜ਼ਰਾ ਕਰਦੇ ਨੇ। ਅੱਛਾ ਜੀ। ਹਾਂਜੀ ਵਿਆਹੇ ਨੂੰ ਉਹ ਘੱਟ ਕਰਦੇ ਨੇ। ਕੁਆਰੇ ਜਿਹੜੇ ਵੀ ਮੁੰਡੇ ਨੇ, ਸ਼ਰਾਧ ਨਾਲ ਅਕਸਰ ਗੇਮ ਹੁੰਦੀ ਰਾਤ ਨੂੰ। ਉਹਨੂੰ ਪੁੱਛ ਜਿਹੜੇ ਕੁਆਰਾ ਨਾ ਉਹਦੇ ਨਾਲ ਗੇਮ ਪੈਂਦੀ ਹੈ। ਨਹੀਂ ਜਿਹੜਾ ਮੈਂ ਤੁਹਾਨੂੰ ਉਸ ਜਦੋਂ ਮੈਂ ਸ਼ਹਿਰ ਤੋਂ ਪਹਿਲਾਂ ਮੈਂ ਤੁਹਾਨੂੰ ਕਿਹਾ ਸੀ ਕਿ ਬਿਗ ਥੋੜੀ ਜਿਹੀ ਆਪੇ ਤਾਂ ਹੀ ਤੁਸੀਂ ਕਿਹਾ ਮੈਂ ਪੜ੍ਹਾਈ ਕਰਵਾਤੀ ਹਰ ਸ਼ੌਕ। ਹਾਂਜੀ। ਹੁਣ ਫਿਰ ਇਹ ਕਿ ਰੌਲਾ। ਹਾਂਜੀ ਉਹ ਯਾਰ ਇਹਨਾਂ ਚੀਜ਼ਾਂ ਦਾ ਨਹੀਂ ਯਾਰ, ਉਹਨਾਂ ਨੂੰ ਕਿਉਂ ਯਾਨੀ ਕਿ ਤੁਸੀਂ ਯਾਰ ਸੱਚੀ ਕਲਾਸ ਉਸਤਾਦ ਜੀ ਆਪ ਕੇ ਮੈਂ ਪਾ ਕਰਵਾਤਾ, ਹੁਣ ਕੁਝ ਨਹੀਂ ਤਾਂ ਫਿਰ ਹੁਣ ਉਸ ਬੰਦੇ ਨੇ ਮਸਲੇ ਬਣਾ। ਭਾਈ ਉਹ ਮੈਨੂੰ ਯਾਰ ਉਹ ਨਵਾਂ ਆਇਆ ਨਾ, ਇਹਨੇ ਆ ਕੇ ਸਲਾਮ ਦੁਆ ਨਹੀਂ ਕੀਤੀ ਉਹਨਾਂ ਦੇ ਨਾਲ। ਉਹ ਵੀ ਇੱਥੇ ਰਹਿੰਦੇ ਨੇ, ਉਹਨਾਂ ਦਾ ਵੀ ਘਰ ਆ। ਤੇ ਫਿਰ ਉਹ ਵੀ ਦੇਣ ਏਦਾਂ ਨੇ ਕਰਾਇਆ ਅੱਧਾ ਕਿਰਾਇਆ ਉਹ ਦਿੰਦੇ ਨੇ, ਸਾਰਾ ਹੀ ਉਹ ਦਿੰਦੇ ਨੇ। ਤੁਸੀਂ ਆ ਕੇ ਸਵੇਰ ਤੋਂ ਇੱਥੇ ਆ ਕੇ ਕਹਿਣਾ ਅਸਲਾਮ ਅਲੈਕੁਮ, ਸਾਰਿਆਂ ਨੂੰ ਪੋਸ਼ ਕਹਿਣਾ 3 ਵਾਰੀ। ਠੀਕ ਹੈ ਸਰ। ਯਾਰ ਉਹ ਸ਼ਰਾਜ਼ ਦਾ ਭਾਈ ਨਹੀਂ ਛੋਟਾ ਅਹਿਮਦ, ਉਹ ਵੀ ਅਨਮੈਰਿਡ ਆ। ਜਿੱਦਣ ਉਹ ਸ਼ਰਾਜ਼ ਸਾਡੇ ਨਾਲ ਗਿਆ ਸੀ ਕੈਮਰਾ ਉਹ ਵੱਡਾ ਵਾ। ਯਾਰ ਛੋਟਾ ਵਾ ਅੱਛਾ ਹੈ, ਪਹਿਲੇ ਤਸਦੀਕ ਕਰ ਲਾ। 1.5 ਮਹੀਨਾ ਹੋ ਗਿਆ ਭਾਈ ਤੈਨੂੰ ਆਏ ਨੂੰ, ਇਹ ਨਹੀਂ ਪਤਾ ਵੱਡਾ ਕਿਹੜਾ ਛੋਟਾ ਕਿਹੜਾ। ਯਾਰ ਵੱਡਾ ਉਹਦੇ ਬੱਚੇ ਆ 3 ਭਾਈ। ਕਿਹਦੇ? ਸ਼ਰਾਜ ਦਾ ਜਿਹੜਾ ਦੂਸਰਾ ਭਾਈ ਹੈ ਹਾਂ ਲੋ ਬਾਕੀ ਵੱਡਾ ਵਾ ਸਾਜੀ। ਲਓ ਜੀ, ਜਿੰਨ ਤੈਨੂੰ ਸਿਰਫ ਡਰਾਇਆ ਨਹੀਂ, ਉਹ ਤੇਰੇ ਤੇ ਅਸਰ ਵੀ ਕਰ ਗਿਆ ਦਿਮਾਗ। ਅੱਛਾ ਸਾਰੀ ਲੜਾਈ ਇਹਦੇ ਪਿੱਛੇ ਕੋਈ ਹੈ ਜੀ ਉਸਤਾਦ? ਯਾਰ ਮੈਂ ਤੈਨੂੰ ਕਿਹਾ ਬੈਗ ਤੇ ਉਸਤਾਦ ਜੀ ਅੱਲਾ ਦੀ ਕਸਮ ਹੈ, ਜਿਹਨੇ ਚੇਦਾ ਕੀਤਾ ਮੈਂ ਖੁਦਾ ਦੀ ਉਹਨੂੰ ਸਿਰ ਪਾੜ ਦੇਣਾ ਜੀ ਮੈਂ। ਨਾ ਕੁਛ ਵੀ ਨਹੀਂ ਕਹਿਣ ਨੂੰ ਕਹਿਣ ਨਹੀਂ। ਉਹ ਯਾਰ ਸ਼ਰਾਜ਼ ਦੇ ਭਰਾ ਨੂੰ ਪੁੱਛਿਓ ਜੋ ਬਹਿ ਕੇ ਡੇਟਿੰਗ ਕਰ। ਨਾ ਯਾਰ ਉਸਤਾਦ ਜੀ ਦਾ ਨਾ ਕਰੀ ਨਾ ਤੁਸੀਂ ਨਾ ਉਸਤਾਦ ਜੀ ਕਹਿੰਦਾ ਨਾ ਵਿੱਚ ਦੀ ਆਵਾਜ਼ ਆਈ ਮੈਨੂੰ, ਅੱਲਾ ਉਹ ਇੱਧਰ ਆ, ਪਾਕ ਇਸ ਸਾਈਡ ਤੇ ਆ, ਇਸ ਸਾਈਡ ਤੇ। ਉਸਤਾਦ ਜੀ ਮੈਂ ਖੁਦਾ ਦੀ ਕਸਮ ਹੈ, ਮੇਰੇ ਤੋਂ ਬੁਰਾ ਕੋਈ ਨਹੀਂ। ਯਾਰ ਤੁਸੀਂ ਜੇ ਕੀ ਹਾਲ ਚੇਦਾ ਹੋਇਆ ਉਸਤਾਦ ਜੀ ਉਹ ਬੈਠੇ
ਉਸਤਾਦ ਮੈਂ ਤੈਨੂੰ ਕਹਿਣ ਡਿਆ 6 ਦਾ ਨਾ ਯਾਰ ਕਰਨਾ ਯਾਰ ਚੁੱਪ ਕਰਦੇ ਕੁਝ ਵੀ ਨਹੀਂ ਕਰਦੇ ਉਸਤਾਦ ਜੀ ਚਾਹੇ ਸ਼ੋਅ ਦਾ ਕਰਕੇ ਨਹੀਂ ਮੈਂ ਕਹਿ ਰਿਹਾ ਜੈਨੂਅਲ ਮੇਰੇ ਨਾਲ ਕੰਮ ਹੋਇਆ ਕੁਰਾਨ ਦੀ ਕਸਮ ਹੈ ਮੈਨੂੰ ਯਾਰ ਉਹ ਰੱਖ ਜਾਓ ਐਨੀ ਕਰਨ ਕਿ ਕਿਸੇ ਨੇ ਕੋਈ ਸ਼ਾਇਦ ਕੋਈ ਐਨੀ ਕਰਕੇ ਉਹ ਰਸ ਖਾ ਰਿਹਾ ਉਹਨਾਂ ਨਾ ਜੀ ਅੱਲਾ ਦੀ ਨਾ ਜਾਓ ਯਾਰ ਨਾ ਜਾਓ ਯਾਰ ਓ ਯਾਰ ਤੁਸੀਂ ਨਾ ਯਾਰ ਆ ਪਰ ਸਾਡੀ ਖੁਦਾ ਦੀ ਕਸਮ ਹੈ ਰੋਂਗਟੇ ਖੜੇ ਹੋ ਗਏ ਰਹਿ ਜਾ ਨੋਨੀ ਤੂੰ ਡਰਦਾ ਨਹੀਂ ਇਹਨਾਂ ਚੀਜ਼ਾਂ ਤੋਂ ਲੋ ਸ਼ੁਕਰ ਅਲਹਮਦੁਲਿਲਾ ਅੱਧਾ ਘੰਟਾ ਹੋ ਗਿਆ ਕਹਿੰਦਾ ਉਹ ਮੈਂ ਇੱਕ ਕਲਿੱਪ ਕੀਤਾ ਸੀ ਡੱਬੇ ਵਿੱਚ ਦੋ ਬਾਬੇ ਹੁੰਦੇ ਆਪਸ ਚ ਗੱਲ ਕਰਦੇ ਰਾਜੇ ਨੇ ਤੇ ਮੈਂ ਤੇ ਹੁਣ ਨਾ ਉਹ ਕਿਸੇ ਜਿਹੜਾ ਉਹਨਾਂ ਜਿਹਦੇ ਕੋਲ ਰਹਿੰਦੇ ਹੁੰਦੇ ਨਾ ਉਹਨਾਂ ਦਾ ਯਾਰ ਹੁੰਦਾ ਤੇ ਉਹਦੀ ਬੁੱਢੀ ਅੰਦਰ ਨਾ ਉਹਦੀ ਬੁੱਢੀ ਨੂੰ ਕਿਸੇ ਹੋਰ ਨਾਲ ਬੈਠਾ ਵੇਖ ਲੈਂਦੇ ਉਹ ਵੈਸੇ ਹੀ ਤੇ ਉਹ ਕਹਿੰਦਾ ਓਏ ਆ ਬੁੱਢੀ ਮੈਨੂੰ ਸਹੀ ਨਹੀਂ ਲੱਗਦੀ ਸਾਡਾ ਪੁੱਤਰ ਆ ਆਉਂਦਾ ਨਾ ਇਹਨੂੰ ਦੱਸਦੇ ਆ ਕਹਿੰਦਾ ਹਾਂ ਇਹਨੂੰ ਦੱਸਦੇ ਆ ਕਿ ਤੇਰੀ ਬੁੱਢੀ ਖਰਾਬ ਆ ਇਹ ਗੱਲ ਕਰਦੇ ਨੇ ਤੇ ਉਹ ਆਉਂਦਾ ਵਾ ਕਹਿੰਦਾ ਓਏ ਉਹਦੇ ਆ ਤੇਰੇ ਨਾਲ ਇੱਕ ਗੱਲ ਕਰਨੀ ਆ ਕਹਿੰਦਾ ਮੇਰੀ ਬੁੱਢੀ ਨਹੀਂ ਸਹੀ ਲੋਕਾਂ ਨਾਲ ਬਹਿੰਦੀ ਇਹੀ ਕਹਿਣਾ ਤੇ ਉਹ ਕਹਿੰਦਾ ਲਾ ਫਿੱਟੇ ਮੂੰਹ ਇਹਨੂੰ ਸ਼ਿਕਾਇਤ ਲਾਉਣੀ ਸੀ ਗੱਲ ਹੋਈ ਉਹ ਹਿਸਾਬ ਮੈਂ ਨੋਨੀ ਨੂੰ ਅੱਧੇ ਘੰਟੇ ਬਾਅਦ ਪੁੱਛਿਆ ਨੋਨੀ ਤੂੰ ਡਰਦਾ ਕਹਿੰਦਾ ਨਹੀਂ ਉਸਤਾਦ ਜੀ ਚਲੋ ਅੱਛਾ ਉਸਤਾਦ ਜੀ ਉਹ ਮੁੱਦਾ ਰੱਖਿਆ ਜਾਏ ਕਿ ਨੋਨੀ ਜੀ ਬਾਬਾ ਜੀ ਇਹ ਨੋਨੀ ਕਹਿੰਦਾ ਮੈਂ ਨਹੀਂ ਡਰਦਾ ਜ਼ਰਾ ਥੋੜਾ ਜਿਹਾ ਮਿਹਰਬਾਨੀ ਕਰਨਾ ਹਾਂਜੀ ਉਹਨਾਂ ਨੂੰ ਨਾ ਕਹੋ ਨਹੀਂ ਉਹ ਤੈਨੂੰ ਡਰਾਉਣ ਕਿੱਥੇ ਤਰੀਕੇ ਤੂੰ ਕਰਦੇ ਫੀਲ ਸਾਡੇ ਸਾਡੀ ਟੀਮ ਦਾ ਹਿੱਸਾ ਨੇ ਸਾਡੀ ਫੈਮਿਲੀ ਚ ਰਹਿੰਦੇ ਨੇ ਰੋਜ਼ ਮੇਰਾ ਪਤਾ ਕਿੰਨਾ ਪੁਰਾਣਾ ਤਲਕ ਉਹਨਾਂ ਦੇ ਨਾਲ ਹਲਕੀ ਜੀ ਆਂਚ ਕਰਾ ਬਾਬਾ ਜੀ ਨੇ ਮਾਸ਼ਾਅੱਲਾ ਦਾੜੀ ਰੱਖੀ ਹੈ ਐ ਤਾਰ ਹੁੰਦੀ ਦਾੜੀ ਔਰ ਸਿਰ ਤੇ ਐ ਮਾਮਾ ਟੈਪ ਜਿਹਾ ਇਹ ਵੋਰ ਚਿੱਟਾ ਐ ਨੂਰਾਨੀ ਚਿਹਰਾ ਬੜਾ ਪਿਆਰ ਕਰਦੇ ਮੈਨੂੰ ਦੇਖ ਰਹੇ ਨਾ ਨਹੀਂ ਬਹੁਤ ਪਿਆਰ ਕਰਦੇ ਵੈਸੇ ਇੱਕ ਗੱਲ ਉਸਤਾਦ ਜੀ ਉਹਨਾਂ ਤੁਹਾਡੀ ਜਦੋਂ ਦੀ ਤੁਸੀਂ ਪੜ੍ਹਾਈ ਕਰਾਈ ਉਹਨਾਂ ਨੁਕਸਾਨ ਨਹੀਂ ਪਹੁੰਚਾਇਆ ਕਿਸੇ ਨਹੀਂ ਉਹ ਪਹਿਲੇ ਵੀ ਨਹੀਂ ਉਹਨਾਂ ਨੇ ਕਦੀ ਬਚਾਇਆ ਨਹੀਂ ਸਾਡ ਤੇ ਮੈਨੂੰ ਲੱਗਾ ਤੇ ਦੋ ਕੁ ਝਟਕੇ ਮੈਂ ਤੁਹਾਡੀ ਗੱਲ ਸਹੀ ਮੈਂ ਆ ਕੇ ਤੂੰ ਏਦਾਂ ਕਰੀ ਨਾ ਰਾਤ ਨੂੰ ਕਿਤੇ ਬੈਠਾ ਹੋਏਗਾ ਨਾ 2:30 ਵਜੇ ਮੈਨੂੰ ਕਹੀ ਮੈਂ ਤੈਨੂੰ ਮਿਲਾ ਮੁਸ਼ਾਇਰੇ ਮੈਂ ਤਾਂ ਮਿਲਣਾ ਨਹੀਂ ਮੈਂ ਬਟ ਠੀਕ ਆ ਲਓ ਜੀ ਉਸਤਾਦ ਜੀ ਉਹ ਭਾਵੇਂ ਉਧਰ ਹੁਣ ਅਲਰਟ ਹੋਏ ਹੁਣ ਮੀਂਹ ਤੋਂ ਗੜਗੀਲਾ ਫਿਰਦਾ ਹੀ ਉਧਰ ਅਲਰਟ ਹੋਏਗਾ ਜਾਂ ਤੂੰ ਸ਼ਰਾਰਤ ਚ ਭਾਈ ਅਹਿਮਦ ਨੂੰ ਪੁੱਛੀ ਛੋਟੇ ਨੂੰ ਕਿ ਜਦੋਂ ਅਸੀਂ ਸਾਰੇ ਬਾਹਰ ਆਊਟਡੋਰ ਕਰਨ ਗਏ ਸੀ ਉਸ ਵਿਚਾਰ ਨਾਲ ਕੀ ਹੋਇਆ ਸੀ ਤੂੰ ਉਸਤਾਦ ਜੀ ਕੋ ਵੀਡੀਓ ਦੇਖ ਲਈ ਉਹ ਕੈਮਰਾ ਲੱਗਾ ਨਾ ਉਹਦਾ ਕਰਕੇ ਕਲਾਸ ਉਸਤਾਦ ਜੀ ਵੀਡੀਓ ਕੈਮਰਾ ਦਿਖਾ ਇਹਨੂੰ ਦਿਖਾ ਦੇਣਾ ਕੀ ਹੋਇਆ ਸੀ ਵੀਡੀਓ 'ਚ ਅੱਛਾ ਜੀ ਹੁਣ ਨੋਨੀ ਵਾਲੀ ਗੱਲ ਆ ਗਈ ਨੋਨੀ ਆ ਗਿਆ ਹੋਇਆ ਕਿ ਬਾਬਾ ਜੀ ਅਸੀਂ ਆ ਰਹੇ ਹਾਂ ਇਸਲਾਮਾਬਾਦ ਤੋਂ ਹਲੇ ਅਸੀਂ ਨਿਕਲੇ ਹਾਂ ਤੇ 3.5 ਘੰਟੇ ਲੱਗਣੇ ਨੇ ਫੈਸਲਾਬਾਦ ਆਉਣ ਲੱਗੇ ਤੇ ਕਿਉਂਕਿ 7 ਸੀਟਰ ਗੱਡੀ ਤੇ ਅਸੀਂ 100 110 ਤੇ ਕੋ 3.5 ਘੰਟੇ ਦਾ ਟਾਈਮ ਫਿਰ ਰਸਤੇ 'ਚ ਰੁਕੇ ਵੀ ਅਸੀਂ ਤੇ ਇਸਲਾਮਾਬਾਦ ਦੇ ਅੰਦਰ ਆ ਮੋਟਰਵੇ ਤੇ ਨਹੀਂ ਚੜੇ ਹਲੇ ਤੇ ਨੋਨੀ ਸ਼ੁਰੂ ਹੋ ਗਿਆ ਉਹ ਜਿਸ ਤਰ੍ਹਾਂ ਸਾਡੀਆਂ ਇਸਲਾਮਿਕ ਫਿਲਮਾਂ ਚੱਲਦੀਆਂ ਨਾ ਉਹਦੇ 'ਚ ਜਿਹੜੀ ਇੱਕ ਟੌਨ ਟੈਂਪੋ ਡੱਬਿੰਗ ਵਾਲਿਆਂ ਨੇ ਜਿਹੜੀ ਰੱਖੀ ਹੁੰਦੀ ਆ ਪਰ ਕਿਦਾਂ आए मेरे दोस्तों अगर तुम चाहते हो तो हमारे साथ जा सकते हो ਹਾਂ ਹੁਣ ਉਹਦੇ 'ਚ ਇਹਨੇ ਨਾਂ ਲੈਣਾ ਹੁੰਦਾ ਕਿਸੇ ਦਾ ਨਾਂ ਲੈਣਾ ਨਹੀਂ ਅਗਰ ਮੈਂ ਨਾਲ ਲੈਣਾ ਵਾ ਭਾਈਦਾਨੇ ਦਾ ਤੇ ਮੈਨੂੰ ਇਹ ਨਾ ਮੈਂ ਇਹਦੇ ਅੱਬੇ ਦਾ ਨਾਂ ਅਗਰ ਅਸਲਮ ਆ आए इब्ने असलम ਇਹਨੇ ਹੁਣ ਇਹਨੇ ਇਹ ਟਰੈਕ ਰੱਖਿਆ ਨਾਂ ਨਹੀਂ ਲੈ ਰਿਹਾ ਐ ਇਬਨੇ ਅਸਲਮ ਐ ਇਬਨੇ ਮੁਸ਼ਤਾਕ ਐ ਇਬਨੇ ਫਲਾਣਾ ਤੇ ਹੁਣ ਇਹਨੇ ਨਾ ਗੜਗੀਲੇ ਨੂੰ ਮੁਖਾਤਬ ਕਰਨਾ ਸੀ ਇਬਨੇ ਤੇ ਹੁਣ ਇਬਨੇ ਉਦੋਂ ਕਹਿ ਸਕਦੇ ਜਦੋਂ ਤੁਸੀਂ ਕਿਹਦਾ ਮੁੰਡਾ ਹੁੰਦਾ ਉਹਦੇ ਮੁੰਡੇ ਤੇ ਪਿਓ ਦਾ ਨਾਂ ਪਤਾ ਹੋਏਗਾ ਪਿਓ ਦਾ ਨਾਂ ਲੈਣਾ ਨਾ ਤੇ ਹੁਣ ਇਹ ਚੁੱਪ ਕਰ ਗਿਆ ਤੇ ਇੱਕਦਮ ਗੜਗੀਲਾ ਕਹਿੰਦਾ ਗੜਗੀਲਾ ਭਾਈ ਸਾਨੂੰ ਨਹੀਂ ਪਤਾ ਅਸੀਂ ਕਿਹਾ ਵੀ ਚੁੱਪ ਕਰ ਗਿਆ ਬਸ ਕਰ ਤੇ ਗੜਗੀਲਾ ਭਾਈ ਤੁਹਾਡੇ ਵਾਲਦ ਸਾਹਿਬ ਦਾ ਕੀ ਨਾਮ ਆ ਤੇ ਗੜਗੀਲਾ ਕਹਿੰਦਾ ਕਿਉਂ ਵੈਸੇ ਹੀ ਦੱਸੋ ਕੀ ਨਾਮ ਆ ਤੇ ਮੇਰੇ ਵੀ ਨਹੀਂ ਜ਼ਿਹਨ ਚ ਕਿ ਵੀ ਇਹ ਕਿਉਂ ਮੈਂ ਕਿਹਾ ਵੈਸੇ ਹੀ ਪੁੱਛ ਰਿਹਾ ਭਾਈ ਇਹਨੇ ਕੁਝ ਕਰਨਾ ਹੋਊਗਾ ਕੀ ਨਾਮ ਆ ਲਓ ਜੀ ਇਹ ਸ਼ੁਰੂ ਹੋਇਆ ਵਾ ਤੇ ਹੁਣ ਗੜਗੀਲਾ ਨਾ 15-20 ਮਿੰਟ ਬਾਅਦ ਮੈਂ ਗੜਗੀਲੇ ਦੱਸ ਦੇ ਕਹਿੰਦਾ ਨਹੀਂ ਸਾਜੀ ਚੁੱਪ ਕਰੋ ਮੈਂ ਇਹਨਾਂ ਨੂੰ ਇਹਨੂੰ ਖਪਾਉਣਾ ਵਾ ਮੈਂ ਕਿਹਾ ਚੱਲ ਤੂੰ ਇਹਨੂੰ ਖਪਾਉਣਾ ਹੀ ਹੁਣ ਤੇ ਗੜਗੀਲਾ ਹੁਣ ਦੱਸ ਨਹੀਂ ਰਿਹਾ ਤੇ ਭੈਣ ਹੌਲੀ ਹੌਲੀ ਹੋਇਆ ਕੀ ਆ ਅੱਧਾ ਘੰਟਾ ਮੋਟਰਵੇ ਤੇ ਚੜ ਗਏ ਮੋਟਰਵੇ ਵੀ ਘੰਟਾ ਕਲਰ ਘਰ ਆ ਗਿਆ ਤੇ ਗੜਗੀਲਾ ਨਹੀਂ ਦੱਸ ਰਿਹਾ ਤੇ ਪੁੱਛੀ ਜਾ ਰਿਹਾ ਨਹੀਂ ਦੱਸੋ ਅੱਜ ਥੋੜੀ ਜਿਹੀ ਉਧਰ ਗੱਲ ਕਰਕੇ ਫਿਰ ਗੜਗੀਲਾ ਭਾਈ ਅਸਲ 'ਚ ਨਾ ਮੈਂ ਤੁਹਾਨੂੰ ਜਿਹੜਾ ਪੁੱਛਿਆ ਸੀ ਨਾ ਉਹਦਾ ਕੋਈ ਮਕਸਦ ਆ ਉਹਦੀ ਨਾ ਕੋਈ ਵਜ੍ਹਾ ਬਿਲਾ ਵਜ੍ਹਾ ਨਹੀਂ ਤੁਸੀਂ ਦੱਸੋ ਤੁਹਾਡੇ ਵਾਲਦ ਸਾਹਿਬ ਦਾ ਨਾਂ ਕੀ ਮੈਂ ਕਿਹਾ ਯਾਰ ਗੜਗੀਲੇ ਦੱਸਦੇ ਕਹਿੰਦਾ ਸਾਰੀ ਚੀਜ਼ਾਂ ਕਰਾਉਂਦੇ ਉਹਨੂੰ ਚੁੱਪ ਕਰੋ ਭੈਣ ਫੈਸਲਾਬਾਦ ਦੇ ਕੋਲ ਆ ਗਏ ਆ 3 ਘੰਟੇ ਇਹ ਬੰਦਾ ਗੜਗੀਲੇ ਦੇ ਅੱਬੂ ਦਾ ਨਾਂ ਪੁੱਛਦਾ ਰਿਹਾ ਤੇ ਗੜਗੀਲੇ ਨੇ ਮੈਨੂੰ ਹੋਲੀ ਜੀ ਕੰਜ ਦੱਸਿਆ ਕਿ ਉਹਨਾਂ ਦਾ ਨਾਮ ਆ ਮੁਸ਼ਤਾਕ ਹਾਂਜੀ ਮੁਸ਼ਤਾਕ ਨਾਮ ਤੇ ਮੈਂ ਉਹਨੂੰ ਕਿਹਾ ਮੈਂ ਕਿਹਾ ਅੱਛਾ ਚੱਲ ਏਦਾਂ ਵਾ ਉਹਨਾਂ ਦੇ ਨਾ ਐਂਡ ਤੇ ਕਾਫ ਨੁਕਤੇ ਵਾਲੀ ਕਾਫ ਜਿਹੜੀ ਨਾ ਉਤੋਂ ਮੁੱਕਦਾ ਵਾ ਤੇ ਹੁਣ ਇਹ ਅੰਦਾਜ਼ਾ ਲਾ ਰਿਹਾ ਇਸ਼ਤਿਆਕ ਗੜੀ ਲੱਗ ਰਿਹਾ ਨਹੀਂ ਅੱਛਾ ਇਹ ਹੋਰ ਕੀ ਸੀ ਰਜ਼ਾਕ ਕਹਿੰਦਾ ਨਹੀਂ ਇਹਨੇ ਨਾ 5-7 ਨਾਂ ਲਏ ਜਿਹਦੇ ਐਂਡ ਤੇ ਕਾਫ ਹੁੰਦਾ ਨੁਕਤੇ ਵਾਲਾ ਤੇ ਸ਼ਫੀਕ ਨਹੀਂ ਕਿਹਾ ਮੁਸ਼ਤਾਕ ਨਹੀਂ ਕਿਹਾ ਤੇ ਬਚ ਗਏ ਤੇ ਇੱਕ ਤੇ ਮੈਂ ਕਿਹਾ ਹਾਂ ਰਜ਼ਾਕ ਤੇ ਕਹਿੰਦਾ ਹਾਂ ਕਹਿੰਦਾ 3.5 ਘੰਟੇ ਬਾਅਦ 3 ਘੰਟੇ ਕਹਿੰਦਾ ਐ ਇਬਨੇ ਰਜ਼ਾਕ
ਨਿੱਕੀ ਜੀ ਗੱਲ ਵਾਸਤੇ 3:30 ਤੇ ਮੈਂ ਕਿਹਾ ਨੋਨੀ ਤੂੰ ਕੀ ਕੀਤਾ ਮਤਲਬ ਇਹ ਬਣਾ ਕਹਿੰਦਾ ਉਸਤਾਦ ਜੀ ਉਹ ਜਦੋਂ ਤੁਹਾਨੂੰ ਯਾਦ ਆ ਜਦੋਂ ਇਸਲਾਮਾਬਾਦ ਮੈਂ ਕਰ ਰਿਹਾ ਸੀ ਆਈਟਮ ਮੈਂ ਕਿਹਾ ਤਾਂ ਮੈਂ ਸਾਰਿਆਂ ਨੂੰ ਮਤਲਬ ਮੈਂ ਵਿੱਚ ਬੁਲਾ ਰਿਹਾ ਸੀ ਮੈਂ ਗੜਗੀਲੇ ਭਾਈ ਨੂੰ ਬੁਲਾਉਣਾ ਸੀ ਤੇ ਗੜਗੀਲੇ ਭਾਈ ਦਾ ਮੈਨੂੰ ਅੱਬੂ ਦਾ ਨਾਂ ਨਹੀਂ ਸੀ ਸਾਲੇ ਨੇ 3.5 ਘੰਟੇ ਲਾ ਕੇ ਨਾਂ ਪੁੱਛਣ ਚ ਤੇ ਜਦੋਂ ਨਾਂ ਪੁੱਛੇਗਾ ਉਦੋਂ ਕਹਿੰਦਾ ਐ ਇਬਨੇ ਮੁਸ਼ਤਾਕ ਬਸ ਇਹ ਕਹਿ ਕੇ ਤੇ ਚੁੱਪ ਕਰਕੇ ਠੰਡ ਪੈ ਗਈ ਵੀ ਬਸ ਇੰਨਾ ਮੈਂ ਕਰਨਾ ਸੀ ਗੱਲ ਮੰਨੀ ਗਈ ਤੇ ਉਹ ਤੇਰਾ ਲੱਖ ਲਾੜ ਤੇ ਮੈਂ ਕਿਹਾ ਫੇਟੇ ਤੇ ਉਨੀ ਦੇਰ ਚ ਗੜਗੀਲਾ ਇਹਦਾ ਕੀ ਆਲਮ ਹੋ ਗਿਆ ਤੇ ਮੈਨੂੰ ਕਹਿ ਰਿਹਾ ਸੱਚ ਹੁਣ ਗੀਲਾ ਆ ਗੜਗੀਲਾ ਸਾਹਿਬ ਨਾ ਉਤੋਂ ਮਾਸ਼ਾਅੱਲਾ ਥੋੜਾ ਗੱਡੀ ਚ ਨੇਲਾ ਸੀ ਤੇ ਮੈਂ ਗੜਗੀਲੇ ਵਾਲ ਵੇਖਿਆ ਤੇ ਮੈਨੂੰ ਇੰਜ ਲੱਗਿਆ ਵੀ ਕੋਈ ਚੀਜ਼ ਐ ਕਰਕੇ ਨਾ ਐ ਪਈ ਹੈ ਵੱਡੀ ਬਸ ਕਿਹੜੀ ਕਿਸੇ ਨੇ ਵੀ ਐ ਤੇ ਉਹ ਮੈਂ ਦੇਖਿਆ ਤੇ ਆ ਕਰਕੇ ਨਾ ਆ ਕਰਕੇ ਤੇ ਹੁਣ ਇਹ ਕਰ ਗੜਗੀਲੇ ਭਾਈ ਹਾਂ ਗੜਗੀਲੇ ਭਾਈ ਉੱਠੋ ਯਾਰ ਸੋਣਾ ਨਹੀਂ ਓਏ ਯਾਰ ਇਹਨੂੰ ਹੁਣ ਗੜਗੀਲਾ ਮੇਰੇ ਵੱਲ ਵੇਖੇ ਤੇ ਮੈਂ ਕੋਈ ਯਾਰ ਕੋਈ ਨਹੀਂ ਯਾਰ ਗੜਗੀਲਾ ਤੂੰ ਤੇ ਚੇਦਾ ਕਰ ਰਿਹਾ ਸੀ ਤੇ ਹੁਣ ਤੈਨੂੰ ਕੀ ਹੋ ਰਿਹਾ ਇਹ ਭਾਈ ਨੂੰ ਨਹੀਂ ਪਿੱਛੇ ਬੈਠੇ ਨੇ ਨੋਨੀ ਸਾਹਿਬ ਤੀਸਰੀ 3 ਸੀਟਾਂ ਦੇ ਉੱਥੋਂ ਟੱਪਿਆ ਵਾ ਬਿਲਕੁਲ ਮੇਰੇ ਤੇ ਗੜਗੀਲੇ ਦੇ ਇੱਥੇ ਪੈਰਾਂ ਭਰ ਬਹਿ ਗਿਆ ਸੀਟ ਤੇ ਮੂੰਹ ਲੈਂਦਾ ਇੱਥੇ ਜੇ ਤੇ ਇੱਥੇ ਮੂੰਹ ਲੈਣ ਦਾ ਤੇ ਹੁਣ ਇੱਥੇ ਮੂੰਹ ਲੈ ਕੇ ਤੇ ਗੜਗੀਲੇ ਚ ਗਿਆ ਗੜਗੀਲੇ ਭਾਈ ਹੋਰ ਅਜ਼ਾਬ ਪੈ ਗਿਆ ਗੜਗੀਲਾ ਇੱਥੋਂ ਮੈਂ ਤੰਗ ਹੋਣਾ ਕਹਿੰਦਾ ਗੱਡੀ ਰੋਕੀ ਫੈਸਲ ਵੀ ਉੱਠ ਪਿਆ ਗੜਗੀਲਾ ਪਿੱਛੇ ਆ ਗਿਆ ਇਹਨੂੰ ਫਿਰ ਪਿੱਛੇ ਹੋਰ ਪਿੱਛੇ ਭੇਜਤਾ ਹੁਣ ਇਹਦੇ ਗੜਗੀਲਾ ਇੱਧਰ ਦੀ ਸਾਈਡ ਤੇ ਆ ਗਿਆ ਜਿਹੜੀ 7 ਸੀਟਰ ਗੱਡੀ ਹੈ ਨਾ ਤੇ ਸਭ ਤੋਂ ਪਿੱਛੇ ਇਹ ਬੈਠਾ ਦਰਮਿਆਨ ਚ ਗੜਗੀਲਾ ਦਾ ਇੱਥੇ ਆ ਗਏ ਨੇ ਦਰਮਿਆਨ ਚ ਤੇ ਮੈਂ ਇੱਧਰ ਉੱਥੇ ਸ਼ੁਰੂ ਹੋ ਗਿਆ ਫਿਰ ਮੈਂ ਦੱਸਿਆ ਮੈਂ ਕਿ ਮੈਂ ਗੜਗੀਲੇ ਨੂੰ ਕਿਹਾ ਯਾਰ ਗਾਣਾ ਸੁਣ ਲੈ ਯਾਰ ਇਹਦੇ ਕੋਲ ਅਸੀਂ ਉਸਤਾਦ ਜੀ ਮੈਂ ਤੇ ਭਾਈ ਫੈਸਲ ਤੇ ਭਾਈ ਗੜਗੀਲੇ ਨੂੰ ਲੈ ਕੇ ਬਾਹਰ ਗਏ ਪਾਣੀ ਦੀਆਂ ਬੋਤਲਾਂ ਲੈ ਕੇ ਤੀਆਂ ਤੇ ਭਾਈ ਫੈਸਲ ਨੇ ਬੜਾ ਬਿਲਡਅਪ ਦਿੱਤਾ ਮਿੱਠੇ ਗੁਜਰਾਲੇ ਨੇ ਬੰਦੇ ਦੇ ਸੁਣ ਮਾਰਿਆ ਆਰ ਪਾਰ ਕਰਤਾ ਬੜਾ ਵੱਡਾ ਬਿਲਡਅਪ ਮੈਂ ਕਿਹਾ ਲੈ ਵੀ ਹੁਣ ਜਿੱਡਾ ਕਿ ਬਿਲਡਅਪ ਹੋਇਆ ਨਾ ਇਹ ਜਾਂ ਤੇ ਇੱਥੋਂ ਨੂੰ ਫੜ ਕੇ ਨਾ ਤਾਂ ਕਰਕੇ ਜਾਂ ਫੈਰ ਮਾਰ ਦੇਣਾ ਜਾਂ ਭਾਈ ਚੱਕ ਮਾਰਨਾ ਲੈ ਭਾਈ ਵੈਗਨ 'ਚ ਬੈਠਾ ਵਾ ਇਹਦਾ ਸਮਾਂ 4 ਹੀ ਚੇਂਜ ਹੋ ਗਿਆ ਵੈਗਨ 'ਚ ਵੜਦੇ ਬਾਅਦ ਵਾਸਤੇ ਪਾਉਣ ਲੱਗ ਗਿਆ ਤੈਨੂੰ ਮੌਲਾ ਦਾ ਵਾਸਤਾ ਉਹਨੇ ਪਿੱਛੇ ਹੋ ਜਾ ਮੈਂ ਕਿਹਾ ਤੂੰ ਦੇ ਲੈ ਬਿਲਡਅਪ ਉਹਨੇ ਕੁਛ ਵੀ ਨਹੀਂ ਲਿਆ ਤੇਰੇ ਬਿਲਡਅਪ ਤੋਂ ਇਹ ਮਿੱਠੇ ਕਿਤੇ ਜੜਾਂ ਵਾਲਾ ਹੁੰਦਾ ਫਿਰ ਮਿੱਠਾ ਹੁਣ ਫੈਸਲ ਦੀ ਬਾਹਰ ਗੱਲ ਤੋੜ ਕੇ ਇਸ ਚੱਕਰ ਚ ਅੰਦਰ ਬੈਠਾ ਇੰਤਜ਼ਾਰ ਵੀ ਹੁਣੇ ਗੜਗੀਲਾ ਉਹ ਸਾਰਾ ਕੁਝ ਮੁੱਕੀ ਕਰੇਗਾ ਤੇ 15 ਮਿੰਟ ਨੇ ਕੁਛ ਨਹੀਂ ਕੀਤੀ ਤੇ ਉਹ ਚੱਲ ਬਿਠਿਆ ਸੌ ਇਹਨਾਂ ਨੇ ਨਹੀਂ ਲੜਨਾ ਲੜਦੇ ਰਹਿ ਯਾਰ ਉਸਤਾਦ ਜੀ ਨਹੀਂ ਮੈਂ ਉਹਨੂੰ ਸਮਝਾਇਆ ਮੈਂ ਕਿਹਾ ਯਾਰ ਤੂੰ ਸੀਨੀਅਰ ਹੈ ਵੱਡਾ ਹੈ ਤੂੰ ਇਹਨੂੰ ਜ਼ਰਾ ਸਮਝਾ ਕਹਿੰਦਾ ਯਾਰ ਉਸਤਾਦ ਉਹਨਾਂ ਨੇ ਗੁੱਸਾ ਕਰ ਜਾਣਾ ਮੈਂ ਕਿਹਾ ਨਹੀਂ ਉਹ ਉਹਨਾਂ ਨੂੰ ਖੁਸ਼ ਹੋਣਾ ਕਿ ਯਾਰ ਆਪਣੀ ਇੱਕ ਟੀਮ ਮੈਂ ਕਿਹਾ ਇਹਨੂੰ ਮੈਂ ਰਸਤੇ ਕਿਹਾ ਮੈਂ ਕਿਹਾ ਗੜਗੀਲੇ ਤੈਨੂੰ ਇੰਜ ਕਰ ਰਿਹਾ ਤੇ ਮੈਂ ਕਿਹਾ ਤੂੰ ਮੈਨੂੰ ਇੱਕ ਵਾਰੀ ਕਰੇ ਇੰਜ ਇਹਨੂੰ ਪੁੱਛਿਆ ਨੇ ਕਿ ਗਾਣੇ ਲੇਟ ਕੀਤੀ ਇਹਨੂੰ ਟੁੰਡ ਪਿਆ ਮੇਰੇ ਸਾਹਮਣੇ ਪਿਆ ਨਹੀਂ ਅੱਛਾ ਕਹੀ ਜਾਣ ਡਿਆ ਯਾਰ ਮੈਨੂੰ ਉਸਤਾਦ ਜੀ ਦਾ ਮੂੰਹ ਮਾਰਿਆ ਤੇ ਉਸਤਾਦ ਜੀ ਤੇ ਮੈਂ ਕਿਹਾ ਕਹਿਣ ਡੇ ਨਹੀਂ ਮੈਨੂੰ ਉਸਤਾਦ ਜੀ ਦਾ ਅੱਛਾ ਹੁਣ ਜਦੋਂ ਮੈਂ ਇੰਜ ਮਾਰਿਆ ਤੇ ਨੋਨੀ ਇੰਜ ਕਰਕੇ ਆਫ ਹੋਇਆ ਮੈਂ ਕਿਹਾ ਕਿਉਂ ਗੜਗੀਲੇ ਇਹ 2 ਸਕਿੰਟ ਦਾ ਕੰਮ ਇੱਕ ਜਗ੍ਹਾ ਤੇ ਬਹੁਤਾ ਖਜਾਤਾ ਦੇਖਣ ਜਿੱਦਾਂ ਇਹਨੇ ਕਜਾਤਾ ਸੀ ਮੈਂ ਤਾਂ ਅੱਜ ਯਾਰ 7 ਘੰਟੇ ਦਾ ਸਫ਼ਰ ਆ ਕਿ ਘਰ ਉੱਥੇ ਕਿੱਥੇ ਆ ਗਿਆ ਅੱਛਾ ਇੱਥੇ ਤੱਕ ਨਹੀਂ ਚੁੱਪ ਕੀਤਾ ਯਾਰ ਬਾਹਰ ਗੇਟ ਕੱਢਿਆ ਇਹਨੂੰ ਮੈਂ ਕੁੰਡੀ ਲਈ ਮੈਂ ਫੇਰ ਆ ਕੇ ਸਕੂਨ ਕੀਤਾ ਸਾਜੀ ਯਕੀਨ ਕਰੋ ਤੁਸੀਂ ਤੇ ਅੰਦਰ ਚਲ ਗਏ ਮੈਨੂੰ ਫੇਰ ਹੋ ਗਿਆ ਉਸਤਾਦ ਜੀ ਗੜਗੀਲਾ ਜੀ ਤੇ ਭਰਾ ਵੱਡੋ ਮੈਂ ਕਿਹਾ ਇੱਥੇ ਦੀ ਮਿਹਰਬਾਨੀ ਮੈਂ ਚੜ ਵੀ ਭੁੱਲ ਗਿਆ ਵਾ ਕੋਈ ਯਾਰ ਅੱਛਾ ਉਹ ਉੱਥੇ ਚਲ ਗਿਆ ਹੁਣ ਮੈਂ ਅੰਦਰ ਫੇਰ ਮੈਂ ਪਿੱਛੇ ਆ ਕਰਨ ਡਿਆ ਗੜਗੀਲਾ ਜੀ ਦਿਲ ਚ ਨਾ ਰੱਖਣਾ ਉਹਨਾਂ ਵਿੱਚ ਸਾਜੀ ਨੂੰ ਤੱਕ ਗੱਲ ਜਾਵੇ ਤੇ ਬੰਦਾ ਮੈਂ ਵੀ ਯਾਰ ਮੈਂ ਭਰਾਵਾ ਭੁੱਲ ਗਿਆ ਮੈਂ ਕਹਿ ਰਿਹਾ ਇੰਦੀ ਨਾ ਮੈਂ ਸਾਜੀ ਮੈਂ ਗੁੱਟ ਫੜਿਆ ਮੈਂ ਬਾਹਰ ਇਹਦੀਆਂ ਉਹ ਸੁਣਦਾ ਗਿਆ ਉੱਥੇ ਤੱਕ ਜਰਦਾ ਗਿਆ ਮੈਂ ਕੁੰਡੀ ਲਈ ਮੈਂ ਕਿਹਾ ਸ਼ੁਕਰ ਹੁਣ ਵੀ ਬੈਲ ਵੀ ਦੇ ਕੇ ਮੈਂ ਕੋਲ ਲਾ ਦਿਲ ਕਰੇ ਕੀੜ ਚੜ ਕੇ ਉੱਤੋਂ ਦੀ ਐ ਕਰਕੇ ਗੜਗੀਲਾ ਭਾਈ ਯਾਰ ਮਾਫ ਕਰ ਦੇਣਾ ਮਹਾਰਾਜ ਤੁਸੀਂ ਜੀ ਅੱਗੇ ਤੋਂ ਭਾਈ ਗੜਗੀਲੇ ਨੂੰ ਲੜਾਈ ਵਾਲੇ ਮਾਮਲਾ ਦੇ ਵਿੱਚ ਲੈ ਕੇ ਨਹੀਂ ਜਾਣਾ ਉਹ ਮਿੱਠੇ ਤੂੰ ਜੜਾਂ ਵਾਲੇ ਵੇਖਦਾ ਓਏ ਉੱਥੇ ਇਹਨੇ ਬੜਾ ਕੇ ਤੇ ਕੁੱਪਾ ਵੇਲਾ ਕੀਤਾ ਵਾ ਮੈਂ ਦੇਖਿਆ ਹੀ ਹੁਣ ਜੜਾ ਵਾਲੇ ਕੀ ਕਰਤਾ ਵਾ ਉਸਤਾਦ ਜੀ ਸਾਡੇ ਇਲਾਕੇ ਜਿਹੜਾ ਹੈਗਾ ਜਿਹਦਾ ਬਦਮਾਸ਼ ਸੀ ਤੇ ਉਹਨੂੰ ਨਾ ਇੱਕ ਕਰੈਕਟਰ ਗਾਲਾਂ ਕੱਢਣ ਡਿਆ ਕਹਿੰਦਾ ਬਸ ਆਪਣਾ ਹੀ ਯਾਰ ਉਹਦੇ ਅੱਜ ਇੱਕ ਜਗ੍ਹਾ ਤੇ ਮੈਂ ਇੰਨਾ ਖਜਾਤਾ ਕਹਿੰਦੇ ਓਏ ਤੇਰੇ ਤੋਂ ਤਾਂ ਬਹੁਤ ਪਰੇ ਆ ਆਹ ਲੋਰੋ ਵਾਪਸੀ ਤੇ ਵੀ ਸਾਜੀ ਲੋਰੋ ਸਫ਼ਰ ਸ਼ੁਰੂ ਹੋਇਆ ਤੇ ਇਹਨੇ ਉਹ ਕਰੈਕਟਰ ਨੂੰ ਕੀ ਖਿਜਾਇਆ ਤੁਹਾਡੇ ਮੈਂ ਮੂੰਹ ਚ ਪਾਣੀ ਲਿਆਉਣਾ ਮਤਲਬ ਤੁਸੀਂ ਦੇਖਣਾ ਵਾ ਵੀ ਮੈਂ ਕਰਦਾ ਕੀ ਰਿਹਾ ਤੁਹਾਨੂੰ ਯਾਰ ਮੈਨੂੰ ਸਾਰੇ ਦੱਸੋ ਕਿ ਮੈਨੂੰ ਲੱਗਦਾ ਮੈਂ ਕਿ ਵਹਿਮ ਆ ਅੱਗੋਂ ਮੂੰਹ ਕਲਟ ਅਸਰ ਕਰ ਗਿਆ ਇਹ ਵਿੱਚ ਖੋਇਆ ਟੈਪ ਆ ਨਿਜ਼ਾਮਾ ਵਾਈਟ ਜਿਹੜਾ ਉਸਤਾਦ ਜੀ ਆ ਸ਼ੋ ਮੁਕਾ ਲੋ ਤੇਰੇ ਅਸਲ ਖਾਣੇ ਦਾ ਮਜ਼ਾ ਨਹੀਂ ਨਹੀਂ ਕੁਛ ਨਹੀਂ ਯਾਰ ਸ਼ੋ ਸ਼ੋ ਨਹੀਂ ਸੌਰੀ ਇਹ ਸਾਡੀ ਸੈਟਅਪ ਹੈ ਚੈਨ ਚੱਕਰ ਸਾਡਾ ਉਹ ਕਰੈਕਟਰ ਨੇ ਨਾ ਮਿੱਠੇ
ਉਹ ਬਦਮਾਸ਼ ਸੀਗਾ ਬੜਾ ਵੱਡਾ ਪੂਰੇ ਸਾਡੇ ਇਲਾਕੇ ਦਾ ਤੇ ਉਹਨੂੰ ਇੱਕ ਕਰੈਕਟਰ ਗਾਲਾਂ ਕੱਢਣ ਡਿਆ ਦੇਖੋ ਤੁਸੀਂ ਆਪਣੇ ਅੱਗੇ ਗਾਲਾਂ ਕੱਢਣ ਡਿਆ ਤੇ ਉਹ ਕਹਿੰਦਾ ਯਾਰ ਮਾਰ ਲੈ ਗਾਲ ਨਾ ਕੱਢ ਉਹਨੇ ਫੇਰ ਕੱਢੀ ਕਹਿੰਦਾ ਹੁਣ ਜੇ ਤੂੰ ਪਿਓ ਉਹਨਾਂ ਤੇ ਗਾਲ ਕੱਢ ਕੇ ਵਿਖਾ ਉਹਨੇ ਫੇਰ ਕੱਢੀ ਕਹਿੰਦਾ ਹੁਣ ਆਪੇ ਤੋਂ ਬਾਹਰ ਹੋ ਗਿਆ ਹੁਣ ਨਾ ਕੱਢੀ ਉਹਨੇ ਫੇਰ ਕੱਢਤੀ ਯਕੀਨ ਕਰ ਤੇ ਉਹਨੇ ਯਾਰ ਸੋਹਣਾ ਕਰੰਡੀ ਦਾ ਸੂਟ ਪਾਇਆ ਕਾਟਨ ਦਾ ਸੂਟ ਪਾਇਆ ਹੋਇਆ ਉਹਨੇ ਉਹ ਚਿੱਟੇ ਰੰਗ ਦਾ ਉਹ ਜਿਹੜਾ ਮਹਿੰਗਾ ਹੁੰਦਾ ਸੂਟ ਉਹ ਪਾਇਆ ਤੇ ਉਹ ਕਰੈਕਟਰ ਨੇ ਭਾਈ ਉਹਦਾ ਸੂਟ ਵੀ ਪਾੜਤਾ ਤੇ ਉਹਨੇ ਕਹਿੰਦਾ ਸੂਟ ਪਾੜਤਾ ਨਾ ਗਾਲ ਨਾ ਕੱਢੀ ਗਾਲ ਨਾ ਕੱਢੀ ਉਹਨੇ ਗਾਲ ਵੀ ਕੱਢੀ ਤੇ ਸੂਟ ਵੀ ਪਾੜਤਾ ਵਾਹ 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 ਪਿੱਛੇ ਰਹਿ ਕੀ ਗਿਆ ਨਹੀਂ ਉਹ ਗਾਲਾਂ ਖਾਈ ਜਾ ਰਿਹਾ ਉਹਨੇ ਕਿਹਾ ਕਹਿੰਦਾ ਯਾਰ ਮੇਰੇ ਕੋਲ ਗਾਲ ਨਹੀਂ ਬਰਦਾਸ਼ਤ ਹੁੰਦੀ ਉਹਨੇ ਫੇਰ ਕੱਢੀ ਉਹਨੇ ਜਦੋਂ ਸੂਟ ਪਾੜਿਆ ਕਹਿੰਦਾ ਮੇਰੇ ਕੋਲ ਹੋਰ ਹੈਗਾ ਲੇਕਿਨ ਗਾਲ ਨਹੀਂ ਉਸਤਾਦ ਜੀ ਮੈਂ ਚਾਹੁੰਦਾ ਵਾਂ ਕਿ ਜਦੋਂ ਬੰਦਾ ਕਿਸੇ ਜਗ੍ਹਾ ਤੇ ਫਿਰਨ ਤੁਰਨ ਨਿਕਲੇ ਇੰਜੋਏ ਕਰੇ ਨੀਂਦ ਨੂੰ ਇੰਨੀ ਤਰਜੀਹ ਨਹੀਂ ਦੇਣੀ ਚਾਹੀਦੀ ਨਹੀਂ ਵੈਸੇ ਆਪਸ ਦੀ ਗੱਲ ਹੁੰਦੀ ਜੀ ਉਸਤਾਦ ਜੀ ਵੀ ਇਸ ਗੱਲ ਨਾਲ ਡਿਨਾਈ ਕਰਨਗੇ ਉਹ ਸਾਡੇ ਸੀਨੀਅਰ ਨੇ ਮੋਸਟ ਸੀਨੀਅਰ ਨੇ ਸਾਡੇ ਵੱਡੇ ਭਾਈ ਵੀ ਨੇ ਰਿਸਪੈਕਟ ਜ਼ਰੂਰੀ ਆ ਸਕਦਾ ਭਲਾ ਅੱਛਾ ਜੀ ਸਾਜੀ ਅਸੀਂ ਖਾਈਏ ਤੁਸੀਂ ਨਹੀਂ ਖਾਣਾ ਨਹੀਂ ਖਾਣੇ ਨਾ ਮੈਂ ਕਹਿੰਦਾ ਖਾ ਲੈਣੇ ਆ ਇਹ ਹੋ ਸਕਦਾ ਕਿ ਤੁਸੀਂ ਨਾ ਖਾਓ ਹਾਂਜੀ ਇਦਾਂ ਨਹੀਂ ਹੈ ਨਾ ਇਹ ਕਰਨਾ ਚਾਹੀਦਾ ਸਾਰੇ ਸੋ ਜਾਂਦੇ ਤੁਸੀਂ ਇਕੱਲੇ ਗੱਡੀ ਚਲਾ ਰਹੇ ਹੋ ਨਹੀਂ 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 ਹਾਂ ਲੇਕਿਨ ਇਹਨੇ ਐਂਡ ਤੇ ਬੜੀ ਅੱਛੀ ਗੱਲ ਕੀਤੀ ਮੈਂ ਕਿਹਾ ਨੋਨੀ ਤੇ ਯਾਰ ਤੂੰ ਕੀ ਕਰਦਾ ਯਾਰ ਤੂੰ ਨੋਨੀ ਹਟ ਜਾ ਕਰ ਕਹਿੰਦਾ ਉਸਤਾਦ ਜੀ ਮਿੱਠਾ ਵੀ ਸੌ ਗਿਆ ਸ਼ਰਾਜ਼ ਵੀ ਸੌ ਗਿਆ ਫੈਸਲ ਭਾਈ ਵੀ ਸੁੱਤੇ ਜਦੋਂ ਮੈਂ ਹਲੇ ਗੜਗੀ ਲੱਗ ਗਏ ਸੀ ਸਾਰੇ ਕਹਿੰਦਾ ਸੌ ਗਏ ਉੱਤੋਂ ਕਹਿੰਦਾ ਮੈਂ ਦੇਖਿਆ ਗੜਗੀਲਾ ਭਾਈ ਦੀ ਵੀ ਆਵਾਜ਼ ਨਹੀਂ ਆ ਰਹੀ ਕਹਿੰਦਾ ਤੁਸੀਂ ਇਕੱਲੇ ਗੱਡੀ ਚਲਾ ਰਹੇ 3-4 ਦਾ ਟਾਈਮ ਸਮੂਥ ਰੋਡ ਆ ਕਹਿੰਦਾ ਮੈਂ ਇਸ ਤੋਂ ਜਗਾ ਰਿਹਾ ਸੀ ਇਹਨੂੰ ਆਪਣਾ ਡਰ ਪਿਆ ਸੀ ਮੈਂ ਕਹਿੰਦਾ ਯਾਰ ਨੋਨੀ ਇਹ ਬੜੀ ਅੱਛੀ ਗੱਲ ਹੈ ਯਾਰ ਇਹ ਤੇ ਉਹੀ ਗੱਲ ਹੋਈ ਕਿ ਬੰਦਾ ਸਾਰੀ ਰਾਤ ਫੰਕਸ਼ਨ ਖੁਸ਼ੀਆਂ ਨੂੰ ਛੇੜਦਾ ਰਿਹਾ ਜਦੋਂ ਕਿਸੇ ਹੋਰ ਨੇ ਛੇੜਿਆ ਤਾਂ ਕਹਿੰਦਾ ਨਾ ਇਹ ਵੀ ਅੱਲਾ ਦੀ ਮਖਲੂਕ ਆ ਉਹ ਹਿਸਾਬ ਹੈ ਸੀ ਨਹੀਂ ਜਿਹੜੇ ਡਰਾਮੇ ਕਰਦਾ ਰਿਹਾ ਤੂੰ ਰਿਸਪੈਕਟ ਜਿਹਨੇ ਦਾ ਫਰਕ ਆਂਦਾ ਬੇਸਿਕਲ ਨਹੀਂ ਰਿਸਪੈਕਟ ਇਹਨੇ ਪੂਰੀ ਕੀਤੀ ਆ ਰਿਸਪੈਕਟ ਕਿਤੇ ਸਾਰਾ ਕੋਈ ਕੀਤਾ ਇਹਨੇ ਹਾਂ ਗਲਤ ਲਫ਼ਜ਼ ਕੋਈ ਨਹੀਂ ਬੋਲੇ ਲੇਕਿਨ ਨਾ ਯਾਨੀ ਸਕ੍ਰਿਪਟ 'ਚ ਪੂਰੀ ਰਿਸਪੈਕਟ ਸੀ ਹਾਂਜੀ ਤੇ ਐਕਟ 'ਚ ਖਿਜਾ ਤੇਰੀ ਸੋਚ ਆ ਉਸਤਾਦ ਜੀ ਮੈਂ ਤੁਹਾਨੂੰ ਦੱਸਿਆ ਨਹੀਂ ਗੱਡੀ 'ਚ ਕਿ ਮੇਰੇ ਭਤੀਜੇ ਨੇ ਕੌਣ ਆ ਲੈ ਅੱਛਾ ਅੱਗੋਂ ਉਹਨੂੰ ਟਰੈਕ ਸ਼ੁਰੂ ਕੀਤਾ ਕਹਿੰਦਾ ਤੁਸੀਂ ਮੇਰੇ ਭਤੀਜੇ ਹੋ ਉਹ ਕਹਿੰਦਾ ਇਹ ਅੱਛਾ ਹੁਣ ਇਹ ਜਾਂਦਿਆਂ ਤੋਂ ਟਰੈਕ ਸ਼ੁਰੂ ਹੋ ਗਿਆ ਵਾ ਯਾਨੀ ਇੱਕ ਦਿਨ ਪਹਿਲੇ ਤੇ ਗੱਲ ਕਿੱਥੇ ਖੁੱਲੀ ਆ ਕਹਿੰਦਾ ਤੁਸੀਂ ਸ਼ਫੀਕ ਨੂੰ ਜਾਣਦੇ ਹੋ ਫਲਾਣੇ ਨੂੰ ਸ਼ਫੀਕ ਨੂੰ ਕਹਿੰਦਾ ਹਾਂ ਕਹਿੰਦਾ ਉਹ ਮੇਰੇ ਚਾਚੂ ਨੇ ਕਹਿੰਦਾ ਮੇਰੇ ਉਹ ਯਾਰ ਨੇ ਮੇਰਾ ਦੋਸਤ ਆ ਇਹਦਾ ਮਤਲਬ ਤੁਸੀਂ ਉਹਦੇ ਭਤੀਜੇ ਤੁਸੀਂ ਮੇਰੇ ਵੀ ਭਤੀਜੇ ਆ ਲੇਕਿਨ ਮੈਂ ਤੁਹਾਡਾ ਫਿਰ ਵੀ ਅਦਬ ਕਰਾਂਗਾ ਕਿਉਂਕਿ ਤੁਸੀਂ ਮੇਰੇ ਭਤੀਜੇ ਹੋ ਇਹਨੇ ਹੁਣ ਬੜੀ ਵੀ ਉੱਥੇ ਵੀ ਗੜਗਿਲਾ ਵੀ ਭਤੀਜੇ ਹੋ ਤੇ ਵਾਪਸੀ ਤੋਂ ਆਏ ਨਾ ਤੇ ਹੁਣ ਇਹ ਕਹਿੰਦਾ ਹੁਣ ਉਹ ਵੀ ਖਿਜਿਆ ਵਾ ਤੇ ਇਹਨੇ ਕਿਹਾ ਯਾਰ ਮੇਰੀ ਗੱਲ ਸੁਣੋ ਗੜਗਿਲਾ ਭਾਈ ਤੁਸੀਂ ਗੁੱਸਾ ਕਰ ਰਹੇ ਤੁਸੀਂ ਮੇਰੇ ਭਤੀਜੇ ਹੋ ਸ਼ਫੀਕ ਤੁਹਾਡਾ ਕੀ ਲੱਗਦਾ ਇਹਨੇ ਕਿ ਉਦੋਂ ਇਹਨੇ ਕਿਹਾ ਕਿਹੜਾ ਸ਼ਫੀਕ ਕਹਿੰਦਾ ਉਹ ਜਿਹੜਾ ਉਹ ਕੰਮ ਕਰਦਾ ਦਰਜੀ ਦੇ ਨਾਲ ਰੰਗਾਈ ਦਾ ਕਹਿੰਦਾ ਨਹੀਂ ਯਾਰ ਉਹ ਮੈਂ ਉਸ ਸ਼ਫੀਕ ਦੀ ਗੱਲ ਨਹੀਂ ਕਰ ਇਹਦੇ ਡੋਰ ਬੜੇ ਨੂੰ ਮੇਰੀ ਵੀ ਪੜਾਈ ਹੈ ਨਹੀਂ ਸੀਰੀਅਸਲੀ ਯਾਰ ਪੂਰੇ ਦਿਨ ਬਾਅਦ ਵੀ ਤੂੰ ਮਾਮਾ ਨੂੰ ਪਹਿਲੀ ਵਾਰੀ ਪੁੱਛ ਲੈ ਕਿ ਭਾਈ ਕਿਹੜਾ ਸ਼ਫੀਕ ਨਹੀਂ ਪਹਿਲੇ ਤੂੰ ਮੰਨ ਗਿਆ ਵਾ ਸਾਜੀ ਜਿਹੜੀ ਗੱਲ ਤੋਂ ਹੋਈ ਏ ਉਹ ਸਪੀਕਰ ਵਾਲੀ ਗੱਲ ਤੋਂ ਸਿਗਰਟ ਵਾਲੀ ਗੱਲ ਤੋਂ ਉਹ ਇਹਨੇ ਪੜੀ ਸੀ ਨਹੀਂ ਇਹ ਭਾਈ ਇਮਦਾਦ ਨੇ ਹੋਰ ਗੱਲ ਫਿਰ ਦੋ ਕੁੜੀਆਂ ਜੋ ਮੁੰਡੇ ਜੋ ਕੁੜੀਆਂ ਜੋ ਮੁੰਡੇ ਆਹੋ ਤੇ ਇਹਨੇ ਬੜੀ ਉਹ ਸਿਗਰਟ ਵਾਲੀ ਪਰ ਨੋਨੀ ਦਾ ਹੌਸਲਾ ਕਿ ਭਤੀਜਾ ਕਹਿੰਦਾ ਸੀ ਇਦਾਂ ਦਾ ਵਾਲਦ ਹੋਵੇ ਲੋਕੀ ਗੱਲ ਗੁੰਮੇ 'ਚ ਰੱਖਦੇ ਆ ਯਾਰ ਗੱਲ ਬਾਹਰ ਨਾ ਨਿਕਲੇ ਤੂੰ ਭਤੀਜਾ ਮੈਂ ਕਿਹਾ ਤੂੰ ਕੀਲੇ ਤੈਨੂੰ ਨਾ ਕਿਉਂ ਨਹੀਂ ਦੱਸਣ ਦੇ ਆਪਣੇ ਪੁੱਤ ਕਹਿੰਦਾ ਉਸਤਾਦ ਜੀ ਇਹਨੇ ਮੰਨ ਲੈਣਾ ਦੋ ਛੁੱਟੀਆਂ ਹੁੰਦੀਆਂ ਨਾ ਤੇ ਕਦੀ ਜ਼ਿੰਦਗੀ ਚ ਅੱਗੇ ਤੋਂ ਵੀ ਨਹੀਂ ਸੀ ਇਹ ਵੀ ਆਪਣੇ ਕੰਮ ਦਾ ਮਿੱਠਾ ਹੀ ਆ ਕੱਖ ਵੀ ਲਾ ਲਿਆ ਵਾ ਉਹ ਉਧਰ ਦੇਖ ਲਿਆ ਵਾ ਸੀਰੀਅਸਲੀ ਲੇਕਿਨ ਮਿੱਠੇ ਤੂੰ ਜਣਾ ਵਾਲੇ ਨੂੰ ਵੇਖ ਲੈਂਦਾ ਇੱਕ ਵਾਰੀ ਮੈਂ ਇੱਥੇ ਦੇਖ ਲਿਆ ਵਾ ਐਡੇ ਦੂਰ ਜਾਣ ਦੀ ਲੋੜ ਹੀ ਨਹੀਂ ਹਾਂ ਕੀ ਲੜਿਆ ਹੁੰਦਾ ਵਾ ਤੁਸੀਂ ਤਾਂ ਲੜੇ ਨਹੀਂ ਪੂਰਾ ਵੀ ਯਾਰ ਉਸਤਾਦ ਜੀ ਥੱਲੇ ਕੀੜੀਆਂ ਆ ਜਿਹੜੀਆਂ ਨੇ ਹੈ ਕੀੜੀਆਂ ਉਹ ਬਾਅਦ ਚ ਮਾਰ ਦਾਂਗੇ ਇਹਨੂੰ ਕੁਛ ਨਹੀਂ ਸ਼ੈਡ ਲਾਏ ਆਪ ਲਗਾਏ ਆਪ ਲਗਾਏ ਨਾ ਪਹਿਲੇ ਉਹ ਕਹਿੰਦੇ ਓਏ ਹੋਏ ਹੋਏ ਨੋਨੀ ਤੂੰ ਆਰਟਿਸਟ ਸਹੀ ਹੈ ਲੇਕਿਨ ਕੁਝ ਪੁੱਤ ਏਦਾਂ ਦਾ ਬੰਦਾ ਅੱਗੋਂ ਇਹਤਰਾਮ ਨਾਲ ਵੀ ਚੱਲਿਆ ਕਰ ਕਿਸੇ ਦਾ ਆਪਣੇ ਵੱਡੇ ਦਾ ਹਿਆ ਵੀ ਕਰਿਆ ਕਰ ਤੇਰੀ ਗੱਲ ਚ ਗਜਾਵਾ ਮਿੱਠਾ ਮੈਨੂੰ ਸਾਰੀ ਦਿਹਾੜੀ ਗੱਲਾਂ ਕਰਦਾ ਮੈਨੂੰ ਗੁੱਸਾ ਆਉਂਦਾ ਆ ਤੇਰੀ ਪਹਿਲੀ ਗੱਲ ਤੇ ਹੀ ਆ ਜਾਂਦਾ ਅੱਛਾ ਉਸਤਾਦ ਜੀ ਅਕਸਰ ਤੁਸੀਂ ਦੇਖਣਾ ਭਾਈ ਅਮਦਾਦ ਵਰਗਾ ਬੰਦਾ ਨਾ ਮੇਲੇ ਤੋਂ ਲੰਗਰ ਕਰਕੇ ਕੋਈ ਨਾਲ ਸ਼ਰਾਬ ਹੋਈ ਨਾ ਕਿਤੇ ਮੁਫਤ ਦਾ ਲੰਗਰ ਕਰਕੇ ਇਦਾਂ ਦੀ ਪਾਰਕ ਚ ਘੀਸੀ ਹੁੰਦੀ ਬੱਚੇ ਫ੍ਰੀ ਵੀ ਨਹੀਂ ਚੜਦੇ ਅਜੇ ਕਿ ਬਾਬਾ ਸਪੈਰੀ ਚੜਦੇ ਯਾਰ ਇਹ ਅੱਛੀ ਗੱਲ ਇਦਾਂ ਦੀ ਕਹਿੰਦਾ ਪਾਰਕ ਚ ਕੀਸੀ ਹੁੰਦੀ ਜਿਹੜੀ ਮੁਫਤ ਹੁੰਦੀ ਫੇਰ ਹੀ ਬੱਚਾ ਜਾ ਰਿਹਾ ਹੁੰਦਾ ਕੋਈ ਥੱਲੇ ਸਾਰਾ ਛਿੱਲਿਆ ਜਾਂਦਾ ਅਠਾ ਵਜੇ ਦਾ ਬੱਚਾ ਉਹ ਕਿਸੜ ਦੀ ਸਲਾਈਡ ਨਹੀਂ ਦਾਜੀ ਮਿੱਠਾ ਨਹੀਂ ਤੂੰ ਮਿੱਠੇ ਦਾ ਫੈਨ ਹੋਇਆ ਇਹਦਾ ਪਿਆ fan। ਮਿੱਠੇ ਨੇ ਤੈਨੂੰ ਪੂਰਾ ਇਹ ਨਿੱਕੀ ਜੀ ਗੱਲ ਕਰ ਮੈਂ ਹੱਸ ਪੈਣਾ ਮੈਂ ਕਹਿੰਦਾ ਉਹਨੇ ਕੀ ਲਿਆ ਪਿਆ ਤੈਨੂੰ ਪੂਰਾ ਸਹੀ ਗੱਲ ਆਹੋ
ਇਹ ਕੋਈ ਢੱਕਣ ਵਾਲੀ ਗੱਲ ਕੀਤੀ ਸੀ। ਨਹੀਂ ਉਹ ਉਦੋਂ ਅੰਦਰ ਬੈਠੇ, ਮੈਂ ਤੁਹਾਨੂੰ ਦੱਸਦਾ, ਮੈਂ ਅੰਦਰ ਬੈਠੇ, ਪਤਾ ਕੀ ਗੱਲ ਹੈ, ਇੱਕ ਗੱਲ ਹੋਰ ਸੁਣੋ, ਉਹ ਸਾਹਮਣੇ ਸਾਰੇ ਬੈਠੇ ਨੇ ਨਾ, ਅਸੀਂ ਜਦੋਂ ਆਪਸ ਚ ਗੱਲ ਕਰੀ ਜਾਣੀ ਨਾ ਕਿ ਜਿਹਦਾ ਉਹਨਾਂ ਨੂੰ ਪਤਾ ਹੀ ਨਹੀਂ ਕਿ ਰਾਤੀ ਕੀ ਹੋਇਆ ਸੀ ਤੇ ਅਸੀਂ ਉਹਦਾ ਸਿਰ ਤੇ ਇਹ ਡਰੈਗਾ, ਉਹਨਾਂ ਨੂੰ ਪਤਾ ਹੀ ਨਹੀਂ, ਉਹਨਾਂ ਨੂੰ ਪਹਿਲੇ ਦੱਸੋ ਹੋਇਆ ਕੀ ਸੀ, ਉਹਨਾਂ ਨੂੰ ਨਾਲ ਰੱਖੋ। ਸਹੀ। ਇਹ ਬੜੀ ਅੱਛੀ ਗੱਲ। ਅਸੀਂ ਅੰਦਰ ਬੈਠੇ ਨਾ ਤੇ ਹੁਣ ਮਿੱਠਾ ਕੋਈ ਗੱਲ ਕਰ ਰਿਹਾ ਆਪਣੇ, ਇਹਨਾਂ ਦੇ ਕੋਈ ਮਸਜਿਦ ਆ, ਉਹਦੇ ਕੋਲ ਇਮਾਮ ਆ ਤੇ ਉਹ ਗਾਲਾਂ ਗੁਲਾਂ ਵੀ ਬਹੁਤ ਕੱਢਦਾ ਤੇ ਉਹਦੀ ਗੱਲ ਕਰ ਰਿਹਾ, ਉਹਦਾ ਇਹਨੇ ਕੋਈ ਵਾਕਿਆ ਸੁਣਾਇਆ, ਇਹਨੇ ਇੱਕ ਗੱਲ ਕੀਤੀ ਹੈ ਬੜੀ, ਮਤਲਬ ਉਹ ਜਿੱਦਾਂ ਆਪ ਦੋਸਤਾਂ 'ਚ ਬੈਠੇ ਕਹਿ ਲਓ, ਵਲਗਰ ਟਾਈਪ ਕਹਿ ਲਓ, ਨਾਰਮਲ ਲਾਈਫ ਵਾਲੀ, ਇਹਨੇ ਉਹ ਮਿਸਾਲ ਦਿੱਤੀ ਕਿ ਉਹਨੇ ਜੀ ਇਦਾਂ ਤੇ ਉਹ ਮੌਲਵੀ ਨੇ ਇਦਾਂ ਕੀਤਾ ਤੇ ਇਹ ਤੇ ਉਹਨੇ ਉਹਦਾ ਨਾ ਆਹ ਕਰ ਦਿੱਤਾ, ਇਹਨੇ ਉਹ ਜਿਹੜਾ ਆਹ ਕਰ ਦਿੱਤਾ ਕਿਹਾ ਨਾ, ਉਹਦੇ 'ਚ ਇੱਕ ਢੱਕਣ ਲਫ਼ਜ਼ ਸੀ ਤੇ ਗੜਗੀਲਾ ਸੋਫੇ ਤੇ ਬੈਠਾ ਸਪੀਕਰਾਂ ਦੇ ਅੱਗੇ ਥੱਲੇ ਡਿੱਗ ਪਿਆ। ਤੇ ਹੁਣ ਕਿਉਂਕਿ ਇਹ ਹਲੇ ਨਵਾਂ ਆਇਆ ਨਾ, ਮਹੀਨਾ ਡੇਢ ਮਹੀਨਾ, ਇਹਨੂੰ ਹਲੇ ਪਤਾ ਨਹੀਂ ਕਿ ਇਹ ਤੁਹਾਨੂੰ ਮੈਂ ਕਿਹਾ ਨਹੀਂ ਕਿ ਜਿੱਥੇ 10 ਭੌਂਕੇ ਬੈਠੇ ਹੋਣ ਨਾ ਤੇ ਉਹ ਸਿਰਫ ਇਸ ਤੋਂ ਨਹੀਂ ਬੋਲ ਰਹੇ ਹੁੰਦੇ ਕਿ ਯਾਰ ਮਿੱਠਾ ਬੈਠਾ ਵਾ, ਇਹਨੇ ਖੱਪ ਨਹੀਂ ਪਾਉ, ਇਹਨੇ ਨਹੀਂ ਬੋਲਦੇ, ਇਹਨੇ ਨਹੀਂ ਬੋਲਦੇ ਤੇ ਜਿਹੜੇ ਬੈਠੇ ਉਹ ਕੌਣ ਨੇ? ਭੌਂਕੇ ਪੂਰੇ ਤੋਂ ਨਵੇਂ। ਹਾਂ, ਤੇ ਉਹ ਇਹਦਾ ਕਰਕੇ ਚੁੱਪ ਬੈਠੇ ਤਾਂ ਉਹਨਾਂ ਯਾਰ ਇਹਨੇ ਕਿੱਥੇ ਗੱਲ ਸੁਣਨੀ ਸੀ। ਲੇਕਿਨ ਸਾਜੀ ਗੱਡੀ ਜੇ ਉਹਨੇ ਵੀ ਅਖੀਰ ਕਰਤੀ। ਆਹੋ, ਨੋਨੀ ਜਦੋਂ ਤੁਹਾਡੇ ਨਾਲ ਕੋਈ ਹਰਕਤ ਨਹੀਂ ਕਰੇਗਾ। ਉਹ ਭਾਈ ਨਾ ਬੋਲਦੇ ਤੇ ਫਿਰ ਗੱਡੀ ਮਤਲਬ ਮਜ਼ਾ ਨਹੀਂ ਸੀ ਆਣਾ। ਚਲੋ ਅੱਛਾ ਉਸਤਾਦ ਜੀ, ਨੋਨੀ ਨੂੰ ਦੁਬਾਰਾ ਵੈਲਕਮ ਬੈਕ ਤੇ ਵਾਲ ਨੋਨੀ ਸਾਹਿਬ ਨਾਲ ਭਾਜੀ ਗੱਲ ਹੋਈ ਵਾਲ ਹੈ। ਕੇ। ਹਾਂ, ਨਹੀਂ ਨੋਨੀ ਸਾਹਿਬ ਦੇ ਵਾਲ ਕਟਾ ਲੈਣੇ ਆ। ਨੋਨੀ ਸਾਹਿਬ ਨੇ ਕਿਹਾ ਜੀ, ਮੈਂ ਕਹਿੰਦਾ ਇਹ 2 ਵਾਰੀ ਜਿਹੜਾ ਆਇਆ 2 ਵਾਰੀ ਗਿਆ, ਪਤਾ ਕਿਉਂ ਆ? ਬਗੈਰ ਦੱਸਿਓ, ਬਗੈਰ ਕਿਸੇ ਗੱਲਬਾਤ ਤੋਂ, ਪਤਾ ਹੀ ਕੋਈ ਨਹੀਂ। ਹੁਣ ਆਇਆ ਤੇ ਮੈਂ ਕਿਹਾ ਹਾਂਜੀ ਨੋਨੀ ਸਾਹਿਬ, ਹੁਣ ਕਹਿੰਦਾ ਉਸਤਾਦ ਜੀ ਗੱਲ ਆ, ਮੈਂ ਕਿਹਾ ਮਰਮ ਮਾਰੇ ਨੇ ਤੈਨੂੰ 10 ਛੁੱਟੀਆਂ, ਵਾਹ ਪਹਿਲੀ ਮਰਮ ਤੋਂ ਲੈ ਕੇ, ਹਾਲਾਂਕਿ 9-10 ਛੁੱਟੀ ਹੁੰਦੀ ਨਾ, ਠੀਕ ਹੈ ਜੀ, 10 ਛੁੱਟੀਆਂ, ਗੁੱਡ, ਠੀਕ ਹੈ ਜੀ, ਬਿਲਕੁਲ। ਲੇਕਿਨ ਉਸ ਤੋਂ ਇਲਾਵਾ ਗੱਲ ਇਹ ਹੈ ਕਿ ਵੀ ਤੂੰ ਇਹਨੇ ਕਿਹਾ ਜੀ ਉਸ ਤੋਂ ਇਲਾਵਾ ਭਾਜੀ ਈਜ਼ੀ ਹੈ। ਮੈਂ ਆਇਆ ਕਰਾਂਗਾ ਜੋ ਮਰਜ਼ੀ ਹੈ। ਹੁਣ ਇਹਦੀ ਇਹ ਡੀਲ ਹੋਈ ਹੈ ਇਹ ਭਾਈ। ਬੜੀ ਵੱਡੀ ਤੁਹਾਡੀ ਉਸਤਾਦ ਜੀ ਮੁਹੱਬਤ ਆ ਨੋਨੀ ਦੇ ਨਾਲ ਕਿ ਤੈਨੂੰ 10 ਛੁੱਟੀਆਂ ਮਿਲਣ ਡਗੀਆਂ। ਅੱਛੀ ਬਾਤ, ਬਹੁਤ ਅੱਛੀ ਇਹ ਬਾਤ, ਤੇਰੀ ਬੜੀ ਵੱਡੀ ਅਚੀਵਮੈਂਟ ਆ। ਮਿਹਰਬਾਨੀ। ਅਚੀਵਮੈਂਟ ਹੈ ਜੀ। ਆਹੋ ਉਹ ਉਦੋਂ ਦੇ ਮੈਨੂੰ ਘੱਟ ਮੂੰਹ ਲਾਉਣ ਡੇ ਜਦੋਂ ਦੇ ਮਰੀ ਤੋਂ ਆਏ। ਕੌਣ? ਹਾਂ ਭਾਈ ਗੜਗੀਲ। ਨਹੀਂ ਗੜਗੀਲੇ ਹੈ ਨਹੀਂ ਸਰ, ਤੇਰੀ ਗੜਗੀਲੇ ਨਹੀਂ, ਗੜਗੀਲੇ ਨੇ ਉਹ ਜਿਹੜੀ ਗੱਲ ਸੀ ਉੱਥੇ ਖਤਮ ਹੋ ਗਈ, ਹੁਣ ਨਹੀਂ ਇਹ ਗੱਲ। ਭਾਈ ਇਮਦਾਦ ਗੱਲ ਵੀਰ ਛੋਟਾ ਹੀ ਇੱਕ ਵਾਰੀ ਆਪ ਪੁੱਛ ਲਾ ਉਹਨੇ। ਹਾਂ, ਲੇਕਿਨ ਇੱਥੇ ਨਾ ਪੁੱਛੀ, ਇੱਥੇ ਨਾ ਪੁੱਛੀ, ਕਿਤੇ ਬਾਹਰ ਜਾ ਕੇ ਭਾ ਕੇ ਨਾ ਉਹਨੂੰ ਅੱਛੇ ਤਰੀਕੇ ਨਾਲ ਉਹਦੇ ਕੋਲ ਮਾਫੀ ਸਾਈਡ ਤੇ ਹੋ ਗਏ, ਕਿਤੇ ਪੁੱਛ ਲਈ। ਤੈਨੂੰ ਵੀ ਜਦੋਂ 2-4 ਛੁੱਟੀਆਂ ਮਿਲਣ ਨਾ ਦਫ਼ਤਰ ਤੋਂ, ਹਾਂਜੀ। ਉਦੋਂ ਇਹਦੇ ਨਾਲ ਬਹਿ ਕੇ ਕਿਤੇ ਮਾਫ ਕਰਦੀ ਇਹਨੂੰ। ਜਦੋਂ ਮਿਲਣ यार उधर हैगा लीम और ਆਪਾਂ बस वो शराज वो लोगों को भी दे दो। ਆਪਾਂ ਦੋਵਾਂ ਭਰਾਵਾਂ ਨਾਲ ਕੇ ਗਰੁੱਪ ਬਣਾਉਣਾ ਵਾ ਬੁਜ਼ਦਲਾਨ ਇਨਕਲਾਬ। चलो यार तुसी शुरू करो, कोई रोला ਨਹੀਂ नहीं। ਉਸਤਾਦ ਜੀ, ਤੁਹਾਡੇ ਤੋਂ नहीं नहीं यार मैं चलो हो चलो चलो ਨਹੀਂ शुरू ਉਸਤਾਦ ਜੀ, करो। ਤੁਹਾਡੇ ਤੋਂ ਸਾਜੀ ਪਹਿਲੇ ਨਹੀਂ, ਮੇਰੇ ਨੰਗਣੀ ਨਹੀਂ, ਪਹਿਲੇ ਤੁਸੀਂ ਖਾਣਾ ਤੇ ਫਿਰ ਮੇਰੇ ਕੋਲ ਨੰਗਣੀ। ਆਹ ਨੁੱਕਰ ਤੋਂ ਤਾਂ ਖਾ ਵੀ ਗਿਆ ਨਹੀਂ, ਉਹ ਤੇ ਸਾਦੀ ਮੁਰਗੀ ਇੱਕ ਲਾਈ ਹੈ। ਚਲੋ ਜੀ, चलो जी चलो ਚਲੋ बिस्मिल्लाह। ਜੀ ਬਿਸਮਿਲ੍ਲਾ ਦੀ ਕਰ। हाँ 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 ਆਸ਼ਾ ਭਾਈ ਲਵ ਯੂ ਯਾਰ। जी वो आशम ਵੈਰੀ ਗੁੱਡ, ਕੀ ਬਾਤ ਹੈ ਜੀ। कभी भी फैसला पा दो या कोई भी आवे ना वो मंगा लेना। ਸਾਜੀ ਤੁਹਾਡੇ ਨਾਮ ਤੇ ਲਸ ਵੀ ਕਰਦਾ ਜੇ। हाँ ते मेरा नाम भी लेना ते फिर तुहानू ऐ सजा के पूरा माहौल बना के देगा। ਤੁਸੀਂ ਜਿਹੜੀਆਂ ਮਿਰਚਾਂ ਪਾ ਲਈਆਂ, ਤੁਸੀਂ ਮਿਰਚਾਂ ਦੀ ਪਲੇਟ ਲਵਾ ਲੈਣੀ ਸੀਗੀ, ਮੜਾ ਜਿਹਾ ਉੱਤੇ ਹਲੀਮ ਪਾ ਲੈਂਦੇ। नहीं नहीं ठीक है। ਖੋਤੇ ਵਾਲੀ ਗਜ਼ਾ ਕਰ ਲਈ ਹੈ। ਹੋਰ ਹੋ ਗਈ, ਹੁਣ ਬਦਲ ਜਾਵੇ ਇੰਨੀ ਮਿਰਚ ਨਹੀਂ ਪਾਈ ਦੀ ਹੁੰਦੀ। यार ये मेरा तुसी ना मेरा साथ नहीं दिंदे कसमें। ਕਿਉਂ ਕੀ ਹੋਇਆ? ਹਲੀਮ ਦਾ ਕੰਮ ਸ਼ੁਰੂ ਕਰਨਾ। ਆਪਾਂ ਕਿਤੇ ਨਾ ਕਿਤੇ ਪਾਕਿਸਤਾਨ ਚ ਜਿਹੜੇ ਫਾਈਨਲ ਖਾਣੇ ਨੇ ਨਾ ਉਹ ਖਾ ਕੇ ਆਇਆ ਕਰੀਏ। ਫੈਸਲਾ ਬਾਅਦ ਚ ਹੋਵੇ ਨਾ ਤੇ ਅਸੀਂ ਤੁਹਾਡੇ ਨਾਲ ਆ। ਮੈਂ ਹੁਣ ਹੋ ਸਕਦਾ ਉਮੀਦ ਆ ਕਿ ਜਿਹੜਾ ਕੱਲ ਆਪਣਾ ਜਾਨੀ ਕੀ ਚਾਹ ਕਰਨਾ ਨਾ ਆਊਟਡੋਰ, ਹਾਂਜੀ, ਉਹ ਮੈਂ ਝਾਲ ਚੱਕੀਆਂ ਜਾਵਾਂ, ਦਾਲ ਨਹੀਂ ਝਾਲ ਚੱਕੀਆਂ ਦੀ ਦਾਲ, ਸਰਗੁੰਦੇ ਕੋਲ। ਸਰਗੋਦੇ ਦੇ ਕੋਲ ਹਾਂਜੀ ਹਾਂਜੀ ਝਾਲ ਚੱਕੀਆਂ ਇਲਾਕਾ ਵਾ, ਹਾਂਜੀ 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 ਹਾਂਜੀ। ਉੱਥੇ ਬੰਦਾ ਦਾਲ ਲਾਉਂਦਾ। ਯਾਰ ਦੇਖ ਲਾ ਜਿਹਦਾ ਕੰਮ ਚੱਲਣਾ ਸੈਟਅਪ, ਉਹਨੂੰ ਕੋਈ ਜ਼ਰੂਰਤ ਨਹੀਂ ਕਿ ਵੱਡਾ ਸ਼ਹਿਰ ਮੈਂ ਲਾਹੌਰ ਦੁਕਾਨ ਪਾਵਾਂ, ਮੈਂ ਕਰਾਚੀ ਦੁਕਾਨ, ਔਰ ਪੂਰੇ ਪਾਕਿਸਤਾਨ ਚੋਂ ਕਿੱਥੋਂ ਕਿੱਥੋਂ ਲੋਕ ਜਾਂਦੇ ਸੀ ਦਾਲ ਹੋਰ ਕਰਾਚੀ ਨੂੰ ਜਾਂਦੇ ਹੋ। ਔਰ ਦਾਲ ਕਦੀ ਵੇਖੀ ਉਹ ਕਿਦਾਂ ਦੀ? ਉਹ ਦਾਲ ਲੱਗਦੀ ਨਹੀਂ, ਉਹ ਆਪਣਾ ਹੀ ਉਹਨਾਂ ਦਾ ਤਰੀਕਾ ਵਾ। ਤੁਹਾਨੂੰ ਲਓ ਜੀ, ਮੈਂ ਇਨਸ਼ਾਅੱਲਾ ਪੂਰੀ ਕੋਸ਼ਿਸ਼ ਕਰਦਾ ਵਾਂ। ਪਤਾ ਕੀ ਗੱਲ, ਤੁਸੀਂ ਕਿਤੇ ਜਾ ਨਹੀਂ ਸਕਦੇ। ਹਾਂ ਤੁਸੀਂ ਟੀ ਟਾਈਮ ਦੀ ਗੱਲ ਕੀਤੀ, ਦਿਲ ਕਰੇ ਸਵੇਰੇ ਝਾਲ ਚੱਕੀ ਤੁਹਾਡੀ ਦਾਲ ਇੱਥੇ ਆ ਜਾਵੇ, ਬੰਦਾ ਜਾਂਦਾ ਫੜਾ ਜਾਵੇ। ਉਸਤਾਦ ਜੀ ਨੇ ਗੱਲ ਕੀਤੀ ਸੀ, ਤੁਸੀਂ ਗੱਲ ਨਾ ਕਰਿਆ ਕਰੋ ਯਾਰ ਨਾਲੇ ਉਸਤਾਦ ਜੀ ਇੱਕ ਹੋਰ ਗੱਲ, ਉਹ ਯਾਰ ਜਿੰਨੇ ਵੀ ਲਿਆਣੀ ਕੋ 2-3 ਪਲੇਟਾਂ ਲੈ ਕੇ ਆਵੇ, ਜਿਹਨੇ ਭੇਜਣੀ ਵੀ ਹੈ ਤੁਹਾਡੀ ਮੀਟਿੰਗ ਵਿੱਚ। ਚਾਲ ਚੱਕੀਆਂ ਤੋਂ ਦਾਲ ਜਾ ਕੇ ਖਾਣੀ। ਠੇਕਾ ਲਿਆ ਵੀ ਤਾਂ 17 ਬੰਦਿਆਂ ਦੀ ਭੇਜੇਗਾ। ਇਹ ਤਾਂ ਮੁਹੱਬਤ ਤੇ ਇਹੀ ਹੈ ਨਾ। ਮੁਹੱਬਤ ਇਹਨਾਂ ਨਾਲ ਇੱਥੇ ਤਾਂ ਬਣੀ ਬਣਾਈ ਮਿਲਣ ਦੀ ਸਾਨੂੰ। ਨਹੀਂ ਨਾ, ਦਰਖਤ ਨੂੰ ਪਾਣੀ ਲਾਈਦਾ, ਸ਼ਾਖਾ ਨੂੰ ਤੇ ਨਹੀਂ ਨਾ ਲਾਈਦਾ। ਸ਼ਾਖਾ ਨੂੰ ਆਪੇ ਪਹੁੰਚ ਹਾਂ, ਇੱਕ ਜਗ੍ਹਾ ਤੇ ਪਾਣੀ ਪਾਈਦਾ ਬਸ। ਨਹੀਂ ਤੇ ਸਾਜੀ ਨੇ ਆਪਾਂ ਮਲਤਾਨ ਦਾਲ ਖਾਦੀ।
ਟੇਸਟੀ ਦੇ ਹਾਂ ਐਸੀ ਦਾਲ ਸੀ ਉਸਤਾਦ ਜੀ, ਟੇਸਟੀ ਦੇ ਲੈ ਗਿਆ ਤਾਂ ਤੁਸੀਂ ਫਿਲਹਾਲ ਫੈਸਲਾਬਾਦ ਤੇ ਕਵਰ ਕਰੋ ਨਾ। ਇੱਕ ਰੋਸਟ ਹੈਗਾ ਝੰਗ ਰੋਡ ਤੇ ਉਸਤਾਦ ਜੀ, ਉਹ ਰੋਸਟ ਖਾ ਗਿਓ, ਬਹੁਤ ਪਿਆਰਾ ਰੋਸਟ। ਇਹ ਕਿਹੜਾ ਮਸ਼ਹੂਰ ਹੋਏਗਾ ਜਿਹਦਾ ਤੈਨੂੰ ਪਤਾ ਕਿਹੜਾ ਬੇਟਾ ਜੀ ਕਿਹੜਾ? ਤੁਸੀਂ ਮੈਂ ਖਾਧੀ ਰੋਸਟ, ਨਮਕੀਨ ਰੋਸਟ। ਇਹਨਾਂ ਦੇ ਜ਼ੇਨ ਚ ਇਹ ਨਹੀਂ ਲਾਉਣੀ ਰੋਸ਼। ਇਹ ਸਜਾਦ ਜਾਨੀ ਦਾ ਚਿੰਕੀ ਪਾਂਡੇ ਆ, ਬਾਹਰੋਂ ਦਿਹਾੜੀ ਲਾਉਂਦਾ ਸਾਰੀ। ਨਹੀਂ ਕਦੇ ਵੀ ਨਹੀਂ ਉਸਤਾਦ ਜੀ, ਕਦੇ ਵੀ ਨਹੀਂ। ਬਾਈਪਾਸ ਹੋਟਲ ਤੇ ਬਾਈਪਾਸ ਤੇ ਹੋਟਲ ਖਟਕ ਹੋਟਲ, ਉਹ ਨਮਕੀਨ ਗੋਸ਼ਤ ਨਹੀਂ ਹੁੰਦਾ। ਯਾਰ ਹਾਜੀ ਦੇ ਹੋਟਲ ਤੇ ਕਰੀਏ ਯਾਰ, ਕੱਲ ਜਾ ਕੇ ਉੱਥੇ ਉਹ ਤੇ ਉਸਤਾਦ ਜੀ ਤੁਹਾਨੂੰ ਜਾਨੀ ਕੀ ਚਾਹ ਤੇ ਦੇਖਣਾ, ਜਾਨੀ ਕੀ ਚਾਹ ਆਊਟਡੋਰ ਦੇ ਵਿੱਚ ਅਸੀਂ ਕਰਾਂਗੇ ਹਾਜੀ ਦਾ ਹੋਟਲ। ਉਸਤਾਦ ਜੀ ਫਿਰ ਗੋਜਰੇ ਦੇ ਪਕੌੜੇ ਆਟੇ ਵਾਲੇ ਹੈ ਇਹ ਵੀ ਮਸ਼ਹੂਰ ਆਟੇ ਵਾਲੇ ਪਕੌੜੇ ਬੜੇ ਮਸ਼ਹੂਰ ਗੋਜਰੇ ਦੇ। ਤੁਸੀਂ ਉੱਥੇ ਜਾਓਗੇ ਤੁਸੀਂ ਕਹਿਣਾ ਦੁਨੀਆ ਦੇ ਇਦਾਂ ਦੇ ਪਕੌੜੇ ਹੈ ਹੀ। ਤਾਈ ਤਾਲਾ ਜਦੋਂ ਪਕੌੜੇ ਖਾਣ ਨੂੰ ਦਿਲ ਕਰਨਾ ਗੋਜਰੇ ਵਾਲੇ, ਤੁਸੀਂ ਮੈਨੂੰ ਦੱਸਣਾ। ਮਗਾ ਹੁਣ ਮਗਾ ਨਹੀਂ ਉੱਥੇ ਮਗਾ ਹੁਣ ਐਡਾ ਤੂੰ ਰਹਿੰਦਾ ਨਹੀਂ ਮਗਾ। ਆਟੇ ਵਾਲੇ ਪਕੌੜੇ ਮਤਲਬ ਆਟੇ ਵਾਲੇ ਨਹੀਂ, ਇਦਾਂ ਦੇ ਬੱਚੇ ਕੋਲੋਂ ਗੱਲ ਕਰਕੇ ਅਗਲੇ ਦਾ ਕਾਰੋਬਾਰ ਠੱਪ ਕਰਾ ਦਿੰਦੇ ਆ। ਐਵੇਂ ਨਹੀਂ ਗੱਲ ਕਰਦੀ ਤੂੰ ਪੁੱਤ। ਅੱਛਾ ਬੁਰਕੀ ਨਗਾ ਕੇ ਗੱਲ ਕਰ ਲੈ। ਇਹ ਕਰ ਦਿੰਦੀ ਹੈ ਤੂੰ, ਥੋੜਾ ਸਾਹ ਲੈ ਲੈ, ਬੁਰਕੀ ਨਗਾ ਕੇ ਗੱਲ ਕਰ ਲੈ। ਹਾਂ ਜੀ, ਨਾ ਬੁਰਕੀ ਰਹਿ ਜੇ, ਗੱਲ ਨਾ ਰੁਕੇ ਕਰ। ਯਾਰ ਸਿਆਣੇ ਕਹਿੰਦੇ ਜਿਹਨੇ ਬੁਰਕੀ ਮਿਸ ਕਰਤੀ ਉਹਨੇ ਫਲੈਟ ਮਿਸ ਕਰਤੀ, ਜਿਹਨੇ ਫਲੈਟ ਮਿਸ ਕਰਤੀ ਉਹਦਾ ਅਗਲਾ ਜਹਾਜ਼ ਜਿਹੜਾ ਮਿਸ ਹੋ ਗਿਆ। ਕਈਆਂ ਨੇ ਕਹਿਣਾ ਚੁੱਪ ਕਰਕੇ ਖਾਣਾ। ਓਏ ਉਹ ਬੋਲਣ ਦੀ ਖਾਤਰ ਕੁਝ ਵੀ ਬੋਲੀ ਜਾਂਦੇ। ਨਹੀਂ ਕੋਈ ਗੱਲ ਕਰ ਰਹੇ ਸੀ ਕਿ ਤੁਸੀਂ ਜੋ ਖਾਣੇ ਨਾ ਹੁਣ ਦੀ ਚਟਨੀ ਦੇ ਵਿੱਚ ਸਾਰਾ ਟੇਸਟ ਆ। ਅੱਛਾ ਮਿੱਠਾ ਜੀ, ਰੋਟੀ ਦੀ ਫਾਰਮੈਟ ਹੋਰ ਹੁੰਦਾ ਬੁਰਕੀ ਤੋੜਨ ਦਾ, ਨਾਨ ਦਾ ਹੋਰ ਹੁੰਦਾ, ਪਰਾਠੇ ਦਾ ਹੋਰ ਹੁੰਦਾ। ਹਾਂਜੀ ਤੂੰ ਖੋਤਾ ਘੋੜਾ ਇੱਕੋ ਟੈਪ ਹੀ ਫੜਿਆ ਸਾਰਾ। ਐਸੇ ਹੀ ਪਕੜते हैं। ਹਾਂ मुझे ये देखे मुझे ਗਿਣ ਲੈ ਭਈਏ ਨਾਨ ਦੀ ਸੀ। ਉਹਨਾਂ ਦਾ ਸਾਰਾ ਟੇਸਟ ਹੈਗਾ ਚਟਨੀ ਦੇ ਵਿੱਚ। ਜਿਨ੍ਹਾਂ ਦੇ ਸਰਗੋਦੇ ਤੇ ਪਕੌੜੇ ਨੇ ਜਿਹੜੇ ਹਾਂ ਹਾਂ ਉਹਦੇ ਨਹੀਂ ਗੋਜਰੇ। ਉਹ ਉਧਰੋਂ ਚਾਹੀਦਾ ਪਿੱਤੇ ਬਲ ਕੇ ਜਾਈਦਾ ਪੁੱਤਰ ਓਏ। ਸਾਜੀ ਜਿੱਥੇ ਇੰਨਾ ਕੀਤਾ ਨਾ, ਕਿਤੇ ਕੱਲ ਮਲਕ ਅਸਗਰ ਨੂੰ ਕਹਿ ਕੇ ਉਹ ਕੀਮਾ ਵੀ ਮੰਗਾ ਲਓ ਨਾ ਕਿਤੇ। ਉਹ ਓਏ, ਕਿੱਥੇ ਉਹ ਫਰਜ਼ੰਦ, ਕੀਮਾ- ਹਾਂਜੀ ਫਰਜ਼ੰਦ। ਤਾਜੀ। ਨਹੀਂ ਇਹ ਉੱਥੇ ਮਜ਼ਾ ਆਉਣਾ ਫੁੱਲਾਂ। ਨਹੀਂ ਲੋ ਜੀ ਨਹੀਂ ਨਾਜ਼ਰੀਨ, ਆਪਣਾ ਖਿਆਲ ਰੱਖੋ। ਇੱਥੇ ਵੀ ਠੀਕ ਹੈ ਜੀ, ਆਪਣਾ ਖਿਆਲ ਰੱਖੋ। ਕੱਲ ਫਿਰ ਤੁਹਾਡੇ ਨਾਲ ਮੁਲਾਕਾਤ ਹੋਏਗੀ। ਰੱਬ ਰੱਖਾ ਜੀ। ਲਓ ਜੀ ਭਾਜੀ। ਅੱਲਾਹ ਮਾਫੀ ਯਾਰ, ਫੈਸਲ ਸਾਹਿਬ ਸ਼ੋਅ ਮੁੱਕਣ ਦੀ ਦੇਰ ਹੋਈ ਹੈ। ਤੌਬਾ, ਉਹਨਾਂ ਦੇ ਸਾਹਮਣੇ ਤੁਸੀਂ ਉਹ ਬਣੇ ਹੁੰਦੇ ਸੀ ਬਸ। ਆ ਵੇਖੋ ਕਿਹਦਾ ਬੱਚਿਆਂ ਦੀ ਪਹਾੜੀ ਲਗਾ ਮੂੰਹ ਕਿੱਡੀ ਆਹ ਵੇਖੋ ਕਿੱਡੀ ਪਾਉਂਡ ਹੈ ਭਾਜੀ। ਅੰਦਰ ਕਿਤੇ ਮਿਸਤਰੀ ਲੱਗੇ ਆ, ਹਿਸਾਬ ਨਾ ਖਾਓ। ਹਲੇ ਲਾ ਲਓ ਮੈਂ ਤੇਰੇ ਹਾਸ਼ਮ ਮੂੰਹ ਤੇ ਕਰਾ ਦਵਾਂ। ਭਾਜੀ ਭੁੱਖ ਲੱਗੀ ਹੈ ਯਾਰ। ਯਾਰ ਕਾਸ਼ ਕਿਤੇ ਇਸ ਟਾਈਮ ਆਨ ਹੁੰਦਾ ਨਾ ਕੈਮਰਾ, ਜਾਂ ਇਹਦਾ ਨਾਜ਼ਰੀਨ ਵੇਖ ਲੈਣ ਕਿ ਸ਼ੋਅ 'ਚ ਤੂੰ 50% ਨਾ ਸ਼ੋਅ ਮੁੱਕਿਆ ਕੀ ਚੜਿਆ। ਇਹ ਬਗੈਰਤ ਆਰਟਿਸਟ ਆ ਯਾਰ, ਇਹਨੂੰ ਚਾਹੀਦਾ ਸ਼ੋਅ 'ਚ ਇਦਾਂ ਹੋਵੇ। ਰੋਜ਼ ਨਹੀਂ ਫੈਸਲ ਸਾਹਿਬ, ਜਿਹੜੀ ਇਹਨੇ ਇੱਕਦਮ ਫੜੀ, ਇਹ ਸ਼ੋਅ 'ਚ ਹੋਣੀ ਚਾਹੀਦੀ ਆ। ਨੋਨੀ ਰਿਆ ਥੱਲੇ ਲੈ ਬੋਲਤੇ ਪੈਰ ਰੱਖ ਮੋਤੋਂ ਵਿੱਚ ਸੁੱਟਦਾ ਨਿਕਲ ਕੇ ਉਹਦੇ ਭਾਰ ਨਾਲ ਸ਼ੋਅ ਚੱਲਦਾ, ਮੁੱਕਾ ਕੋਈ ਚੱਕਰ ਨਹੀਂ। ਆ ਇੱਧਰ ਆ ਜਾ ਭਾਈ ਪਾਣੀ ਸਾਹਿਬ। ਪੀ ਜਣੇ ਆ ਜਾ ਯਾਰ, ਆ ਜਾ ਕਾਲੂ, ਆ ਜਾ ਬਈ ਆ ਪਾਣੀ ਪੀ ਲਿਆ, ਹਲੀਮ ਸਾਰਾ ਸ਼ੋਰੇ ਵਾਲਾ ਕਰ ਲਿਆ। ਕਾਲੂ, ਮਾਰਨੇ ਸਕਾਰ ਮਿੱਠੇ ਕਾਲੂ। ਆ ਜਾ। ਲਓ ਜੀ, ਸੀਰੀਅਸਲੀ ਉਸਤਾਦ ਜੀ ਇਸ ਬੰਦੇ ਦੇ ਮੁਕੱਦਰ ਲੱਕੀ ਜਾਂ ਪਾਏਗਾ ਜਾਂ ਕੋਈ ਬੰਦਾ ਖਿਲਾ ਰਹੇ ਤੇ ਓ ਯਾਰ ਕੈਸੇ ਟਾਈਮ ਤੇ ਆਉਂਦਾ ਜੀ। ਜਾਂ ਇਹਦੇ ਮੁਕੱਦਰ ਲੱਕੀ ਜਾਂ ਤੁਸੀਂ ਆਪਣੇ ਇੱਥੇ ਤੇ ਕੈਮਰੇ 'ਚ ਐਕਸੈਸ ਦਿੱਤੀ ਆ। ਰੋਟੀ ਦੇ ਟਾਈਮ ਕੀ ਮਤਲਬ ਸਵੇਰੇ ਧੱਜਦ ਪੜ ਕੇ ਆ ਗਿਆ, ਇਸ ਟਾਈਮ ਹੀ ਆਉਂਦਾ ਨਾ। ਨਹੀਂ ਰੋਟੀ ਦੇ ਟਾਈਮ ਪਹੁੰਚਦਾ। ਹਾਂ, ਰੋਟੀ ਦੇ ਟਾਈਮ। ਹਾਂ ਇਹ ਦੇਖੋ ਨਾ, ਸਾਰਾ ਖਾਣਾ ਖਾ ਕੇ ਭਲਾ ਕੀ ਕਹਿੰਦਾ ਹੋ ਮੈਨੇ ਘਰ ਸੇ ਵੀ ਖਾਣੀ ਥੀ। ਓਏ ਰੋਟੀ ਖਾਣਾ ਗੱਲਾਂ 'ਚ ਭੁੱਖਾ ਨਾ ਰਹਿ ਜੀ। ਅੱਛਾ ਭਾਜੀ, ਇੱਕ ਨਾਨ ਹੀ ਰਹਿ ਗਿਆ ਤਾਂ ਇੱਕ ਨਾਨ ਹੀ ਨਾਨ ਬੜੇ ਯਾਰ ਖਾ ਦੂੰ ਲਾ ਫਿਰ ਟੈਨਸ਼ਨ ਨਾ ਲੈ। ਨਾਨ ਬੜੇ ਸਾਨੂੰ ਹਲੀਮ ਬੜੇ ਖਾ। ਇਹ ਬੰਦਾ ਮੁਕੱਦਰ ਖਾ। ਆ ਦੇਖੋ ਤੁਹਾਡੇ ਸਾਹਮਣੇ ਰੋਟੀ ਕਿਤਾ ਖਾਣੀ, 10 ਸਲਾਮੀ ਪਾਉਣੀ ਆ। ਦੇਖੋ ਜਰਾ ਉਹ ਯਾਰ ਸ਼ੋਅ ਚੱਲਣ ਦੇ ਆ, ਬੰਦ ਹੋ ਗਿਆ ਸ਼ੋਅ ਫਿਰ। ਰੋਟੀ ਖਾ ਆਰਾਮ ਨਾਲ। ਆਪਣੀ ਐਕਸੈਸ ਲਿਆ ਪਿਆਲੇ ਤੱਕ ਚੁੱਕ ਕੋ ਮਿੱਠੇ ਨਾਨ ਫੜੀ ਯਾਰ। ਆਲਾ ਮਿੱਠਾ ਵੇਟਰ ਨਾ ਮੈਂ ਹਾਲ ਚੱਲ ਮਿੱਠੇ ਪਾਣੀ ਫੜੀ ਆ। ਇੱਕ ਮਿੰਟ ਸ਼ਰਟ ਵੇਟਰ ਨਾਲ ਹੀ ਆ ਯਾਰ ਵੇਖ ਲਓ ਵੀਡੀਓ ਉਧਰ ਖਾਣ ਖਾਣ ਕੋਲੀ ਵੀ ਫੜੀ ਯਾਰ ਇੱਕ। ਸਾਡੀ ਬੁਰਕੀ ਦਾ ਤਬਾਰ ਉਹ ਯਾਰ ਬੁਰਕੀ ਦੀ ਨਹੀਂ ਗੱਲ ਮੈਂ ਦੇਖਣ ਡਿਆ ਵੀ ਸ਼ੋਅ ਦੇ ਵਿੱਚ ਮਰਿਆ ਹੁੰਦਾ, ਲੋਕੀ ਸ਼ੋਅ 'ਚ ਐਕਟਿਵ ਹੁੰਦੇ ਆ। ਸਹੀ ਗੱਲ। ਆ ਵੇਖੋ ਮੇਰੇ ਚੁੱਕੇ ਲੈ ਗਿਆ। ਇਧਰ ਮੈਂ ਬਾਲਤ ਨਹੀਂ ਆਇਆ, ਇਹਨਾਂ ਫਰੀ ਹੋਣ ਡਿਆ ਵਾ। ਆ ਫੜ ਉਹ ਯਾਰ ਮਿੱਠੇ ਪਾਣੀ ਨਹੀਂ ਆ। ਆ ਨਾਨ ਰੱਖਿਓ ਜੀ। ਤੂੰ ਪੌਦਾ ਵਾ, ਤੈਨੂੰ ਪਾਣੀ ਦਵਾਂ। ਚੁੱਕੀ ਜੰਜਲਾ ਉਹਨਾਂ ਕੋਲ ਹੱਥ ਫੜ ਲਈ। ਆ ਫੜੋ ਆ ਗਿਆ ਜੀ। ਓਏ ਓ ਭਾਈ ਨਾਨ ਦੇਣਾ ਨਾਨ। ਦਾਈ ਲੈ ਕੇ ਆ, ਦਾਈ ਲੈ ਕੇ ਆ। ਪੱਤੀ ਯਾਰ ਭਾਈ ਅਕਲੀ। ਕੋਲੀ ਹੱਥ 'ਚ ਫੜ ਲਈ। ਯਾਰ ਨਾਨ ਦੇ ਦੋ। ਉਹ ਖਾ ਬਸ ਹਲੀਮ ਹੀ ਆ।
ਉਹਨੇ ਕਾਲਜ ਚੁੱਕ ਲਈ, ਪਤਾ ਨਹੀਂ ਕਿਤੇ ਹਮਲਾ ਹੋ ਗਿਆ ਸਾਡੇ ਤੇ। ਗੜਗੀਲੇ ਨੂੰ ਮਾਰ ਦਿੰਦਾ। ਤੂੰ ਇਸਰਾਈਲ ਦਾ ਬੰਦਾ ਸਾਰੇ ਦੇ ਕਾਲਜ ਚੈੱਕ ਕਰਿਆ। ਕੋਲੀ ਨਹੀਂ ਯਾਰ ਇਹ ਖੋਲ ਉਹ ਚ ਪਾ ਲੈਣੇ ਆ ਯਾਰ ਨਾਨ ਭਾਈ ਗਿੱਲੇ ਰੱਖਿਓ ਇਹਨੂੰ ਹੱਥ ਧੋਣ ਕੱਲ ਇਹ ਨਾਨ ਦੇਣਾ ਉਹ ਹੱਥ ਧੋ ਕੇ ਆਇਆ ਮੈਂ। ਹੱਥ ਧੋਤੇ ਤੇਰੇ ਹੱਥ ਧੋ ਕੇ ਪਿੱਛੇ ਪੈ ਗਿਆ ਮੈਂ। ਹੱਥ ਹੋ ਗਿਆ ਕਾਹਨੂੰ ਟੱਕਾਂ ਚ ਪਾ ਦੇ ਮੁਜਰਮ ਜੇ ਨੂੰ। ਹੱਥ ਹੋ ਗਿਆ। ਅੱਲਾ ਯਾਰ ਪਿੱਛੇ 2 ਨਾਂ ਰਹਿ ਗਏ ਆ, ਮੈਂ ਇੱਕ ਲਓ ਵੀ ਜੀ ਖਾਦਾ ਬਿਲਕੁਲ ਹਾਲ ਹੈ, ਦੇ ਖਾਨਦਾਨ ਦੇ 25 ਜੀ ਆ। ਪਿੱਛੇ 2 ਨਾਨ ਰਹਿ ਕੇ ਬਾਕੀ ਆਊਟ ਹੋ ਗਏ। ਇਹਨਾਂ ਤੇ ਗੇਮ ਆ। ਇੱਧਰ ਰੱਖ ਕਰੀ ਲਿਆ। ਐਨਾ ਹੱਥ ਧੋ ਕੇ ਵੀ ਨਿਕਲੇ ਨਾ, ਇਹਦੇ ਖਾਨਦਾਨ ਦੇ 25 26 ਬੰਦੇ ਆ। ਕਿਸੇ ਨੂੰ ਵੀ ਇਹਦੇ 9 ਮਿੰਟ ਮੈਨੂੰ ਫੜ ਲਈ। ਯਾਰ ਤੈਨੂੰ ਪੁੱਛਿਆ ਕਿਸੇ ਨੇ? ਪੁੱਛਿਆ ਇਹ ਗੱਲ ਰੋਟੀ ਖਾਂਦੇ ਯਾਰ। ਖਾਂਦੇ ਹੋਏ ਬੋਲੀ ਯਾਰ। ਹਾਂਜੀ ਆ ਕੈਮਰਾ ਬੰਦ ਹੋਣ ਦੇ ਫਰੰਟ ਦੇ ਕਿੱਦਾਂ ਆਏ। ਬਾਜੀ ਇਹਦਾ ਬੱਸ ਨਹੀਂ ਚੱਲਦਾ ਉਸ ਬੰਦੇ ਦਾ। ਓਏ ਉਹ ਕਿਹਨੂੰ ਗਿਆ इनका चुप करना खुदा दा बात रोटी दे इनका चुप करके खा ला यार। ਸਾਜੀ ਲੇਕਿਨ ਉਸ ਗੱਲ ਆ ਦਿਨ ਸਾਜੀ। ਹੋਇਆ ਹੀ ਨਹੀਂ। ਯਾਰ ਨਿੰਬੂ ਨਹੀਂ ਚੋੜੀ ਜਾਂਦਾ, ਤੂੰ ਵੈਸੇ ਸ਼ਿਕੰਜਵੀ ਦਾ ਗਲਾਸ ਨਾ ਬਣਾ ਪਾ। ਨਿੰਬੂ ਨਹੀਂ ਚੋੜੀ ਜਾਣ ਡਿਆ, ਦੱਸ ਤੇ ਯਾਰ ਵੀ ਤਾਂ ਤੂੰ ਕੀ ਹੋਇਆ ਵੀ ਦੱਸ। ਪੱਥਰੀਆਂ ਤੇਰੇ ਨਿੰਬੂ ਪੀ ਜਾਂਦਾ। ਕੱਲ ਨੂੰ ਇੱਕ ਨਿੰਬੂ ਦੇ ਗਿਆ पत्थरियां ਦੇ ਨਿੰਬੂ ਭਾਜੀ ਨੂੰ। ਲੈ ਯਾਰ ਆਸ਼ ਨੂੰ ਕਹਣਾ ਇੱਕ ਪਲੇਟ ਹਲੀਮ ਦੀ 1.5 ਬੋਰੀ ਨਿੰਬੂ ਨੇ ਭੇਜ ਦੇ। ਆ ਦੇਖੋ मिठे सुकून ना तू रोटी नहीं खा सकता यार। ओए सुकून ना रोटी नहीं खा सकता ਮੇਰੇ ਤਾਂ ਹੱਥ 'ਚ ਮੈਂ ਖਾ ਲਈ ਬਸ, ਠੀਕ ਹੈ, ਇੰਨੀ ਕੀ ਆ। ਹੋ ਲੈ ਰੋਟੀ। यानी ਇਹਦੇ ਮੂੰਹ ਚ ਭਾਵੇਂ ਕੋਈ ਚੀਜ਼ ਵੀ ਹੋਵੇ ਤਾਂ ਵੀ ਨਾ ਬੋਲੀ ਜਾਣਾ। ਆਹ ਖਾਮੋਸ਼ੀ ਵੀ ਕਿਤੇ ਹੁੰਦੀ ਹੈ ਮਿੱਠੇ। ਓਏ ਤੇ ਰੋਟੀ ਤੇ ਆਰਾਮ ਨਾਲ ਖਾ ਲਾ। ਆ ਵੀ ਲੈ, ਇਸ ਤੋਂ ਬਾਅਦ ਤੇਰਾ ਆ ਵੀ ਤੇਰਾ ਪਿਆ ਹਲੇ, ਤੇਰਾ ਹੀ ਆ। ਆ ਵੱਡੀ ਆਪੀ ਲਾਇਆ ਵਾ। ਅੱਛਾ ਡੈਡੀ ਹੁੰਦਾ ਯਾਰ ਮਿੱਠੇ 2 ਮਿੰਟ ਹੋਏ ਰੋਟੀ ਖਾਂਦਿਆਂ ਨੂੰ। 2 ਮਿੰਟ ਹੋਏ ਆ। ਤੇ ਦੇਖ ਤਾਂ ਸਹੀ ਬੇਰੌਣਕੀ ਵੀ ਤਾਂ ਕਰਤੀ 2 ਮਿੰਟਾਂ 'ਚ। ਕਾਲੂ ਸਾਹਿਬ ਇਹ ਵੈਸੇ ਇਹ ਗੱਲ ਗਲਤ ਆ। ਅਸੀਂ ਜਦੋਂ ਸ਼ੋਅ ਸਾਰੇ ਕਰ ਲੈਨੇ ਆ ਤੁਸੀਂ ਆਰਾਮ ਦੇ ਨਾਲ ਆ ਜਾਂਦੇ ਹੋ। ਉਸਤਾਦ ਜੀ ਨਹੀਂ ਇਹ ਮਿੱਠਾ ਜੀ ਇਹ ਗੱਲ ਗਲਤ ਆ। ਮੋਟਰਸਾਈਕਲ ਲੈਣ ਨਹੀਂ ਦਿਆ 1.5 ਮਹੀਨਾ ਹੋ ਗਿਆ। ਉਸਤਾਦ ਜੀ ਨੇ ਲੈਣੀ ਨਹੀਂ, ਇਹ ਤੁਹਾਨੂੰ ਰੋ ਪਿੱਟ ਕੇ ਦਿਖਾਊਗਾ। ਇਹਨੇ ਤੁਹਾਡੇ ਸਾਹਮਣੇ ਲਿਆ ਕੇ ਨਾ ਆਪਣੇ ਬੱਚੇ ਨੂੰ ਆਰਟੀਫੀਸ਼ੀਅਲ ਛੁਰੀ ਫੇਰਨੀ ਆ। ਤੇ ਉਸਤਾਦ ਕਿਸੇ ਤਰੀਕੇ ਨਾਲ ਮੁੱਤ ਮੇਰੇ ਪਲਾਸਟਿਕ ਦੀ ਛੁਰੀ ਜੀ ਕਰਕੇ ਨਾ ਇਹਨੇ ਕਹਿਣਾ ਲਓ ਮੈਂ ਬੱਚਾ ਤੁਹਾਡੇ ਗੱਲ ਪਾਤਾ ਹੀ। 8-9 ਘੰਟੇ ਉੱਥੇ ਡਿਊਟੀ ਕਰਦਾ, ਉੱਥੋਂ ਵੀ ਲੰਗਰ। ਇਹ ਤੇ ਲੰਗਰ ਸਿਰਫ ਲੰਗਰ ਦਾ ਕਰਕੇ ਗਜ਼ਾਈ ਹਮਲੇ ਕਰਨ ਡਿਆ ਸਾਡੇ ਤੇ। ਹੁਣ ਕੱਖ ਵੀ ਨਹੀਂ ਤੇ ਡੈਥ ਵੀ ਗਜ਼ਾਈ ਦਾ ਹੀ ਹੋਣੀ। ਉਹ ਵੀ ਖਾ ਲਾ ਯਾਰ। ਖਾ ਲੈਣਾ ਮੈਂ ਤੇਰੀ ਕਾਲਜ ਪੂਰੀ ਕਰਾਉਣੇ ਖਾ ਲੈਣਾ ਤੇਰੇ ਲਈ ਖਰਾਬੀ ਤੇ ਇਹ ਦਾ ਲਾਪਾ ਫਿਰ ਕਹਿਣਾ ਚਾਹੀਦਾ ਮੇਲਿਆਂ 'ਚ ਪੀਰਾਂ ਦਾ ਕੁੱਤਾ ਹੁੰਦਾ ਵੱਡਾ ਜਿਹਾ। ਇਹ ਬਾਹਰ ਦਰਬਾਰ ਤੇ ਜਿਹੜਾ ਬੇਟਾਈਮ ਬਲਾਂਗਾ ਉਹਨੂੰ ਬੇਟਾ ਮਾਮਲਾ ਉਹਨੂੰ ਪੈ ਜਾਣਾ। ਕਹਿੰਦਾ ਜਿਹੜਾ ਬੇਟਾ ਮਾਮਲਾ ਨੂੰ ਪੈ ਤੇਰੇ ਤੇ ਲਾਣਾ ਦਾ ਬੇਟਾ ਮਾਮਲਾ ਕਹਿੰਦਾ ਜਿਹੜਾ ਬੇਟਾ ਮੈਂ ਮਲੰਗਾ ਨੂੰ ਪੈ ਜਾਣਾ। ਦੇਖੋ ਯਾ ਪਾਣੀ ਠੰਡਾ ਨਹੀਂ ਮਿੱਠੇ। ਮੇਰਾ ਹਾਂਜੀ ਠੰਡਾ ਨਹੀਂ ਪਾਣੀ ਹੈਗਾ। ਹਯਰ ਸਾਡੀ ਗਰਮੀ ਚ ਆਇਆ ਬਾਹਰ, ਪਤਾ ਕਿੰਨੀ ਗਰਮੀ ਹੈ। 51-40% ਪੈਣ ਰਹੀ ਹੈ। ਬੰਦਾ ਸਾਲਿਆਂ ਤੋਂ ਨੇੜਾ ਸੁੱਟਿਆ ਵਾ। 51-40%। ਹਾਂਜੀ ਕੱਲ ਰੈਗੂਲਰ ਲੂਮਾ ਤੋਂ ਆਇਆ ਮੈਂ, ਤੂੰ ਨਦੀਮ ਨਿਜ਼ੇ ਵਾਲਾ ਮੈਂ। ਯਾਰ ਐਸਾ ਬਗੈਰ ਦਾ ਅਸੀਂ ਮੋਟਰਵੇ ਤੇ ਆ ਰਹੇ ਆ। ਮੈਨੂੰ ਕਹਿੰਦਾ ਉਸਤਾਦ ਜੀ ਉਹ ਨਾ ਅਕਾਮੇ ਮੁਤੱਦਾ ਦੇ ਰੋਕਣ ਕਿਆ ਮਤਵਾਰ ਤੇ ਕਹਿੰਦਾ ਕਿਆਮਾ ਮੁਤੱਦਾ ਦੇ ਰੋਕਣ। ਮਿਠਾਈ ਬਾਸ ਕਰੋ ਕੀ ਗੱਲ ਆ? ਯਾਰ ਸੋਹਣਾ ਕੀ ਬਣਿਆ। ਗੱਲ ਐ ਐਸਾ ਮੈਂ ਬਾਅਦ ਚ ਆਇਆ ਯਾਰ, ਤੂੰ ਫਿਰ ਫਿੱਟੇ ਮੂੰਹ ਵਿੱਚ ਉਂਝ ਰੱਖੀ ਜਾ ਅੰਦਰ। ਉਸਤਾਦ ਜੀ ਮੇਰੇ ਕੋਲ ਤਾਂ ਹੱਥੋਂ ਹੀ ਬੜਾ ਖੋਂਡ ਹੈ ਆ। ਮੈਂ ਕਿਤੇ ਥੱਡੀ ਫਾਲੀ ਨਾ ਦੀ। ਯਾਰ ਅੱਧੇ ਨਾਨ ਨੂੰ ਇੰਜ ਕਰਕੇ ਇੰਜ ਫੜਦਾ ਵਾ ਤੇ ਥੋੜੀ ਜਿਹੀ ਵੱਧਾ ਨਾਨ ਮੈਨੂੰ ਚਮਚੀ ਲਿਆ ਦਿਓ ਭਾਈ। ਚਮਚੀ ਲਿਆ ਦਿਓ। ਮੇਟੇ ਤੇ ਛੱਤ ਕਰਤੀ ਨਾ ਤਮੀਜ਼ ਨਾ ਖਾ ਲਾ ਤੂੰ। ਦਾਨਿਸ਼ ਕੋਲ ਲੈ ਇਹ ਹਾਲੇ ਬੋਲਦਾ ਖਾ ਰਿਹਾ ਜੇ ਚੁੱਪ ਕਰੇ ਤੇ ਕਿੰਨਾ ਹੀ ਖਾ ਨਹੀਂ ਜਵੇ। ਖਾ ਨਹੀਂ ਮਾਸ਼ਾਅੱਲਾ ਬਹੁਤ ਟੇਸਟੀ। ਨਾਨ ਸੀ ਮਾਸ਼ਾ ਇਹ ਨਾਲ ਬੀਜੇ ਨਹੀਂ ਹੋਏ, ਬੜਾ ਲੰਬਾ ਚੌੜਾ ਪ੍ਰੋਸੈਸ ਹੁੰਦਾ ਇਹਨਾਂ ਦਾ ਬਣਾਉਣ ਦਾ ਪੁੱਤ। ਹੱਥ ਭਾਈ ਤੂੰ ਤਾਂ ਛੁੱਟੀ ਆਉਣ ਡਿਆ ਮੈਂ। ਚੱਲ ਯਾਰ ਇਹ ਸਲਮਾਨ ਭਾਈ ਨੂੰ ਦੇ। ਯਾਰ ਹੁਣ ਲਿਆ ਵਾ ਨਾਨ ਮੈਂ ਯਾਰ ਆਹੀ ਖਾਦਾ ਜਿਉਂ ਦਾ ਆਇਆ ਹੁਣ ਆਹੀ ਫੜਿਆ ਹੋਇਆ। ਜਿਉਂ ਦਾ ਆਇਆ ਹੁਣ ਆਹੀ ਫੜਿਆ ਹੋਇਆ ਵਾ। ਗੜਗਿੱਲਿਆ ਨਹੀਂ ਹਟਣ ਦਿਆ। ਤੇਰੀ ਕਿਤੇ ਸੀੜੀ ਫਸ ਗਈ ਹੈ, ਤੂੰ ਐ ਕਰਕੇ ਫਿਰ ਪਿੱਛੇ ਚੱਲ ਜਾਣਾ ਬਾਰ-ਬਾਰ ਯਾਰ। ਕਿੱਡਾ ਮੰਮੀ ਡੈਡਾ ਬੱਚਾ ਮੰਮੀ ਡੈਡੀ ਮੰਮੀ ਡੈਡਾ ਮੰਮੀ ਡਾਡਾ ਕੀ ਬੱਚਾ ਡੈਡਾ ਬਈ ਕਿੱਡਾ ਡੀਸੈਂਟ ਵਾ। ਨਾਨ ਦੇ ਅੱਧੀ ਘੰਟੇ। ਯਕੀਨ ਨੇ ਉਹ ਬੱਚੇ ਨੇ ਇੱਕ ਸਮੋਸਾ ਖਾ ਕੇ ਹਫਤਾ ਸਾਡੀ ਕੱਢਦੇ। ਤਬੀਅਤ ਦਾ ਵੀ ਖਿਆਲ ਰੱਖਿਓ। ਮਿੱਠੇ ਪਾਣੀ ਫੜਾ। ਵੀ ਤੁਸੀਂ 2-2 ਬ੍ਰੈਡ ਵਾਲੇ ਬੱਚੇ ਆ, ਤੁਸੀਂ ਤਾਂ ਹੱਥ ਜਿਹੜਾ 5 ਟਨ ਖਾ ਕੇ ਦੇਖ ਲਾ। ਇਹਨੇ ਤੁੰਨੀ ਨਹੀਂ ਬਾਹਰ ਕੱਢ ਲਈ ਰੋਟੀ ਖਾ ਕੇ। ਜੋ ਬ੍ਰੈਸ਼ ਕਰਨ ਲੰਗਦਾ ਤੁੰਨੀ ਬਾਹਰ ਹੀ ਘੰਟਾ ਹੋ ਗਿਆ ਮੁੱਕ ਗਿਆ। ਲਓ ਜੀ ਮਿੱਠਾ ਜੀ ਤੁਹਾਨੂੰ ਹਲੇ ਮੈਂ ਖਵਾਉਣਾ ਜੀ। ਨਹੀਂ ਤੂੰ ਕਦੀ ਬਾਹਰ ਕਿਆ ਕਿਆਮਤ ਨਹੀਂ ਖਵਾ ਸਕਦਾ। ਕੋਈ ਮੋਜ਼ਾ ਹੋ ਜੇ ਤੂੰ ਕੋਲੋਂ ਨਹੀਂ ਖਵਾ ਸਕਦਾ। ਘਰੋਂ ਬਣਵਾ ਕੇ ਦੇਸੀ ਘਿਓ ਚ ਨਾਲ ਨਹੀਂ ਸਹੀ ਲੱਗੀ। ਹੈ ਮੈਂ ਵੀ ਠੀਕ ਆ। ਠੀਕ ਨਹੀਂ ਬਹੁਤ ਠੀਕ ਆ। ਕਹਿੰਦਾ ਮੈਂ ਘਰੋਂ ਬਣਾਉਣਾ। ਘਰ ਤੇ ਜਿਹੜੇ 5-7 ਕਨੈਕਸ਼ਨ ਹੋਣ ਵਾਲੇ, ਲਾਈਟ ਦਾ ਵੀ ਹੋਣ ਵਾਲਾ, ਗੈਸ ਦਾ ਵੀ ਹੋਣ ਵਾਲਾ, ਕਿੰਨੇ ਕਨੈਕਸ਼ਨ ਹੋਣ ਵਾਲੇ। ਤੂੰ ਲਿਆ ਇਸ ਗੱਲ ਤੋਂ ਹੀ ਮੁੱਕਰ ਜਾ। 5-7 ਕਨੈਕਸ਼ਨ ਹੋਣ ਵਾਲੇ। ਹਾਂਜੀ ਉਠੋ। ਹਾਂ ਹੁਣ ਮਿੱਠੇ ਨੂੰ ਕੁਝ ਚਾਹੀਦਾ। ਜਿਹੜਾ ਕੋਲਾ ਫਿਰਨੀ ਦਾ ਅੱਜ ਪੇ ਉਠੋ।
ਕਿਤੇ ਨੀਂਦਾ ਨਹੀਂ ਪਾਉਣਾ ਉੱਠੋ। ਗਿਰਗਿਟੇ ਤੂੰ ਬੜੇ ਆਰਟਿਸਟਾਂ ਨਾਲ ਕੰਮ ਕੀਤਾ ਦੇ ਸ਼ੋਅ ਦੇ ਵਿੱਚ ਬੰਦ ਹੁੰਦਾ ਵਾ ਹਾਂਜੀ। ਤੇ ਸ਼ੋਅ ਮੁਕਾਬਲੇ ਕੀ ਖੁੱਲਾ ਨਹੀਂ ਉਹ ਬੈਠਾ ਖੁੱਲਦਾ ਵਾ ਸਹੀ ਹੈ। ਮਿੱਠਾ ਜੀ ਹਲੀਮ ਉਹ ਹੁੰਦਾ ਜਿਹੜਾ ਚਮਚਿਆਂ ਨਾਲ ਖਾਵੇ। ਪੰਜਵਾਂ ਨਾਮ ਤੈਨੂੰ ਮੈਂ ਫੜਾਇਆ ਵਾ। ਹਾਂਜੀ ਹਾਂਜੀ ਉੱਠੋ ਫਿਰ ਉਤਰੋ ਕਿਤੇ ਗੈਸ ਨਾ ਕਰਾ ਲਿਓ ਉੱਠੋ ਪਾਣੀ ਦੇ ਯਾਰ ਮਿੱਠੇ ਪਾਣੀ ਭਾਈ ਇਸ ਤੋਂ ਮਾਰਦੇ ਨਹੀਂ ਨਹੀਂ ਬਹੁਤ ਅੱਛੇ ਮਿੱਠੇ। ਇੱਥੇ ਮੇਰੇ ਕੋਲ ਆ ਇੱਧਰ ਜਾ ਕੀ ਕੀਤਾ ਤਰਾਨਾ ਕਰਕੇ ਆਇਆ ਮੈਂ ਚ ਨਾ ਪਵਾਦੀ ਮਾਲਕਾ ਨੇ ਨੁਕਸਾਨ ਨਾ ਕਰਦੀ ਤੇਰੀ ਟਗਰੀ ਬੁਰਕੀ ਦੀ ਆਹੋ ਸ਼ੋਅ ਚ ਇਹਦੇ ਨਾਲੋਂ ਅੱਧਾ ਬੋਲਿਆ ਇਹ ਬਗੈਰਤੀ ਇਹਦੇ ਨਾਲੋਂ ਅੱਧਾ ਬੋਲਿਆ ਜਾਣ ਕੇ ਕਰਦਾ ਅਸੀਂ ਯੰਗ ਟੈਲੈਂਟ ਨੂੰ ਟਾਈਮ ਦੇ ਮਨਾਫਕਤ ਕਰਦਾ ਤੇ ਦਿਲ ਚ ਉਸਤਾਦ ਜੀ ਜੇ ਤੁਸੀਂ ਜ਼ਿਆਦਾ ਗੱਲਾਂ ਚਾਹੁੰਦੇ ਤਾਂ ਤਨਖਾਹ ਵਧਾਓ। ਨਹੀਂ ਸਲਾਜ ਜੀ ਬਤਾਓ ਜੇ ਨਾ ਬਤਾਓ ਤਾਂ ਪੈਸੇ ਨਾਲ ਗੱਲਾਂ ਨਹੀਂ ਕਰਦਾ ਹਾਂ ਜੀ ਇਹ ਮੈਂ ਮਿੱਠੇ। ਕਹਿਣਾ ਵਾ ਮੇਰਾ ਬਲੱਡ ਪੂਰਾ ਕਰੀ ਜਾਓ ਬਸ ਰੋਟੀ ਦਾ ਕਰਕੇ ਬਸ ਰੋਟੀ ਟਾਈਮ ਨਾਲ ਮਿਲੀ ਜਾਵੇ। ਹੁਣ ਤੁਹਾਨੂੰ ਸਾਰਿਆਂ ਨੂੰ ਸਮਝ ਆਈ ਕਿ ਮੈਂ ਸ਼ੋਅ ਦੇ ਵਿੱਚ ਹੀ ਰੋਟੀ ਕਿਉਂ ਮੰਗਾ ਲਈ ਸੀ ਭਾਣੋਂ ਨਹੀਂ ਜਾ ਪਏ ਸੀ। ਆ ਜਾਓ ਜਿੱਥੇ ਚਾਹ ਦਾ ਤੇ ਸ਼ਾਮ ਤੇ ਚਲਾ ਚਲਾਉਣੇ ਆਇਓ ਕਿਤੇ ਵੀਸੀਆਰ ਤੇ ਬੈਠੇ ਨੇ ਉੱਠ ਕੇ ਤੇ ਬੈਠੋ ਤੇ ਵਾਲ ਬੰਦ ਹੋ ਗਏ ਫੇਰ ਤੇ ਮਿੱਠੇ ਮੇਰੀ ਕੋਲੀ ਆ ਯਾਰ। ਹਲੇ ਕਾਲੂ ਟੰਡ ਲਿਖਿਆ ਵੇਖ